ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, नीरव कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 10 ਮਾਰਚ 2026 27 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਤੇ ਭੈਣ ਜਸਵਿੰਦਰ ਕੌਰ ਜੀ ਵੱਲੋਂ। ਸੋ ਇਹ ਸਾਡੇ ਟੀਵੀ 84 ਦੇ ਪਰਿਵਾਰ ਦੇ ਮੈਂਬਰ ਨੇ ਐਂਡ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੀ ਜਿਹੜੀ ਆਲੋਚਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤਾਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ tv84@tv ਤੇ। ਸੋ ਹੁਣ ਆਪਾਂ ਆਪਣੇ ਜਿਹੜੇ ਇਸ਼ੂ ਵੱਲ ਵਧਦੇ ਹਾਂ, ਜਿਹੜਾ ਆਪਣਾ ਕਰੰਟ ਜਿਸ ਤਰ੍ਹਾਂ ਕਿ ਈਰਾਨ ਦੇ ਜਿਹੜੀ ਜੰਗ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਲਗਾਤਾਰ 111ਵਾਂ ਦਿਨ ਹੈ। ਸੋ ਜਿਸ ਤਰ੍ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੀਤੀ ਕੱਲ੍ਹ ਦੀ ਪ੍ਰੈਸ ਜਿਹੜੀ ਕਾਨਫਰੰਸ ਵਿੱਚ ਭਾਵੇਂ ਜੰਗ ਨੂੰ ਜਲਦੀ ਮੁਕਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲਾਤ ਅਜੇ ਵੀ ਜਿਹੜੀ ਗੈਰ ਯਕੀਨੀ ਵਾਲੇ ਨੇ। ਸੋ ਪੈਂਟਾਗਨ ਵੱਲੋਂ ਈਰਾਨ ਤੇ ਹਮਲਾ ਜਿਹੜੇ ਨੇ ਤੇਜ਼ ਕਰਨ ਦੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ, ਜਦੋਂ ਕਿ ਈਰਾਨ ਦਾ ਕਹਿਣਾ ਹੈ ਕਿ ਉਹ ਫੈਸਲਾ ਕਰੇਗਾ ਕਿ ਜੰਗ ਕਦੋਂ ਮੁਕਾਉਣੀ ਹੈ। ਸੋ ਇਵੇਂ ਕਿਹਾ ਜਾ ਸਕਦਾ ਹੈ ਕਿ ਦੋਵਾਂ ਧਿਰਾਂ ਨੇ ਇਸ ਚੋਂ ਆਪਣੀ ਜਿੱਤ ਕੱਢਣਾ ਚਾਹੁੰਦੀਆਂ ਨੇ ਔਰ ਪਹਿਲਾਂ ਅੱਖ ਕੌਣ ਝਪਕੇਗਾ ਇਸ ਬਾਰੇ ਕਿਆਸ ਰਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਤੇ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਜਸਵਿੰਦਰ ਕੌਰ ਤੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਤੁਸੀਂ ਠੀਕ ਕਿਹਾ ਕਿ ਇਹ ਸਾਡਾ ਪਰਿਵਾਰ ਅਸਲ ਦੇ ਵਿੱਚ ਜੇ ਇਹ ਕਹਿਣਾ ਹੋਏ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਿ ਹੁਣ ਜੇ ਇਸ ਟੀਵੀ 84 ਨੂੰ ਰਨ ਕਰਨ ਦੇ ਅਸੀਂ ਸਮਰੱਥ ਹਾਂ ਤਾਂ ਉਸ ਦੇ ਵਿੱਚ ਭਾਈ ਗੁਰਦੇਵ ਸਿੰਘ, ਭਾਈ ਗੋਬਿੰਦਰ ਸਿੰਘ ਔਰ ਇਹ ਸਾਰੇ ਹੀ ਸਾਡੇ ਕਲੋਜ਼ ਸਾਥੀ, ਹਾਲਾਂਕਿ ਸਾਡੀ ਵਾਸ਼ਿੰਗਟਨ ਟੀਮ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ, ਇਹ ਸਾਰਾ ਸਾਡਾ ਪਰਿਵਾਰ ਹੈ। ਪਰ ਜਿਵੇਂ ਭਾਈ ਗੁਰਦੇਵ ਸਿੰਘ ਉਹਨਾਂ ਨੇ ਸਾਰੇ ਸਮੇਂ ਅੰਦਰ ਕੈਮਰੇ ਦੇ ਉੱਤੇ ਵੀ ਮੁਹਾਰਤ ਹਾਸਲ ਕੀਤੀ। ਜਦੋਂ ਅਸੀਂ ਯੂਰਪ, ਆਸਟ੍ਰੇਲੀਆ ਜਾਂ ਕੈਨੇਡਾ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਟ੍ਰਿਪ ਕੀਤਾ ਤੇ ਜੇ ਉਸ ਦੀ ਕਵਰੇਜ, ਲਾਈਵ ਕਵਰੇਜ ਕੁਛ ਹਾਲਾਤਾਂ 'ਚ ਦਰਸ਼ਕਾਂ ਤੱਕ ਪਹੁੰਚਦੀ ਰਹੀ ਤੇ ਇਹ ਭਾਈ ਗੁਰਦੇਵ ਸਿੰਘ ਹੋਰਾਂ ਦੀ ਬਦੌਲਤ ਹੈ। ਉਹ ਸਾਡੇ ਹੁਣ ਸਫ਼ਰਾਂ ਦੇ ਸਾਥੀ ਵੀ ਨੇ ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਕਿ ਇਸ ਵੇਲੇ ਕਾਫੀ ਸਟਰਗਲਿੰਗ ਪੀਰੀਅਡ ਹੈ ਹਰ ਇੱਕ ਦਾ, ਜਿਸ ਬਿਜ਼ਨਸ ਵੀ ਕੋਈ ਹੈ, ਪਰ ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਕਿ ਆਪਣੇ ਦਸਵੰਧ 'ਚੋਂ ਟੀਵੀ 84 ਦੀ ਫਾਈਨੈਂਸ਼ੀਅਲ ਹੈਲਪ ਵੀ ਹੋਏ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਦੇਣ। ਇਵੇਂ ਹੀ ਕਿਉਂਕਿ ਉਹਨਾਂ ਦੇ ਅੱਗੋਂ ਬੱਚੇ ਵੀ ਇਸੇ ਹੀ ਭਾਵਨਾ ਦੇ ਨਾਲ ਪੰਥ ਪ੍ਰਤੀ ਪਿਆਰ ਕਰਨ ਵਾਲੇ, ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਨੇ ਔਰ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਬਾਕੀ ਸਤਿਗੁਰੂ ਆਪ ਸਹਾਈ ਹੁੰਦੇ ਨੇ। ਅਸੀਂ ਇਸ ਤੋਂ ਪਹਿਲਾਂ ਕਿ ਅੱਜ ਜਿਹੜਾ ਕਰੰਟ ਟੌਪਿਕ ਜਿਹੜਾ ਅੱਜ ਆਲਮੋਸਟ 11ਵਾਂ ਦਿਨ ਹੈ ਕਿਉਂਕਿ 28 ਫਰਵਰੀ ਸਵੇਰ ਦੇ ਵੇਲੇ ਜਦੋਂ ਕਿ ਪਹਿਲਾ ਹਮਲਾ
ईरान ਦੇ ਉੱਤੇ ਇਜ਼ਰਾਈਲ ਔਰ ਅਮਰੀਕਾ ਨੇ ਕੀਤਾ ਔਰ ਹੁਣ ਤਾਂ ਇਹਦੇ ਫੈਕਟਸ ਵੀ ਸਾਹਮਣੇ ਨੇ ਕਿ ਕਿਵੇਂ ਇਜ਼ਰਾਈਲ ਨੇ ਹੀ ਇੱਕ ਖੁਫੀਆ ਜਾਣਕਾਰੀ ਦਾ ਹਵਾਲਾ ਦੇ ਕੇ ਪ੍ਰੈਜ਼ੀਡੈਂਟ ਟਰੰਪ ਨੂੰ ਤਿਆਰ ਕੀਤਾ ਇਸ ਲਈ। ਹਾਲਾਂ ਜਿਹੜੀ ਗੱਲਬਾਤ ਹੈ ਉਹ ਜਨੀਵਾ ਦੇ ਵਿੱਚ ਪ੍ਰੋਗਰੈਸ ਕਰ ਰਹੀ ਸੀ ਨਿਊਕਲੀਅਰ ਮੁੱਦੇ ਦੇ ਉੱਤੇ ਔਰ ਜਿਹਦੇ 'ਚ ਜੋ ਕਿ ਵਿਚੋਲਗੀ ਵੀ ਕਰ ਰਹੇ ਨੇ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਈਰਾਨ ਨੇ ਕਾਫੀ ਕੁਛ ਜੋ ਅਮਰੀਕਨ ਪੋਜੀਸ਼ਨ ਸੀ ਉਸ ਨੂੰ ਮੰਨ ਲਿਆ ਸੀ ਨਿਊਕਲੀਅਰ ਦੇ ਮੁੱਦੇ ਦੇ ਉੱਤੇ ਜੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ 2 ਵਰਲਡ ਵਾਰਸ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਵੇਂ ਕੋਈ ਕਾਰਨ ਜਿਹੜਾ ਉਹ ਸਡਨ ਕਾਰਨ ਬਣਦਾ ਹੈ ਔਰ ਕਿਵੇਂ ਕੋਈ ਰੈੱਡ ਲਾਈਨ ਕ੍ਰਾਸ ਕਰਨ ਦੀ ਲਾਈਨ ਹੁੰਦੀ ਹੈ। ਸੋ ਹੁਣ ਦੇ ਇਨਫੋਰਮੇਸ਼ਨ ਦੇ ਜ਼ਮਾਨੇ 'ਚ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਪ੍ਰਤੀ ਜਿਹੜੀ ਅਮਰੀਕਾ ਦੀ ਨੀਤੀ ਹੈ ਉਹ 1970s ਤੋਂ, ਹਾਲਾਂ ਅਸੀਂ ਇਹ ਦੱਸਿਆ ਸੀ ਕਿ ਵੀ ਜਦੋਂ ਪਹਿਲੀ ਸਟੇਜ 'ਤੇ ਸੈਕੰਡ ਵਰਲਡ ਵਾਰ ਦੇ ਦੌਰਾਨ ਜੂਇਸ਼ ਹੋਲੋਕਾਸਟ ਚੱਲ ਰਿਹਾ ਸੀ ਔਰ ਜਦੋਂ ਖ਼ਤਮ ਹੋਇਆ 1945 'ਚ ਉਦੋਂ ਵੀ ਅਜੇ ਪ੍ਰੈਜ਼ੀਡੈਂਟ ਰੂਜ਼ਾਵੈਲਟ ਜਿਨ੍ਹਾਂ ਨੇ 3 ਟਰਮਸ ਜਿਹੜੀਆਂ ਨੇ ਆਪਣੀਆਂ ਮੁਕੰਮਲ ਕਰ ਲਈਆਂ ਸੀ, ਉਸ ਤੋਂ ਬਾਅਦ ਹੀ ਜਿਹੜਾ ਇਹ US ਕਾਂਗਰਸ ਨੇ ਪਾਸ ਕੀਤਾ ਕਿ ਮੈਕਸਿਮਮ ਕੋਈ ਵੀ ਪ੍ਰੈਜ਼ੀਡੈਂਟ 2 ਟਰਮਸ ਲਈ ਬਣ ਸਕਦਾ ਹੈ। ਔਰ ਉਦੋਂ ਜੋ ਪਰਸੀਕਿਊਸ਼ਨ ਸੀ ਯਹੂਦੀਆਂ ਦੀ ਹੋਈ ਤਾਂ ਜ਼ਿਆਦਾ ਯੂਰਪ ਦੇ ਵਿੱਚ ਹੀ ਸੀ, ਲੇਕਿਨ ਇਹ ਪ੍ਰਪੋਜ਼ਲ ਆਲਮੋਸਟ ਜਿਹੜੀ ਹੈ ਉਹ ਚਾਲੂ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਇਸ ਨੂੰ ਆਪਣੇ ਗਲੋਂ ਲਾਉਣਾ ਚਾਹੁੰਦੇ ਸੀ ਕਿਉਂਕਿ ਫਸਟ ਵਰਲਡ ਵਾਰ ਤੋਂ ਬਾਅਦ ਜਿਹੜਾ ਫਲਸਤੀਨ ਦਾ ਇਲਾਕਾ ਹੈ ਇਹ ਬ੍ਰਿਟਿਸ਼ ਨੂੰ ਮਿਲਿਆ ਸੀ। ਫਰਾਂਸ ਦੇ ਕੋਲ ਲੈਬਨਾਨ ਸੀ, ਸੀਰੀਆ ਸੀ। ਸੋ ਉਹਨਾਂ ਨੇ ਜਿਹੜਾ ਬ੍ਰਿਟਿਸ਼ ਚਾਹੁੰਦੇ ਸੀ ਕਿ ਜੀ ਇਸ ਨੂੰ 2 ਹਿੱਸਿਆਂ 'ਚ ਵੰਡਿਆ ਜਾਏ ਪਰ ਆਪਣੇ ਸਿਰ ਕੋਈ ਵੀ ਜ਼ਿੰਮੇਵਾਰੀ ਲੈਣ ਦੀ ਥਾਂ ਇਹਨੂੰ ਉਹ ਯੂਨਾਈਟਿਡ ਨੇਸ਼ਨਸ ਦੇ ਰਾਹੀਂ ਕਰਨਾ ਚਾਹੁੰਦੇ ਸੀ। ਲੇਕਿਨ ਪ੍ਰੈਜ਼ੀਡੈਂਟ ਰੂਜ਼ਾਵੈਲਟ ਇਸ ਗੱਲ ਲਈ ਨਹੀਂ ਸੀ ਮੰਨੇ ਔਰ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀ ਪ੍ਰੈਜ਼ੀਡੈਂਟ ਟਰੂਮੈਨ ਉਹ ਪ੍ਰੈਜ਼ੀਡੈਂਟ ਬਣੇ ਔਰ ਉਹਨਾਂ ਦੇ ਪੀਰੀਅਡ 'ਚ ਹੀ ਇਹ ਜਿਹੜਾ ਮਤਾ ਹੈ ਇਹ ਪਾਸ ਹੋਇਆ ਕਿ ਫਲਸਤੀਨ ਨੂੰ 2 ਹਿੱਸਿਆਂ 'ਚ ਵੰਡਿਆ ਜਾਏ। ਇੱਕ ਹਿੱਸਾ ਫਲਸਤੀਨੀਆਂ ਦਾ ਜਿਨ੍ਹਾਂ ਦਾ ਪਹਿਲਾਂ ਹੀ ਹੋਮਲੈਂਡ ਸੀ ਔਰ ਯਹੂਦੀਆਂ ਨੂੰ ਉੱਥੇ ਲਿਆ ਕੇ ਵਸਾਉਣ ਦਾ ਔਰ ਉਹਨਾਂ ਦੇ ਆਪਣੇ ਮੁਲਕ ਹੋਣ ਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਇਜ਼ਰਾਈਲ ਨੂੰ ਬਣਾਉਣ ਦੇ ਵਿੱਚ ਵੀ ਔਰ ਉਸ ਤੋਂ ਫੌਰਨ ਬਾਅਦ ਜਿਹੜਾ ਹੈ ਉਹ ਅਮਰੀਕਾ ਦਾ ਇੰਟਰਸਟ ਰਿਹਾ ਜ਼ਿਆਦਾ, ਜਿਵੇਂ ਬਿਲਕੁਲ ਇੱਕ ਪਾਰਟਨਰ ਵਾਂਗ ਜਾਂ ਪਾਰਟਨਰ ਤੋਂ ਵੀ ਵੱਧ ਕੇ ਉਸ ਨੂੰ ਆਪਣਾ ਬੱਚਾ ਸਮਝਣ ਵਾਂਗ ਜਿਹੜਾ ਪਾਰਟ ਹੈ ਇਹ ਲੇਟ 60s ਔਰ 70s ਦੇ ਵਿੱਚ ਸ਼ੁਰੂ ਹੋਇਆ ਰੁਝਾਨ। ਔਰ ਹੁਣ ਵੀ ਜੇ ਤੁਸੀਂ ਦੇਖੋ ਤੇ ਨਾ ਕੋਈ ਉਹਨਾਂ ਦੀ ਇਕਨੋਮੀ ਬਹੁਤ ਵੱਡੀ ਹੈ, ਨਾ ਉਹਨਾਂ ਦੇ ਕੋਲ ਕੋਈ ਨੈਚੁਰਲ ਰਿਸੋਰਸ ਨੇ, ਨਾ ਤੇਲ ਹੈ ਨਾ ਪਾਣੀ ਹੈ ਔਰ ਛੋਟਾ ਜਿਹਾ ਇਲਾਕਾ 7-8 ਹਜ਼ਾਰ ਜਿਹੜਾ ਸਕੁਅਰ ਮਾਈਲ ਦਾ ਔਰ ਆਬਾਦੀ ਸਾਰੀ 9 ਮਿਲੀਅਨ ਦੇ ਕਰੀਬ। ਹੁਣ ਇਸ ਸਾਰੇ 'ਚੋਂ ਜਿਵੇਂ ਅਮਰੀਕਾ ਨੇ ਉਸ ਸਟੇਜ ਦੇ ਉੱਤੇ ਤਾਂ ਜ਼ਾਹਰ ਹੈ 70s ਦੇ ਵਿੱਚ ਵੀ ਐਨਰਜੀ ਜਾਂ ਆਇਲ ਔਰ ਮਿਡਲ ਈਸਟ ਦੇ ਵਿੱਚ ਫੁੱਟਹੋਲਡ ਰੱਖਣ ਦੀ ਲਾਈਨ ਸੀ, ਪਰ ਹੌਲੀ ਹੌਲੀ ਇੱਕ ਸਟੇਜ ਐਸੀ ਆਈ ਜਿਹੜੀ ਕਿ ਅਸੀਂ ਦੇਖਦੇ ਹਾਂ ਕਿ 90s ਤੱਕ ਪਹੁੰਚਦੇ ਹਾਂ ਔਰ ਇਸ ਨੂੰ ਮੇਰੇ ਵੀ ਬਹੁਤ ਸਾਰੇ ਗਿਆਨ 'ਚ ਵਾਧਾ ਹੁੰਦਾ ਹੈ ਜਦੋਂ ਮੈਂ ਜਿਹੜੇ ਸਾਬਕਾ CIA ਦੇ ਜਾਂ ਹੋਰ ਵਿਸਲ ਬਲੋਅਰ ਇਨਸਾਈਡ ਸਿਸਟਮ ਪੈਂਟਾਗਨ ਜਿਨ੍ਹਾਂ ਨੇ ਕੰਮ ਕੀਤਾ ਹੈ ਜਾਂ ਕੁਛ ਜਿਹੜੇ ਸਾਬਕਾ ਡਿਪਲੋਮੈਟ ਨੇ ਔਰ ਇਸ ਵੇਲੇ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੀ ਜਾਣਕਾਰੀ ਬਾਹਰ ਆਉਂਦੀ ਹੈ ਕਿ ਵੀ ਹੌਲੀ ਇਸ ਲੈਵਲ ਤੱਕ ਵੀ ਰਿਲੇਸ਼ਨਸ਼ਿਪ ਚਲੀ ਗਈ ਕਿ ਈਵਨ ਔਰ ਇਹ ਉਹਨਾਂ ਦੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਵਿੱਚ ਵੀ ਅਮਰੀਕਨ ਇੰਟੈਲੀਜੈਂਸ ਦੇ ਉੱਤੇ ਉਹਨਾਂ ਦੀ ਖੁਫੀਆ ਏਜੰਸੀ ਮੋਸਾਦ ਹਾਵੀ ਹੁੰਦੀ ਰਹੀ। ਅਮਰੀਕਾ 'ਚ ਵੀ ਬੇਰੋਕ ਟੋਕ ਈਵਨ ਜਿਹੜੀਆਂ ਨੇ ਇਨਸਾਈਡ ਜਿਹੜੀਆਂ ਮੀਟਿੰਗਾਂ ਦਾ ਵੀ ਹਿੱਸਾ ਬਣਦੇ ਰਹੇ ਔਰ ਈਵਨ ਇੱਕ ਕੇਸ ਸ਼ਾਇਦ ਜੋਨੇਥਨ ਉਹਦਾ ਨਾਂ ਸੀ ਜਿਹਨੇ ਅਮਰੀਕਾ ਦੇ ਬਹੁਤ ਸਾਰੇ ਸੀਕ੍ਰੇਟ ਜਿਹੜੇ ਨਿਊਕਲੀਅਰ ਸੀ ਦੂਸਰੇ ਉਹ ਚੁਰਾਏ ਔਰ ਉਹ ਰਸ਼ੀਆ ਨੂੰ ਵੇਚੇ ਔਰ ਉਹ ਕਾਫੀ ਦੇਰ ਰਿਹਾ। ਬਾਅਦ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਸੀ ਪਾਰਡਨ ਦੇ ਕੇ ਉਹ ਇਜ਼ਰਾਈਲ 'ਚ ਹੈ, ਪਰ ਅੱਜ ਵੀ ਜੇ ਕੋਈ ਉਹਦੇ ਖਿਲਾਫ ਕਹਿੰਦਾ ਵੀ ਇਸ ਲੈਵਲ ਦੇ ਉੱਤੇ ਵੀ ਸਾਡੇ ਨਾਲ ਹੋਇਆ ਤੇ ਕਿਹਾ ਜਾਂਦਾ ਵੀ ਐਂਟੀ ਸੈਮਿਟਿਕ, ਕਿਉਂਕਿ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਿਊਰਿੰਗ ਨਾਜ਼ੀ ਰਜੀਮ ਜਾਂ ਉਸ ਤੋਂ ਪਹਿਲਾਂ ਸਦੀਆਂ ਤੋਂ ਯੂਰਪ 'ਚ ਰਹਿੰਦੇ ਆ ਇਹਨਾਂ ਦੇ ਨਾਲ ਧੱਕਾ ਹੋਇਆ, ਪਰ ਉਹ ਕੋਈ ਫਲਸਤੀਨੀਆਂ ਜਾਂ ਅਰਬਾਂ ਨੇ ਤਾਂ ਨਹੀਂ ਸੀ ਕੀਤਾ। ਉੱਥੋਂ ਤਾਂ
2-3 ਹਜ਼ਾਰ ਸਾਲ ਪਹਿਲਾਂ ਖਾਸ ਤੌਰ ਤੇ ਉੱਥੋਂ ਨਿਕਲ ਗਏ, ਅੱਡ-ਅੱਡ ਥਾਵਾਂ ਤੇ ਗਏ ਔਰ ਵੱਖਰੇ ਰੀਜ਼ਨ ਸੀ ਹਰ ਥਾਂ ਦੇ ਉੱਤੇ ਇਹਨਾਂ ਪ੍ਰਤੀ ਨਫ਼ਰਤ ਦੇ। ਲੇਕਿਨ ਇੱਕ ਜਿਹੜੀ ਹਮਦਰਦੀ ਦੀ ਵੇਵ ਪੈਦਾ ਹੋਈ ਸੈਕੰਡ ਵਰਲਡ ਵਾਰ, ਜਦੋਂ 6 ਮਿਲੀਅਨ ਯਹੂਦੀਆਂ ਦੀ ਹੋਲੋਕਾਸਟ ਹੋਣ ਦੀ ਗੱਲ ਹੁੰਦੀ ਹੈ, ਇੱਕ ਸਿੰਪੈਥੀ ਫੈਕਟਰ ਨੂੰ ਇਸ 75-80 ਸਾਲ ਜਿਵੇਂ ਇਹਨਾਂ ਨੇ ਉਸ ਗੱਲ ਨੂੰ ਇਹਨਾਂ ਨੇ ਮਰਨ ਨਹੀਂ ਦਿੱਤਾ ਹੈ। ਉਹ ਭਾਵੇਂ ਸ਼ਿੰਡਲਰ ਲਿਸਟ ਵਰਗੀਆਂ ਹਾਲੀਵੁੱਡ ਦੀਆਂ ਫਿਲਮਾਂ ਹੋਣ, ਅਦਰਵਾਈਜ਼ ਜਿਹੜਾ ਉਹਨਾਂ ਦੇ ਥਾਂ 4-5 ਥਾਵਾਂ ਤੇ ਵੱਡੇ ਵੱਡੇ ਹੋਲੋਕਾਸਟ ਮਿਊਜ਼ੀਅਮ, ਜਿਵੇਂ ਵਾਸ਼ਿੰਗਟਨ DC ਦੇ ਵਿੱਚ ਵੀ US ਕਾਂਗਰਸ ਦਾ ਵੱਡਾ ਪੈਸਾ ਇਹਦੇ 'ਚ ਇਨਵੋਲਵ ਹੈ, ਤੈਲ ਅਵੀਵ 'ਚ ਹੈ, ਯੂਰਪ ਦੇ ਵਿੱਚ ਹੈ, ਔਰ ਇਹਨੂੰ ਜਾਰੀ ਰੱਖਿਆ। ਔਰ ਇਹ ਮੈਂ ਸਮਝਦਾ ਵੀ ਇਸ ਗੱਲ ਦਾ ਹੌਲੀ ਪਾਰਟ ਇਹ ਬਣ ਗਿਆ ਕਿ ਜੇ ਹੁਣ ਯਹੂਦੀਆਂ ਦੀ ਪਰਸੀਕਿਊਸ਼ਨ, ਯਹੂਦੀ ਧਰਮ ਤੇ ਸਟੇਟ ਆਫ ਇਜ਼ਰਾਈਲ ਦਾ ਵਰਤਾਰਾ, ਇਹ ਤਿੰਨੋਂ ਅੱਡ-ਅੱਡ ਚੀਜ਼ਾਂ ਨੇ। ਕਿਸੇ ਨੂੰ ਵੀ, ਕਿਉਂਕਿ ਯਹੂਦੀ ਧਰਮ ਜਾਂ ਜਿਹੜਾ ਇਹਨਾਂ ਦਾ ਜੂਡਾਇਜ਼ਮ ਹੈ, ਉਹਨੂੰ ਕੌਣ ਨਫ਼ਰਤ ਕਰ ਸਕਦਾ? ਕਿਉਂਕਿ ਜਦੋਂ ਅਸੀਂ ਤਿੰਨੋਂ ਹੀ ਸੈਮਿਟਿਕ ਧਰਮ ਜਿਹੜੇ ਵੱਡੇ ਨੇ, ਜਿਨ੍ਹਾਂ ਦੇ ਵਿੱਚ ਇਸਲਾਮ ਹੈ, ਕ੍ਰਿਸਚੀਅਨਿਟੀ ਹੈ ਔਰ ਜੂਡਾਇਜ਼ਮ ਹੈ, ਇਹਨਾਂ ਦੇ ਤਾਂ ਪੈਗੰਬਰ ਸਾਂਝੇ ਨੇ। ਔਰ ਜਿਹੜੇ 1.25 ਲੱਖ ਦੇ ਕਰੀਬ ਜੂਡਾਇਜ਼ਮ, ਈਵਨ ਕੁਰਾਨ ਮਜੀਦ ਦੇ ਵਿੱਚ ਵੀ ਜਿਹੜੇ ਪ੍ਰੋਫਿਟਸ ਦਾ ਜਾਂ ਦੂਸਰਾ ਜ਼ਿਕਰ ਹੈ, ਬਹੁਤ ਸਾਰੇ ਉਹਨਾਂ 'ਚੋਂ ਹੀ ਉਹਨਾਂ ਦੀ ਕੰਟੀਨਿਊਟੀ ਹੈ। ਔਰ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਜਿਹੜੇ ਡੇਵਿਡ ਨੇ, ਜਿਨ੍ਹਾਂ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਡੇਵਿਡ ਕਿਲਡ ਗੋਲਾਇਥ, ਔਰ ਉਹ ਹਜ਼ਰਤ ਦਾਊਦ ਨੇ ਇਸਲਾਮ ਦੇ ਵਿੱਚ। ਇਸੇ ਤਰ੍ਹਾਂ ਮੋਜ਼ਿਸ ਜਿਹੜੇ ਕਿ ਸਲੇਵਰੀ ਇਜਿਪਟ 'ਚੋਂ ਕੱਢ ਕੇ ਲੈ ਕੇ ਗਏ, ਉਹ ਹਜ਼ਰਤ ਮੂਸਾ ਨੇ। ਔਰ ਇਸੇ ਤਰ੍ਹਾਂ ਹੀ ਜਿਹੜਾ ਬਾਕੀ ਉਹਨਾਂ ਦਾ ਬਹੁਤ ਸਾਰੀਆਂ ਈਵਨ ਜਿਹੜੀਆਂ ਧਾਰਮਿਕ ਪਾਠ ਨੇ, ਜਿਵੇਂ ਸਰਕਮਸੀਜ਼ਨ ਹੈ, ਜਿਸ ਨੂੰ ਖਤਨਾ ਕਰਨਾ ਕਹਿੰਦੇ ਨੇ, ਇਹ ਯਹੂਦੀਆਂ ਦੇ ਵਿੱਚ ਸੀ, ਕ੍ਰਿਸਚਨ 'ਚ ਤਾਂ ਨਹੀਂ ਸੀ। ਇਸੇ ਤਰ੍ਹਾਂ ਪਿਗ, ਸੂਰ ਨੂੰ ਡਰਟੀ ਗਿਣਨਾ ਜਾਂ ਉਹਦਾ ਮਾਸ ਨਾ ਖਾਣਾ, ਇਹ ਯਹੂਦੀਆਂ 'ਚ ਸੀ। ਇਸਲਾਮ ਦੇ ਵਿੱਚ ਵੀ ਜਿਹੜਾ ਉਸ ਦੀ ਮਨਾਹੀ ਹੈ ਜਾਂ ਹਰਾਮ ਹੈ। ਸੋ ਇਸ ਸਾਰੇ ਦੇ ਬਾਵਜੂਦ ਕੋਈ ਮਜ਼ਹਬੀ ਤੌਰ ਦੇ ਉੱਤੇ ਤਾਂ ਕੋਈ ਐਸਾ ਪਾਰਟ ਨਹੀਂ, ਵਿਹਾਰਕ ਤੌਰ ਦੇ ਉੱਤੇ ਕਿਉਂਕਿ ਵਪਾਰੀ, ਮਨੀ ਲੈਂਡਰ, ਦੂਜੇ ਤੀਜੇ ਸੀ, ਉਸ ਲਈ ਜਿਵੇਂ ਸਾਡੇ ਖਿੱਤੇ ਦੇ ਵਿੱਚ ਵੀ ਜਿਹੜਾ ਸੂਦਖੋਰ ਬਾਣੀ ਹੈ ਜਾਂ ਦੂਜੇ ਨੇ, ਉਹਨਾਂ ਦੇ ਲਈ ਜਿਹੜਾ ਡਰੋਗੇਟਰੀ ਲਫ਼ਜ਼ ਕਿਰਾੜ ਵਰਤਿਆ ਜਾਂਦਾ ਹੈ, ਕਿਉਂਕਿ ਸੂਦਖੋਰ ਆਮ ਲੋਕਾਂ ਦੀ, ਆਮ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ, ਇਸ ਕਰਕੇ ਇਹ ਵੀ ਇੱਕ ਮਨੀ ਲੈਂਡਰ ਦੇ ਤੌਰ ਦੇ ਉੱਤੇ ਪਾਰਟ ਹੈ। ਔਰ ਜਿਸ ਦੀ ਜੇ ਇਹ ਦੇਖਣਾ ਹੋਏ ਕਿ ਰਿਫਲੈਕਸ਼ਨ ਅਸੀਂ ਸ਼ੇਕਸਪੀਅਰ ਦੀ ਜਿਹੜੀ ਕਹਾਣੀ ਹੈ ਦਾ ਮਰਚੈਂਟ ਆਫ ਵੀਨਸ, ਉਸ 'ਚ ਅਸੀਂ ਦੇਖ ਸਕਦੇ ਹਾਂ ਜਿਹੜਾ ਪਾਊਂਡ ਆਫ ਫਲੈਸ਼ ਦੀ ਕਹਾਣੀ ਨਾਲ। ਸੋ ਇਹ ਇੱਕ ਪ੍ਰੀਵੇਲਿੰਗ ਪਾਰਟ ਸੀ। ਲੇਕਿਨ ਇਹਦੇ ਬਾਵਜੂਦ ਜਿਹੜਾ ਦੁਨੀਆ ਦੇ ਵਿੱਚ ਇੱਕ ਸਿੰਪੈਥੀ ਫੈਕਟਰ ਸੀ, ਜਿਹਦੀ ਬਦੌਲਤ ਜਿੱਥੇ 2000 ਸਾਲ ਤੋਂ ਇਹਨਾਂ ਦਾ ਕੋਈ ਨਹੀਂ ਸੀ, ਉਹਨਾਂ ਲੋਕਾਂ ਦਾ ਉਜਾੜਾ ਉਹ ਨਜ਼ਰ ਆ ਰਿਹਾ ਸੀ। ਲੇਕਿਨ ਇਹਦੇ ਬਾਵਜੂਦ ਮੁਲਕ ਬਣਿਆ, ਇੱਕ ਵੱਡੇ ਤਬਕੇ ਨੇ ਹਮਾਇਤ ਕੀਤੀ। ਹਾਲਾਂ ਜਿਵੇਂ ਅਸੀਂ ਕਿਹਾ ਸੀ ਕਿ ਇੰਡੀਆ ਨੇ ਉਸ ਵੇਲੇ ਵੀ ਡਿਵੀਜ਼ਨ ਆਫ ਫਲਸਤੀਨ ਦੇ ਖਿਲਾਫ ਵੋਟ ਪਾਈ ਸੀ, ਜਦੋਂ ਕਿ ਉਦੋਂ ਰੂਸ ਔਰ ਅਮਰੀਕਾ ਅੰਡਰ ਟਰੂਮੈਨ, ਰੂਸ ਅੰਡਰ ਸਟਾਲਿਨ, ਉਹ ਇੱਕੋ ਪੇਜ ਦੇ ਉੱਤੇ ਸੀ। ਉਹਨਾਂ ਨੇ ਹੀ ਹੈਲਪ ਕੀਤੀ। ਔਰ ਇਨੀਸ਼ੀਅਲ ਸਾਲਾਂ ਦੇ ਵਿੱਚ ਇਜ਼ਰਾਈਲ ਜਿਹੜਾ ਹੈ ਉਹ ਕਾਫੀ ਨੇੜੇ ਸੀ ਰਸ਼ੀਆ ਦੇ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਜਿਸ ਬਿਨਾਂ ਦੇ ਉੱਤੇ ਰਸ਼ੀਅਨ ਸੁਸਾਇਟੀ, ਕਾਰਲ ਮਾਰਕਸਿਜ਼ਮ ਹੀ ਹੈ, ਉਹ ਲੈਨਿਨਿਜ਼ਮ ਕਹਿ ਦਿੰਦੇ ਨੇ, ਉੱਥੇ ਮਾਓਇਜ਼ਮ ਕਹਿ ਦਿੰਦੇ ਨੇ। ਕਾਰਲ ਮਾਰਕਸ ਵੀ ਯਹੂਦੀ ਸੀ। ਸੋ ਉਹਨਾਂ ਦੀ ਰਾਦਰ ਅੱਜ ਇਹਦੇ ਬਾਰੇ ਵੀ ਇਹ ਜਿਹੜਾ ਨੈਤਨਯਾਹੂ ਹੋਇਆ ਕਿਹਾ ਜਾਂਦਾ ਵੀ ਇਹ ਨਾਸਤਕ ਹੈ, ਔਰ ਇਹਦਾ ਕੋਈ ਈਵਨ ਇਸ ਲੈਂਡ ਨਾਲ ਵੀ ਤਾਲੁਕ ਨਹੀਂ, ਈਸਟਰਨ ਯੂਰਪ ਕੇ ਕਿੱਥੋਂ ਆਇਆ, ਇਹਦੇ ਪੇਰੈਂਟਸ ਦਾ ਦੂਜੇ ਤੀਜੇ। ਸੋ ਜਿਹੜੇ ਡਿਫਰੈਂਸਿਸ ਨੇ ਜਾਂ ਜਿਹੜਾ ਕ੍ਰਿਟਿਸਿਜ਼ਮ ਹੈ, ਅਸੀਂ ਵੀ ਜਦੋਂ ਇਹ ਸਾਰੇ ਪੀਰੀਅਡ ਦੇ ਵਿੱਚ ਅਰਲੀ 90s ਤੋਂ ਮੇਰੀਆਂ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਜਦੋਂ ਅਸੀਂ ਐਜ਼ ਏ ਪ੍ਰੈਸੀਡੈਂਟ ਗੱਲ ਕਰਦੇ ਹਾਂ ਵੀ ਖਾਲਿਸਤਾਨ ਦੇ ਲਈ ਸਾਨੂੰ ਜਿਹੜਾ ਉਹ ਸਾਡਾ ਕੀ ਪ੍ਰੈਸੀਡੈਂਟ ਹੈ, ਤਾਂ ਜ਼ਾਹਰ ਹੈ ਕਿ ਉਹਦੇ 'ਚ ਅਸੀਂ ਇਜ਼ਰਾਈਲ ਦਾ ਵੀ ਮੈਂਸ਼ਨ ਕਰਦੇ, ਕਿਉਂਕਿ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਬਣਨ ਤੋਂ ਪਹਿਲਾਂ ਪਾਕਿਸਤਾਨ ਧਰਮ ਦੀ ਬਿਨਾਂ 'ਤੇ ਬਣਿਆ ਕਿ ਭਾਈ ਧਰਮ ਦੀ ਸੁਰੱਖਿਆ, ਔਰ ਦੂਜਾ ਸੋ ਇੱਕ ਪ੍ਰੈਸੀਡੈਂਟ ਸੈੱਟ ਹੋ ਗਿਆ ਕਿ ਧਰਮ ਬੇਸਡ ਮੁਲਕ ਬਣ ਸਕਦਾ ਹੈ। ਇਜ਼ਰਾਈਲ ਦੂਸਰਾ ਮੁਲਕ ਸੀ ਮਾਡਰਨ ਹਿਸਟਰੀ। ਹਾਲਾਂ ਜੇ ਅਸੀਂ 1400 ਸਾਲ ਪਹਿਲਾਂ ਜਾਈਏ ਤਾਂ ਪਹਿਲੀ ਜਿਹੜੀ ਸਟੇਟ
ਨਬੀ ਮੁਹੰਮਦ ਸਾਹਿਬ ਨੇ ਇਸਟੈਬਲਿਸ਼ ਕੀਤੀ, ਉਹ ਮਦੀਨਾ ਦੀ ਸੀ। ਲੇਕਿਨ ਕਰੰਟ ਜਿਸ ਪੀਰੀਅਡ 'ਚ ਨੇਸ਼ਨ ਸਟੇਟ ਦਾ ਕਨਸੈਪਟ ਆਇਆ, ਮਜ਼ਹਬ ਬੇਸਡ ਸਟੇਟ ਪਾਕਿਸਤਾਨ, ਫਿਰ ਇਜ਼ਰਾਈਲ। ਔਰ ਜ਼ਾਹਰ ਹੈ ਕਿ ਵੀ ਜਿਹੜੀ ਪਰਸੀਕਿਊਸ਼ਨ ਦੀ ਕਹਾਣੀ ਹੈ ਯਹੂਦੀਆਂ ਦੀ, ਉਹ ਸਿੱਖ ਪਰਸੀਕਿਊਸ਼ਨ ਵੀ 18ਵੀਂ ਸਦੀ 19ਵੀਂ ਉਹ ਸਾਰੇ ਨਾਲ ਜੁੜੀ ਹੋਈ ਸੀ। ਔਰ ਇਸ ਲਈ ਹਮੇਸ਼ਾ ਇੱਕ ਅਸੀਂ, ਔਰ ਜ਼ਾਹਰ ਹੈ ਵੀ ਇਹਨਾਂ ਨੇ ਸਰਵਾਈਵ ਕਿਵੇਂ ਕੀਤਾ, ਐਜੂਕੇਸ਼ਨ ਵੱਲ ਕਿਵੇਂ ਧਿਆਨ ਦਿੱਤਾ, ਆਪਣਾ ਫੇਥ, ਆਪਣੀ ਬੋਲੀ ਹੀਬਰੀਓ ਨੂੰ ਕਿਵੇਂ ਕਾਇਮ ਰੱਖਿਆ, ਇਹ ਸਾਰੇ ਪਾਰਟ ਸੀ। ਲੇਕਿਨ ਜਦੋਂ ਤੁਹਾਡੇ ਕੋਲ ਚਾਹੀਦਾ ਤਾਂ ਇਹ ਸੀ ਕਿ ਸਟੇਟ ਆਫ ਇਜ਼ਰਾਈਲ ਜਦੋਂ ਹੋਂਦ ਦੇ ਵਿੱਚ ਆਈ, ਇਹ ਉਸ ਸਾਰੇ ਤੋਂ ਪਾਕ ਹੁੰਦੀ, ਪਵਿੱਤਰ ਹੁੰਦੀ, ਜਿਹੜਾ ਨਾਜ਼ੀਆਂ ਜਾਂ ਜ਼ੁਲਮ ਕਰਨ ਵਾਲੀਆਂ ਜਾਂ ਟਾਇਰੈਂਟ ਸਟੇਟਸ ਕਰਦੀਆਂ ਨੇ। ਪਰ ਜੋ ਇਹਨਾਂ ਦਾ ਵਰਤਾਰਾ ਹੈ 67 ਦੀ 6 ਰੋਜ਼ਾ ਜੰਗ ਤੋਂ ਬਾਅਦ, ਫਿਰ ਔਸਲੋ ਅਕੋਰਡ ਤੋਂ ਬਾਅਦ, ਔਰ ਫਿਰ ਵੈਸਟ ਬੈਂਕ ਦੇ ਵਿੱਚ ਕੀ ਕੀਤਾ, ਔਰ ਹੁਣ ਗਜ਼ਾ ਦੇ ਵਿੱਚ ਕੀ ਕੀਤਾ। ਸੋ ਉਹਨਾਂ ਹਾਲਾਤਾਂ 'ਚ ਨਾਜ਼ੀਆਂ ਨੇ ਕੀ ਕੀਤਾ, ਉਹ ਤਾਂ ਬਹੁਤ ਕੁਛ ਪਰਦੇ ਪਿੱਛੇ ਸੀ। ਉਹ ਤਾਂ ਜਦੋਂ ਵਰਲਡ ਵਾਰ ਦਾ ਐਂਡ ਹੋਇਆ ਉਦੋਂ ਹਕੀਕਤਾਂ ਸਾਹਮਣੇ ਆਈਆਂ ਕਿ ਕੰਸਨਟ੍ਰੇਸ਼ਨ ਕੈਂਪ, ਗੈਸ ਚੈਂਬਰਸ, ਕੀ ਚੱਲ ਰਿਹਾ ਸੀ। ਪਰ ਇਹ ਤਾਂ ਇਨ ਫਰੰਟ ਆਫ ਦਾ ਕੈਮਰਾਜ਼ 2.5 ਸਾਲ ਲਗਾਤਾਰ ਜੋ ਕੁਛ ਗਜ਼ਾ ਦੇ ਵਿੱਚ ਹੋਇਆ, 2/3 ਮਰਨ ਵਾਲੇ ਬੱਚੇ ਔਰ ਬੀਬੀਆਂ, 70-80 ਹਜ਼ਾਰ ਮਾਰ ਦਿੱਤਾ ਹੈ, 2 ਲੱਖ ਜ਼ਖਮੀ ਕਰ ਦਿੱਤਾ ਹੈ, ਕਿੰਨੇ ਬੇਘਰ ਕਰ ਦਿੱਤੇ ਨੇ। ਔਰ ਹੁਣ ਕਿਹੜਾ ਹਟ ਗਏ ਨੇ, ਅਜੇ ਵੀ ਗਜ਼ਾ ਦੇ ਵਿੱਚ ਇਨ ਸਪਾਈਟ ਆਫ ਕਿ ਜੀ ਪੀਸ, ਸੀਜ਼ ਫਾਇਰ, ਇਹ ਉਹ, ਲੈਬਨਾਨ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ, ਉਹ ਸਾਰੇ ਦੇ ਨਾਲ 400 ਤੋਂ ਜ਼ਿਆਦਾ ਬੰਦਾ ਮਾਰ ਦਿੱਤਾ ਹੈ। ਔਰ ਇਹ ਜਿਵੇਂ ਇੱਕ ਬੜੇ ਵੱਡੇ ਆਰਟਿਸਟ ਦਾ ਕਹਿਣਾ ਸੀ ਕਿ ਦੁਨੀਆ ਦੇ 2 ਖੂਬਸੂਰਤ ਸ਼ਹਿਰ ਤਹਿਰਾਨ ਔਰ ਬੈਰੂਤ ਲੈਬਨਾਨ ਦੇ ਵਿੱਚ ਖੰਡਰਾਤ ਬਣਾ ਦਿੱਤੇ ਨੇ, ਹਿਸਟੋਰੀਕਲ ਸਿਟੀ। ਔਰ ਜਿਸ ਬੇਦਰਦੀ ਦੇ ਨਾਲ ਇਹ ਸਾਰਾ ਪਾਰਟ ਚੱਲ ਰਿਹਾ, ਸੋ ਜਿਵੇਂ ਅਸੀਂ, ਕਿਉਂਕਿ ਇਸ ਦੇ ਉੱਤੇ ਸਿੱਖ ਕੌਮ ਦੇ ਵਿੱਚ ਵੀ 2 ਵਿਊ ਪੁਆਇੰਟ ਨੇ। ਇੱਕ ਅੱਖਾਂ ਬੰਦ ਕਰਕੇ ਅਮਰੀਕਾ ਦੀ ਹਮਾਇਤ ਕਰੋ ਵਾਲੇ ਨੇ, ਉਹ ਦੂਸਰਿਆਂ ਨੂੰ ਬੁਰਾ ਭਲਾ ਕਹਿੰਦੇ ਨੇ। ਜੇ ਕੋਈ ਇੱਕ ਹੋਰ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਖੜੇ ਤਾਂ ਅਮਰੀਕਾ ਨਾਲ ਹੈ ਆਲਵੇਜ਼, ਕਿਉਂਕਿ ਅਮਰੀਕਾ 'ਚ ਹੁੰਦੇ ਆ, ਮੁਲਕ ਹੈ ਸਾਡਾ। ਲੇਕਿਨ ਇਹ ਵੀ ਅਮਰੀਕਨ ਹੋਣ ਦੀ ਖੂਬਸੂਰਤੀ ਹੈ ਕਿ ਉਹ ਤੁਹਾਨੂੰ, ਕਿ ਤੁਸੀਂ ਆਪਣੀਆਂ ਨੀਤੀਆਂ ਨੂੰ ਵੀ, ਅਮਰੀਕਾ ਦੀ ਵਾਰ ਨਹੀਂ ਹੈ, ਇਜ਼ਰਾਈਲ ਦੀ ਵਾਰ ਹੈ। ਔਰ ਜਿਹੜੇ ਬੌਰਨ ਅਮਰੀਕਨ ਹੀ ਨਹੀਂ, ਜਿਹੜੇ ਵਾਈਟ ਅਮਰੀਕਨ ਜਿਨ੍ਹਾਂ ਨੇ ਇਸ ਲੈਵਲ ਤੇ, ਹਾਇਰ ਲੈਵਲ ਤੇ ਸਰਵ ਕੀਤਾ ਹੈ, ਜੇ ਉਹ ਅਮਰੀਕਾ ਦੀ ਨੀਤੀ ਨੂੰ ਕਿ ਭਾਈ ਇਹ ਅਮਰੀਕਾ ਦੀ ਵਾਰ ਨਹੀਂ ਹੈ, ਕਿਉਂਕਿ ਅਮਰੀਕਾ ਨੂੰ ਕੋਈ ਖਤਰਾ ਨਹੀਂ ਸੀ ਈਰਾਨ ਤੋਂ, ਜਾਂ ਕੋਈ ਜਿਹੜਾ ਉਹਨਾਂ ਨੇ ਕਦੇ ਅਮਰੀਕਾ ਦੇ ਖਿਲਾਫ ਇਹ ਨਹੀਂ ਹੈ ਵੀ ਉੱਥੋਂ ਕੋਈ ਇੰਟਰ ਕੰਟੀਨੈਂਟਲ ਮਿਜ਼ਾਈਲਾਂ ਬਣਾ ਦਿੱਤੀਆਂ ਸੀ, ਬੈਲਿਸਟਿਕ ਮਿਸਾਈਲਸ ਜਾਂ ਦੂਜਾ। ਸੋ ਇਸ ਗੱਲ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ। ਔਰ ਇਹਨਾਂ 10-11 ਦਿਨਾਂ ਦੇ ਇਸ ਪੀਰੀਅਡ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਇਹ ਈਰਾਨ ਦੇ ਵਿੱਚ ਹੋਏ, ਕਿਉਂਕਿ ਜੇ 3000-4000 ਸਟ੍ਰਾਈਕਸ ਦੀ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਕਿ ਪਹਿਲੀ ਸਟ੍ਰਾਈਕ ਜਿਹੜੀ ਅਨਫੋਰਚੂਨੇਟਲੀ ਅਮਰੀਕਾ ਦੇ ਖਾਤੇ 'ਚ ਪੈਂਦੀ ਹੈ। ਹਾਲਾਂਕਿ ਇਸ ਨੂੰ ਡਿਸਪਿਊਟ ਵੀ ਕੀਤਾ ਜਾ ਰਿਹਾ, ਲੇਕਿਨ ਫਾਈਨਲ ਇਨਵੈਸਟੀਗੇਸ਼ਨ ਇਸ ਪਾਸੇ ਵੱਲ ਇਸ਼ਾਰਾ ਕਰਦੇ ਹੈ, ਜਿਹਦੇ 'ਚ ਕਿ 180 ਦੇ ਕਰੀਬ ਸਕੂਲੀ ਬੱਚੀਆਂ ਔਰ ਟੀਚਰ ਉਹਨਾਂ ਦੇ ਜਿਹੜੇ ਨੇ ਉਹ ਮਾਰੇ ਗਏ। ਔਰ ਇਸ ਵੇਲੇ ਕੋਈ ਵੀ ਸਾਬਤ ਸਟਰਕਚਰ, ਉਹ ਭਾਵੇਂ ਚਲੋ ਜਦੋਂ ਜੰਗ ਹੁੰਦੀ ਹੈ ਫੌਜੀ ਟਿਕਾਣੇ ਜਾਂ ਪੁਲਿਸ ਵਾਲੇ ਤਾਂ ਸਮਝ ਆ ਸਕਦੇ ਨੇ, ਪਰ ਆਮ ਲੋਕ, ਔਰ ਕਿੰਨੇ ਲੋਕ ਮਰੇ, ਜਿੰਨਾ ਕੁ ਨੰਬਰ ਈਰਾਨ 'ਚ 1500-1600 ਆਉਂਦਾ, ਪਰ ਜਿਸ ਲੈਵਲ ਦੇ ਸਟ੍ਰਾਈਕ ਨੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਤਾਂ ਮਲਬੇ ਦੇ ਥੱਲੇ ਹੀ ਦਬੇ ਹੋਣੇ ਨੇ। ਔਰ ਅਮਰੀਕਾ ਦੀ ਫੌਜ ਦੇ ਵੀ 7ਵਾਂ ਜਿਹੜਾ ਮੈਂਬਰ ਹੈ ਉਸ ਦਾ ਜ਼ਿਕਰ ਹੋਇਆ ਕਿ ਵੀ ਉਹ ਮਾਰਿਆ ਗਿਆ। ਔਰ ਜੇ ਅਸੀਂ ਜ਼ਖਮੀਆਂ ਦੀ ਗੱਲ ਕਰੀਏ, ਅਮਰੀਕਨ ਤੇ ਅੱਜ ਪਹਿਲੀ ਵਾਰ ਸੀ ਕਿ ਵੀ ਅਮਰੀਕਨ ਪੈਂਟਾਗਨ ਔਰ ਵਾਈਟ ਹਾਊਸ ਨੇ ਸ਼ਾਇਦ 167 ਦੇ ਕਰੀਬ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਅਬਾਊਟ 140 US ਸਰਵਿਸ ਮੈਂਬਰਸ ਵੂਨਡਡ ਸਿੰਸ ਸਟਾਰਟ ਆਫ ਇਜ਼ਰਾਈਲ ਇਰਾਨ ਵਾਰ, ਪੈਂਟਾਗਨ। ਇਹ ਪੈਂਟਾਗਨ ਦੀ ਬਰੀਫਿੰਗ ਹੈ ਕਿ 140 ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਸੋ ਜ਼ਾਹਰ ਹੈ ਕਿ ਈਰਾਨ ਨੇ ਅਨਐਕਸਪੈਕਟਡਲੀ ਜਿਹੜਾ ਸਰਪ੍ਰਾਈਜ਼ ਐਲੀਮੈਂਟ ਸੀ, ਉਹ ਜਿਹੜੇ ਅਮਰੀਕਾ ਦੇ ਇਹਨਾਂ 7 ਮੁਲਕਾਂ ਦੇ ਵਿੱਚ ਜਿਹੜੇ ਅੱਡੇ ਸੀ, ਜਿਨ੍ਹਾਂ 'ਚ ਖਾੜੀ ਦੇ ਮੁਲਕ ਵੀ ਨੇ ਔਰ ਦੂਸਰੇ ਪਾਸੇ ਜਾ ਕੇ ਇਰਾਕ ਦੇ ਵਿੱਚ ਵੀ, ਜਾਰਡਨ ਦੇ ਵਿੱਚ ਵੀ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਡਰੋਨ ਔਰ ਕਰੂਜ਼ ਮਿਸਲਸ ਦੇ ਨਾਲ ਹਮਲੇ ਕੀਤੇ। ਜਵਾਬ ਦੇ ਵਿੱਚ ਅਮਰੀਕਾ ਨੇ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਏਅਰ ਫੋਰਸ ਅਸੀਂ ਉਹਨਾਂ ਦੀ ਬਿਲਕੁਲ ਡਿਸਟਰੋਏ ਕਰ ਦਿੱਤੀ ਹੈ, ਨੇਵੀ ਦੇ ਕਿੰਨੇ 80 ਕੇ ਕਿੰਨੇ ਜਹਾਜ਼ ਡੋਬੇ ਨੇ।
ਉਸ ਦਾ ਬਿਲਕੁਲ ਨਾਮੋ ਨਿਸ਼ਾਨ ਨਹੀਂ ਹੈ ਔਰ ਅਸੀਂ ਜਿਹੜਾ ਉਹ ਆਪਣਾ ਨਿਸ਼ਾਨੇ ਦਾ ਬਹੁਤ ਸਾਰਾ ਹਿੱਸਾ ਉਹ ਸਫਲਤਾ ਦੇ ਨਾਲ ਹਾਸਲ ਕਰ ਲਿਆ। ਪਰ ਜਿਹੜੀ ਚੀਜ਼ ਅਨਐਕਸਪੈਕਟਡ ਐਕਸਪੈਕਟੇਸ਼ਨ ਤਾਂ ਸੀ ਜਦੋਂ ਸਟ੍ਰੇਟ ਆਫ ਹਾਰਮੂਜ਼ ਦੀ ਗੱਲ ਹੁੰਦੀ ਸੀ ਕਿ ਦੁਨੀਆ ਦਾ 20% ਆਇਲ ਉੱਥੋਂ ਜਾਂਦਾ ਹੈ, ਤੇ ਜ਼ਾਹਰ ਹੈ ਵੀ ਕੋਈ ਈਰਾਨ ਨੇ ਆਪਣੇ ਕੋਈ ਸਮੁੰਦਰੀ ਬੇੜਿਆਂ ਦੇ ਨਾਲ ਉਹਨੂੰ ਬਲੌਕ ਨਹੀਂ ਕੀਤਾ, ਪਰ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੀਆਂ ਉਹ ਨਾ ਕਰ ਦਿੱਤੀਆਂ ਇੰਸ਼ੋਰੈਂਸ ਤੋਂ। ਔਰ ਹੁਣ ਜਿਹੜੀ ਇਹ ਲੇਟੈਸਟ ਜਿਹੜੀ ਹੈ ਐਲਾਨ ਹੈਗਾ ਅਮਰੀਕਾ ਦਾ ਕਿ ਭਾਈ ਉਹਨਾਂ ਨੇ ਜਿਹੜਾ ਪਹਿਲਾਂ ਤਾਂ ਵਾਰਨ ਕੀਤਾ ਈਰਾਨ ਨੂੰ ਕਿ ਵੀ ਉਸ ਜਿਹੜਾ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਉਹ ਮਾਈਨਸ ਨਹੀਂ ਵਿਛਾਏਗਾ। ਔਰ ਅਮਰੀਕਾ ਨੇ ਆਉਣ ਵਾਲੇ ਦਿਨਾਂ ਕਿਉਂਕਿ ਇਸ ਸਭ ਦਾ ਪ੍ਰਭਾਵ ਜਿਹੜਾ ਦੁਨੀਆ ਦੀ ਆਰਥਿਕਤਾ ਦੇ ਉੱਤੇ ਆਇਲ ਪ੍ਰਾਈਸਿਸ ਦਾ ਅੱਪ ਜਾਣਾ ਹੈ, ਨਤੀਜੇ ਦੇ ਤੌਰ ਦੇ ਉੱਤੇ ਆਲਮੋਸਟ ਬੈਰਲ ਜਿਹੜੀ ਹੈ ਉਹ $60-65 ਪਰ ਬੈਰਲ ਕਰੂਡ ਉਹ 120 ਤੱਕ ਚਲੀ ਗਈ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਐਲਾਨ ਕੀਤਾ ਕਿ ਵੀ ਅਸੀਂ ਆਲਮੋਸਟ ਪੂਰਾ ਕਰ ਲਿਆ, ਪਰ ਅਸੀਂ ਡਿਸਾਈਡ ਕਰਾਂਗੇ ਵੀ ਕਦੋਂ ਇਹਨੂੰ ਐਂਡ ਕਰਨਾ, ਇਟ ਮੇ ਟੇਕ ਸਮ ਮੋਰ ਟਾਈਮ। ਸੋ ਉਹਨੇ ਜਿਹੜਾ ਉਹ ਆਇਲ ਪ੍ਰਾਈਸਿਸ ਵਾਪਸ ਥੱਲੇ ਲੈ ਆਉਂਦੇ 90 ਦੇ ਨੇੜੇ ਤੇੜੇ ਆ ਗਿਆ। ਲੇਕਿਨ ਜਿਹੜੀ ਅਨਸਰਟਨਟੀ ਹੈ ਕਿਉਂਕਿ ਹੁਣ ਜਦੋਂ ਅਸੀਂ ਲੇਟੈਸਟ ਦੇਖ ਰਹੇ ਹਾਂ ਕਿ ਟਰੰਪ ਸੇਜ਼ 10 ਇਰਾਨੀਅਨ ਮਾਈਨ ਲੇਇੰਗ ਵੈਸਲਸ ਡਿਸਟਰॉयਡ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹਦੇ 'ਤੇ ਕੋਈ ਸਾਡੇ ਕੋਲ ਰਿਪੋਰਟ ਨਹੀਂ ਹੈ ਕਿ ਵੀ ਕੋਈ ਈਰਾਨ ਨੇ ਸਟ੍ਰੇਟ ਆਫ ਹਾਰਮੂਜ਼ ਨੂੰ ਮਾਈਨ ਕਰਨਾ ਸ਼ੁਰੂ ਕੀਤਾ ਹੈ, ਪਰ ਅਸੀਂ ਜਿਹੜੀਆਂ ਉਹਨਾਂ ਦੀਆਂ 10 ਮਾਈਨਸ ਜਿਹੜੀਆਂ ਪਾਣੀ ਦੇ ਵਿੱਚ ਵੀ ਵਾਟਰ ਮਾਈਨਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ। ਫਿਰ ਜਿਹੜਾ ਇਸ ਦੇ ਉੱਤੇ ਜਿਹੜਾ ਵਿਚੋਲਗੀ ਦੀ ਕੋਸ਼ਿਸ਼ ਰੂਸ ਵੱਲੋਂ ਵੀ ਕੀਤੀ ਜਾ ਰਹੀ ਹੈ। ਕ੍ਰੈਮਲਿਨ ਸੇਜ਼ ਪੁਤਿਨਸ ਪ੍ਰਪੋਜ਼ਲ ਔਨ ਈਰਾਨ ਆਰ ਸਟਿਲ ਔਨ ਦਾ ਟੇਬਲ, ਔਰ ਪੁਤਿਨ ਔਰ ਟਰੰਪ ਦੀ ਗੱਲਬਾਤ ਵੀ ਹੋਈ ਹੈ। ਹੁਣ ਜ਼ਾਹਰ ਹੈ ਵੀ ਰਸ਼ੀਆ ਵੀ ਆਪਣਾ ਜਿਹੜਾ ਈਰਾਨ ਨੂੰ ਇਹ ਵੀ ਆਇਆ ਵੀ ਬਹੁਤ ਸਾਰੀ ਜਿਹੜੀ ਹੈ ਇੰਟੈਲੀਜੈਂਸ ਬਰੀਫਿੰਗ ਰਸ਼ੀਆ ਨੇ ਵੀ ਕੀਤੀ ਹੈ, ਚਾਈਨਾ ਵੀ ਕਰ ਰਿਹਾ ਹੈ। ਹਾਲਾਂਕਿ ਇਹ ਵੀ ਦਿਲਚਸਪ ਗੱਲ ਹੈ ਜਦੋਂ ਆਇਤੁੱਲਾ ਖਮੀਨੀ ਨੇ 1979 ਦੇ ਵਿੱਚ ਟੇਕ ਓਵਰ ਕੀਤਾ ਈਰਾਨ ਨੂੰ, ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਤੇ ਉਹਨੇ ਕਿਹਾ ਸੀ ਵੀ ਦੋ ਸ਼ੈਤਾਨ ਨੇ, ਅਮਰੀਕਾ ਵੱਡਾ ਸ਼ੈਤਾਨ ਹੈ, ਸੋਵੀਅਤ ਯੂਨੀਅਨ ਛੋਟਾ ਸ਼ੈਤਾਨ ਹੈ। ਸੋ ਇੱਕੋ ਵੇਲੇ ਉਦੋਂ ਬਿਲਕੁਲ ਹੌਸਟਿਲਿਟੀ ਸੀ, ਲੇਕਿਨ ਵਕਤ ਦੇ ਨਾਲ ਹੁਣ ਪੁਤਿਨ ਨੂੰ ਵੀ ਲੱਗਦਾ ਵੀ ਮੈਨੂੰ ਤਾਂ ਯੂਕਰੇਨ 'ਚ ਫਸਾਇਆ ਹੋਇਆ ਸੀ, ਹੁਣ ਮੈਂ ਵਿਚੋਲਗੀ ਕਰਦਾ। ਹਾਲਾਂਕਿ ਇਹ ਵੀ ਆਇਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਕਿਹਾ ਕਿ ਜੀ ਸ਼ੁਕਰੀਆ ਤੁਹਾਡੇ ਵਿਚੋਲਗੀ ਦੀ ਆਫਰ ਦਾ, ਪਰ ਤੁਸੀਂ ਯੂਕਰੇਨ ਵਾਰ ਹੀ ਐਂਡ ਕਰ ਦਿਓ, ਇੰਨਾ ਹੀ ਬੜਾ ਹੈ, ਬਾਕੀ ਅਸੀਂ ਇੱਧਰ ਦੇਖ ਲਾਂਗੇ। ਔਰ ਇਸ ਸਾਰੇ ਦੇ ਉੱਤੇ ਕਿਉਂਕਿ ਅਨਸਰਟਨਟੀ ਇਸ ਲੈਵਲ ਦੀ ਬਣੀ ਹੋਈ ਹੈ ਕਿ ਇਹ ਜੰਗ ਕਿਸੇ ਵੇਲੇ ਵੀ ਰੁਕ ਸਕਦੀ ਹੈ। ਪਰ ਜਿਵੇਂ ਮੈਂ ਇਹ ਨਹੀਂ ਹੈ ਕਿ ਵੀ ਮੈਂ ਕੋਈ ਸਿਨਿਕਲ ਵਿਊ ਪੁਆਇੰਟ ਇਜ਼ਰਾਈਲ ਬਾਰੇ ਲੈ ਰਿਹਾ, ਪਰ ਅਮਰੀਕਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਵੀ ਇਸ ਨੂੰ ਵਿਕਟਰੀ ਡਿਕਲੇਅਰ ਕਰੀਏ, ਪਰ ਮੈਨੂੰ ਇਹ ਲੱਗਦਾ ਵੀ ਨੈਤਨਯਾਹੂ ਨੇ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦੇਣਾ ਨੇੜੇ ਜੇ ਆ ਕੇ, ਜਾਂ ਕੋਈ ਹੋਰ। ਈਰਾਨ ਉਹ ਨਹੀਂ ਚਾਹੁੰਦਾ ਕਿ ਵੀ ਇਹ ਜੰਗ, ਉਹ ਤਾਂ ਚਾਹੁੰਦਾ ਹੈ ਵੀ ਈਰਾਨ ਨੂੰ ਬਿਲਕੁਲ ਗਜ਼ਾ ਬਣਾ ਦਿੱਤਾ ਜਾਏ, ਮਲੀਆ ਮੇਟ ਕਰ ਦਿੱਤਾ ਜਾਏ, ਔਰ ਦੂਸਰਾ ਜਿਹੜਾ ਕਿ ਅਮਰੀਕਾ ਦੇ ਇੰਟਰਸਟ ਦੇ ਵਿੱਚ ਨਹੀਂ ਹੈ। ਸੋ ਇਸ ਨੂੰ ਹੀ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਹੁਣ ਇੱਕ ਔਰ ਦੂਸਰੇ ਪਾਸੇ ਜਿਹੜਾ ਈਰਾਨ ਦਾ ਰਵੱਈਆ ਹੈ, ਉਹਨੇ ਵੀ ਈਰਾਨ ਨੇ ਕਿਹਾ ਕਿ ਵੀ ਇਹ ਸਟੇਟ ਆਫ ਹਾਰਮੂਜ਼ ਕੁਡ ਬੀ ਸਟੇਟ ਆਫ ਡਿਫੀਟ ਫਾਰ US, ਕਿ ਵੀ ਅਸੀਂ ਡਿਸਾਈਡ ਕਰਾਂਗੇ ਵੀ ਕਹਿੰਦੇ ਸ਼ੁਰੂ ਅਮਰੀਕਾ ਇਜ਼ਰਾਈਲ ਨੇ ਕੀਤੀ ਹੈ ਜੰਗ, ਕਦੋਂ ਬੰਦ ਕਰਨੀ ਹੈ ਉਹ ਅਸੀਂ ਡਿਸਾਈਡ ਕਰਾਂਗੇ। ਇਹਦਾ ਮਤਲਬ ਇਹ ਹੈ ਕਿ ਉਹ ਇਸ ਕਿਸਮ ਦੀ ਗਾਰੰਟੀ ਹੀ ਚਾਹੁੰਦੇ ਹੋਣਗੇ ਕਿ ਬਈ ਘੱਟੋ ਘੱਟ ਇਨ ਫਿਊਚਰ, ਕਿਉਂਕਿ ਉਹਨਾਂ ਦਾ ਕੌੜਾ ਤਜਰਬਾ ਹੈ, 2 ਵਾਰ ਗੁਫ਼ਤਗੂ ਹੋਈ ਔਰ ਪਹਿਲੀ ਵਾਰ ਹਮਾਸ ਦੇ ਨਾਲ ਗੱਲਬਾਤ ਦੇ ਦੌਰਾਨ ਦੋਹਾ ਦੇ ਉੱਤੇ ਇਜ਼ਰਾਈਲ ਨੇ ਜਿਹੜਾ ਉਹ ਹਮਲਾ ਕੀਤਾ, ਹਾਲਾ ਬਚ ਗਈ ਹਮਾਸ ਦੀ ਲੀਡਰਸ਼ਿਪ। ਇੱਧਰ ਅਮਰੀਕਾ ਨੇ ਜਦੋਂ 12 ਰੋਜ਼ਾ ਜੰਗ ਜੂਨ ਦੇ ਵਿੱਚ ਮੁੱਕੀ ਔਰ ਉਸ ਤੋਂ ਬਾਅਦ ਹੁਣ ਗੱਲਬਾਤ ਚੱਲ ਰਹੀ ਸੀ ਔਰ ਗੱਲਬਾਤ ਪ੍ਰੋਗਰੈਸ ਹੋ ਰਹੀ ਸੀ, ਐਂਡ ਇਜ਼ਰਾਈਲ ਨੇ ਜਿਹੜਾ ਉਹ ਖੁਫੀਆ ਇਨਫੋਰਮੇਸ਼ਨ ਦਾ ਬਹਾਨਾ ਲਾ ਕੇ ਜਿਹੜਾ ਅਮਰੀਕਾ ਨੂੰ ਘੜੀਸ ਲਿਆ ਇਸ ਸਾਰੇ ਦੇ ਵਿੱਚ। ਸੋ ਹੁਣ ਇਹ ਲੱਗਦਾ ਹੈ ਕਿ ਵੀ ਸਟਰੋਂਗ ਵਿਲ ਚਾਹੀਦੀ ਹੈ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਵੀ ਕਿਹਾ ਕਿ ਈਵਨ ਮੇਰਾ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ, ਉਹਨਾਂ ਨੇ ਕਿਹਾ ਵੀ ਫਿਲਸੋਫੀਕਲੀ ਹੀ ਵਾਜ਼ ਨਾਟ ਇਨ ਫੇਵਰ ਆਫ ਦਾ ਵਾਰ। ਸੋ ਜ਼ਾਹਰ ਹੈ ਕਿ ਇੱਕ ਪਾਸੇ ਮਿਸਟਰ ਵੈਂਸ
ਜਾਂ ਦੂਸਰੇ ਹੋਣਗੇ। ਦੂਜੇ ਪਾਸੇ ਮਾਰਕੋ ਰੂਬੀਓ ਜਾਂ ਉਹਨਾਂ ਦਾ ਸਨ ਇਨ ਲਾ ਜਿਹੜਾ ਕੁਸ਼ਨਰ ਔਰ ਦੂਸਰੇ ਜਿਹੜੇ ਸੱਜਣ ਨੇ ਜਿਨ੍ਹਾਂ ਨੂੰ ਗੱਲਬਾਤ ਲਈ ਲਾਇਆ ਹੋਇਆ ਸੀ, ਵਿਟਨਰ ਕਿ ਕੀ ਨਾਂ ਹੈ ਉਹਨਾਂ ਦਾ। ਸੋ ਇਹਨੂੰ ਕਹਿੰਦੇ ਨੇ ਕਿ ਵੀ ਹੁਣ ਸ਼ਾਇਦ ਜਿਵੇਂ ਈਰਾਨ ਨੇ ਡਿਫਾਈਨਡ ਪੋਸਚਰ ਲਿਆ ਹੈ, ਈਰਾਨ ਕਹਿੰਦਾ ਕਿ ਵੀ ਅਸੀਂ ਇਹਨੂੰ ਕਈ ਮਹੀਨੇ ਤੱਕ ਇਸ ਜੰਗ ਨੂੰ ਕਰ ਸਕਦੇ ਹਾਂ। ਡੀਸੈਂਟਰਲਾਈਜ਼ ਉਹਨਾਂ ਨੇ ਆਪਣੀਆਂ ਕਮਾਂਡ ਸਟਰਕਚਰ ਦਾ ਉਹਨਾਂ ਦਾ ਟੁੱਟ ਗਿਆ ਸੈਂਟਰਲ ਸਟਰਕਚਰ, ਲੇਕਿਨ ਸਰਪ੍ਰਾਈਜ਼ ਐਲੀਮੈਂਟ ਉਹ ਬਾਰ-ਬਾਰ ਕਹਿ ਰਹੇ ਨੇ ਵੀ ਅਸੀਂ ਕੁਛ ਐਸਾ ਸਰਪ੍ਰਾਈਜ਼ ਦੇਵਾਂਗੇ ਕਿ ਵੀ ਜਿਹੜਾ ਉਹ ਬਾਂ ਕਰਾ ਦੇਵਾਂਗੇ। ਇਹ ਗਿੱਦੜ ਭਬਕੀ ਵੀ ਹੋ ਸਕਦੀ ਹੈ, ਪਰ ਜਦੋਂ ਆਲਰੇਡੀ ਈਰਾਨ ਦਾ ਸਰਪ੍ਰਾਈਜ਼ ਸੀ ਕਿ ਵੀ ਉਹਨੇ 7 ਮੁਲਕਾਂ ਦੇ ਉੱਤੇ ਅਟੈਕ ਅਮਰੀਕਨ ਬੇਸਿਸ ਤੇ ਆਇਲ ਰਿਫਾਈਨਰੀਜ਼ ਦੇ ਉੱਤੇ, ਆਰਾਮਕੋ ਜਿਹੜੀ ਚੌਥੀ ਵੱਡੀ ਦੁਨੀਆ ਦੀ ਆਇਲ ਰਿਫਾਈਨਰੀ ਸਾਊਦੀ ਅਰੇਬੀਆ ਦੀ ਸਟੇਟ ਦੀ ਜਿਹੜਾ ਸਭ ਤੋਂ ਵੱਡਾ ਆਇਲ ਪ੍ਰੋਡਿਊਸਿੰਗ ਹੈ, ਉਹਦੇ ਉੱਤੇ ਵੀ ਅਟੈਕ। ਸੋ ਉਹਦੇ ਥੱਲੇ ਜਿਹੜਾ ਈਰਾਨ ਨੇ ਆਪਣੀ ਤਾਕ ਇਸ ਕਦਰ ਉੱਥੇ ਜਮਾ ਦਿੱਤੀ ਹੈ ਕਿ ਈਵਨ ਇਰਾਕ ਨੇ ਔਰ ਇਹ ਜਿਹੜੇ ਨੇ ਮਿਸਟਰ ਮਾਰਕੋ ਰੂਬੀਓ ਨੇ ਇਹ ਕਿਹਾ, ਇਰਾਕੀ ਏਅਰ ਸਪੇਸ ਮਸਟ ਨਾਟ ਬੀ ਯੂਜ਼ਡ ਅਗੇਂਸਟ ਨੇਬਰਸ। ਇਰਾਕ ਪ੍ਰਾਈਮ ਮਿਨਿਸਟਰ ਟੈਲਸ US ਰੂਬੀਓ ਕਿ ਵੀ ਈਵਨ ਇਰਾਕ ਜਿੱਥੇ ਜਿਹੜਾ ਅੰਡਰ ਅਮਰੀਕਨ ਇਨਫਲੂਐਂਸ ਹੈ, ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਵੀ ਸਾਡੀ ਧਰਤੀ ਨੂੰ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਈਰਾਨ ਦੇ ਉੱਤੇ ਹਮਲਾ ਕਰਨ। ਸੋ ਇਹ ਅਮਰੀਕਾ ਦੇ ਲਈ ਵੀ ਸਰਪ੍ਰਾਈਜ਼ ਹੈ ਔਰ ਆਉਣ ਵਾਲੇ ਪੋਸਟ ਵਾਰ ਸਿਚੁਏਸ਼ਨ 'ਚ ਇਹ ਜਿਹੜੀਆਂ ਕੰਟਰੀਜ਼ ਜਿਨ੍ਹਾਂ ਨੇ ਅਮਰੀਕਾ ਨੂੰ ਅੱਡੇ ਦਿੱਤੇ ਹੋਏ ਸੀ ਆਪਣੀ ਸੁਰੱਖਿਆ ਦੇ ਲਈ, ਇਹ ਕਿੰਨਾ ਟੋਲਰੇਟ ਕਰਨਗੇ, ਕਿੰਨਾ ਕੁ ਉਹਨਾਂ ਦਾ ਦਮਖਮ ਹੈ। ਰਜੀਮ ਚੇਂਜ ਵੀ ਹੋ ਸਕਦਾ ਹੈ। ਬਹਿਰੀਨ ਦੇ ਵਿੱਚ ਹਜ਼ਾਰਾਂ ਲੋਕ ਬਾਹਰ ਨਿਕਲੇ ਨੇ, ਉਹ ਰਜੀਮ ਚੇਂਜ ਮੰਗਦੇ ਨੇ। ਸੋ ਕਾਫੀ ਕੁਛ ਇਹ ਹੈ, ਪਰ ਇਹ ਹੁਣ ਸ਼ਾਇਦ ਗੱਲ ਆਉਣ ਵਾਲੇ ਦਿਨਾਂ 'ਚ ਹੀ ਹੋਏਗੀ ਕਿ ਹੂ ਬਲਿੰਕਸ ਫਸਟ, ਕਿ ਅੱਖ ਪਹਿਲਾਂ ਕੌਣ ਝਪਕਦਾ ਹੈ। ਹੁੰਦਾ ਨਾ ਤੁਸੀਂ ਇੱਕ ਲਾ ਕੇ ਇੱਕ ਟੱਕ ਦੇਖ ਰਹੇ ਹੋ, ਮਤਲਬ ਇਹ ਹੈ ਵੀ ਹੂ ਬਲਿੰਕਸ। ਪਰ ਅਸੀਂ ਸਮਝਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਆਰਟ ਹੈ। ਜੇ ਤਾਲਿਬਾਨ ਦੇ ਨਾਲ ਜਿਹੜੀ 20 ਸਾਲ ਜੰਗ ਨੈਟੋ ਔਰ ਅਮਰੀਕਾ ਦੀ ਸੀ, ਉੱਥੇ ਵੀ ਉਹਨੂੰ ਉਸਾਮਾ ਨੂੰ ਮਾਰ ਕੇ ਪਰਪਸ ਤਾਂ 10 ਸਾਲ ਪਹਿਲਾਂ ਹਾਸਲ ਕਰ ਲਿਆ ਸੀ, ਲੇਕਿਨ ਉਹਨੂੰ ਖ਼ਤਮ ਕਿਵੇਂ ਕਰਨਾ ਹੈ ਉਹ ਉਹਨਾਂ ਨੂੰ ਜਿਹੜੇ ਪ੍ਰੈਜ਼ੀਡੈਂਟ ਉਸ ਪੀਰੀਅਡ ਸੀ ਸਣੇ ਓਬਾਮਾ ਦੇ ਔਰ ਦੂਸਰੇ, ਉਹਨਾਂ ਦੀ ਹਿੰਮਤ ਨਹੀਂ ਸੀ ਪੈਂਦੀ। ਉਹ ਟਰੰਪ ਨੇ ਤੋੜਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਵੀ ਇਹ ਸਮਝਦੇ ਨੇ ਵੀ ਮੈਜੋਰਿਟੀ ਅਮਰੀਕਨ ਇਸ ਜੰਗ ਦੇ ਖਿਲਾਫ ਨੇ ਔਰ ਇਹ ਲੂਜ਼ਿੰਗ ਪ੍ਰੋਪੋਜੀਸ਼ਨ ਹੋ ਸਕਦੀ ਹੈ ਜੇ ਬਾਡੀ ਬੈਗ ਆਣੇ ਸ਼ੁਰੂ ਹੋਏ। ਜੇ ਸਟੇਟ ਆਫ ਹਾਰਮੂਜ਼ ਹਾਲਾਂਕਿ ਇਹ ਚੱਲ ਰਿਹਾ ਕਿ ਜੀ ਈਰਾਨ ਦਾ ਇੱਕ ਡਿਸਟੈਂਟ ਆਈਲੈਂਡ ਹੈ ਕਾਰਗਲ, ਔਰ ਉੱਥੇ ਉਹਨਾਂ ਦਾ ਬਹੁਤ ਸਾਰੀ ਲੋਡਿੰਗ ਦੂਜੀ ਤੀਜੀ ਆਇਲ ਦੀ ਹੁੰਦੀ ਹੈ, ਉਹਦੇ ਤੇ ਜੇ ਕਬਜ਼ਾ ਕਰ ਲਓ ਔਰ ਦੂਜਾ, ਪਰ ਉਹਦੇ 'ਚ ਵੀ ਕੈਜੂਅਲਟੀਜ਼ ਦਾ ਔਰ ਦੂਸਰੇ ਦਾ ਫੀਅਰ ਹੈ। ਸੋ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਵੀ ਇਹ ਜੰਗ ਬਰਬਾਦੀ ਹੁੰਦੀ ਹੈ, ਬੇਗੁਨਾਹ ਜਿਹੜੇ ਲੋਕ ਮਾਰੇ ਜਾਂਦੇ ਨੇ। ਸਾਡੇ ਫੌਜੀ ਅਮਰੀਕਾ ਦੀ ਫੌਜ ਉਹ ਆਪਣੇ ਯੰਗ ਬੱਚੇ ਕੇ 18 19 ਸਾਲ ਦੇ ਤਾਂ ਫੌਜ 'ਚ ਹੁੰਦੇ ਨੇ, ਔਰ ਜਿਹੜੇ ਲੋਕ ਉੱਥੇ ਨੇ ਜਿਹੜੇ ਬੇਗੁਨਾਹ ਜਿਨ੍ਹਾਂ ਦੇ ਉੱਤੇ ਬੰਬ ਵਰਸ ਰਹੇ ਨੇ, ਉਹ ਭਾਵੇਂ ਇਧਰਲੇ ਹੋਣ ਭਾਵੇਂ ਇਜ਼ਰਾਈਲ ਦੀ ਵੀ ਤਬਾਹੀ ਜਿਹੜੀ ਹੈ ਉਹ ਤੈਲ ਅਵੀਵ ਔਰ ਦੂਸਰੇ 'ਚ ਕਾਫੀ ਤਬਾਹੀ ਮਚਾਈ ਹੈ। ਸੋ ਅਸੀਂ ਜਿਹੜੀ ਹੈ ਅਮਨ ਦੀ ਅਰਦਾਸ ਕਰਦੇ ਹਾਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਇੱਥੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ, ਵਿਊਅਰਸ ਹੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ
TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਅਫਗਾਨ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਉਹ ਸਟੇਟ ਡਿਪਾਰਟਮੈਂਟ ਨੇ ਅਫਗਾਨ ਤਾਲਿਬਾਨ ਰਜੀਮ ਨੂੰ ਅਮਰੀਕਨਾਂ ਨੂੰ ਅਗਵਾ ਕਰਕੇ ਲੰਬਾ ਵਕਤ ਰੱਖਣ ਅਤੇ ਦੁਸ਼ਮਣੀ ਭਰੀ ਡਿਪਲੋਮੈਸੀ ਲਈ ਜ਼ਿੰਮੇਵਾਰ ਦੱਸਿਆ। ਸਟੇਟ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਤਾਲਿਬਾਨ ਦਹਿਸ਼ਤਗਰਦ ਤਰੀਕਿਆਂ ਨਾਲ ਅਗਵਾ ਕੀਤੇ ਅਮਰੀਕਨ ਵਿਅਕਤੀਆਂ ਦੇ ਇਵਜ਼ ਵਿੱਚ ਮੋਟੀ ਰਕਮ ਮੰਗਦੇ ਹਨ ਜਾਂ ਅਮਰੀਕਨ ਨੀਤੀ ਵਿੱਚ ਰਾਹਤ ਮੰਗਦੇ ਹਨ। ਸੋ ਸਟੇਟ ਡਿਪਾਰਟਮੈਂਟ ਵੱਲੋਂ ਅਮਰੀਕਨਾਂ ਨੂੰ ਅਫਗਾਨ ਨਾ ਜਾਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਔਰ ਅਮਰੀਕਾ ਦਾ ਇਹ ਫੈਸਲਾ ਪਾਕਿਸਤਾਨ ਲਈ ਇੱਕ ਵੱਡੀ ਰਾਹਤ ਹੈ, ਜਿਹੜਾ ਅਫਗਾਨ ਤਾਲਿਬਾਨ ਦੀ ਦਹਿਸ਼ਤਗਰਦੀ ਦੇ ਖਿਲਾਫ ਪੂਰੀ ਤਰ੍ਹਾਂ ਕਾਰਵਾਈ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਪਰਸੋਂ ਯਾਨੀ ਕਿ ਵੀਰਵਾਰ 12 ਮਾਰਚ ਨੂੰ 2 ਵਜੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਇੱਕ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ ਔਰ ਇਹ ਪ੍ਰੈਸ ਕਾਨਫਰੰਸ ਦਾ ਮੇਨ ਫੋਕਸ ਜੋ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਜਿਹੜੇ ਪਿਛਲੇ 4 ਮਹੀਨੇ 'ਚ 32 ਦੇ ਕਰੀਬ ਨੌਜਵਾਨ ਸਿੱਖ ਨੌਜਵਾਨ, ਜਿਨ੍ਹਾਂ 'ਚ ਮੈਜੋਰਿਟੀ ਕੀ ਆਲਮੋਸਟ ਸਾਰੇ ਹੀ ਨੇ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਔਰ ਖ਼ਾਸ ਤੌਰ 'ਤੇ ਜਦੋਂ ਬਾਰਡਰ ਦੇ ਉੱਤੇ ਇੱਕ ਇਹਨਾਂ ਦੀ ਪੁਲਿਸ ਚੌਂਕੀ 'ਚ 2 ਪੁਲਸੀਏ ਜਿਹੜੇ ਨੇ ਉਹ ਕਿਹਨਾਂ ਹਾਲਾਤਾਂ 'ਚ ਮਰੇ ਜਾਂ ਕੀ ਹੋਇਆ, ਲੇਕਿਨ ਉਸ 'ਚ ਉਹਨਾਂ ਨੇ 4 ਸਿੱਖ ਨੌਜਵਾਨਾਂ ਨੂੰ ਝੂਠੇ ਜਿਹੜਾ ਉਸ ਦੇ ਵਿੱਚ ਉਲਝਾਉਣ ਦੀ ਚੁੱਕਿਆ ਔਰ ਉਹਨਾਂ 'ਚ ਰਣਜੀਤ ਸਿੰਘ ਨਾਂ ਦਾ 19 ਸਾਲਾ ਨੌਜਵਾਨ ਜਿਹੜਾ ਉਸ ਨੂੰ ਉਹਨਾਂ ਨੇ ਘਰੋਂ ਲੈ ਕੇ ਗਏ ਮਾਂ ਦੇ ਸਾਹਮਣੇ ਔਰ ਦੂਸਰਾ ਔਰ ਉਸ ਨੂੰ ਇੰਨਾ ਟੌਰਚਰ ਕੀਤਾ ਕਿ ਉਹ ਟੌਰਚਰ ਦੇ ਦੌਰਾਨ ਹੀ ਮਰ ਗਏ ਔਰ ਬਾਅਦ 'ਚ ਉਹਨਾਂ ਨੇ ਉਹਦੇ ਹੋਇਆ ਕਿ ਜੀ ਗੱਡੀ ਉਲਟ ਗਈ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਸੋ ਇਹ 19 ਸਾਲਾ ਨੌਜਵਾਨ ਰਣਜੀਤ ਸਿੰਘ ਜਿਹੜਾ ਇਹ ਇੱਕ ਰੈਲਿੰਗ ਪੁਆਇੰਟ ਬਣਿਆ। ਪਰਿਵਾਰ ਨੇ ਆਵਾਜ਼ ਚੁੱਕੀ, ਨੌਜਵਾਨ ਇਕੱਠੇ ਹੋਏ, ਫਿਰ ਜਿਹੜਾ ਇੱਕ ਵੱਡਾ ਇਕੱਠ ਗੁਰਦਾਸਪੁਰ 'ਚ ਹੋਇਆ ਔਰ ਨਤੀਜੇ ਦੇ ਤੌਰ 'ਤੇ ਇਸ ਦਾ ਜਿਹੜਾ ਨੋਟਿਸ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਚੱਲ ਰਿਹਾ, ਪੋਸਟਮਾਰਟਮ ਵੀ ਡਿਫਰੈਂਟ ਥਾਂ 'ਤੇ ਹੋਇਆ। ਲੇਕਿਨ ਇਹ ਪਹਿਲਾ ਮੌਕਾ ਸੀ। ਪਹਿਲੇ 34 'ਚ ਤਾਂ ਉਹਨਾਂ ਨੇ ਇਵੇਂ ਹੀ ਉਹਨਾਂ ਨੂੰ ਡਰੱਗ ਔਰ ਦੂਜੇ ਨਾਲ ਜੋੜ ਕੇ ਜਿਹੜਾ ਇਸ ਖਾਤੇ 'ਚ ਪਾਇਆ ਗਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੈ, ਸਿੱਖ ਨੁਮਾਇੰਦੇ ਇਸ ਦੇ ਵਿੱਚ ਹੋਣਗੇ, ਮੈਂ ਵੀ ਇਸ ਦੇ ਵਿੱਚ ਸ਼ਮੂਲੀਅਤ ਕਰਾਂਗਾ। ਸੋ ਇਹ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਵੀ ਬਾਹਰੋਂ ਵੀ ਡਾਇਸਪੋਰਾ ਸਿੱਖ ਇਸ ਦੇ ਉੱਤੇ ਲਾਮਬੰਦ ਹੋਣ ਔਰ ਇਹਨੂੰ ਇੱਕ ਫੋਕਸ ਦੇ ਤੌਰ ਤੇ ਜਿਹੜਾ ਉਹ ਗੱਲ ਨੂੰ ਅੱਗੇ ਤੋਰਿਆ ਜਾਏ। ਬਿਲਕੁਲ ਦੇਖੋ, ਡਿਵੈਲਪਮੈਂਟਸ ਬੜੀ ਤੇਜ਼ੀ ਨਾਲ ਹੋ ਰਹੀਆਂ। ਅਸੀਂ ਇਹ ਦੇਖਿਆ ਕਿ ਕਿਵੇਂ ਭਾਰਤ ਜਿਹੜਾ ਕਿ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ 7, 8, 9, 10 ਮਈ 2025 ਨੂੰ ਮੁਕੰਮਲ ਤੌਰ ਤੇ ਪਾਕਿਸਤਾਨ ਤੋਂ ਹਾਰਿਆ, ਸ਼ਿਕਸਤ ਖਾਧੀ। ਉਹਨੇ ਦੇਖਿਆ ਔਰ ਇਸ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ, ਇਸਲਾਮਿਕ ਵਰਲਡ 'ਚ ਵੀ, ਅਮਰੀਕਾ ਦੀਆਂ ਨਜ਼ਰਾਂ 'ਚ ਵੀ
ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਆਸਮ ਮੁਨੀਰ ਉਹਨਾਂ ਦੇ ਫੀਲਡ ਮਾਰਸ਼ਲ ਔਰ ਉਹਨਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ। ਸੋ ਭਾਰਤ ਨੇ ਦੇਖਿਆ ਕਿ ਵੀ ਇਹ ਜਿਹੜੀ ਸਾਡੀ ਨੀਤੀ ਸੀ ਇਹ ਤਾਂ ਫੇਲ ਹੋਈ। ਅਸੀਂ ਤਾਂ ਪਾਕਿਸਤਾਨ ਨੂੰ ਫੇਲਡ ਸਟੇਟ ਔਰ ਇਕਨੋਮਿਕ ਕਲੈਪਸ ਔਰ ਦਹਿਸ਼ਤਗਰਦੀ ਦਾ ਐਪੀ ਸੈਂਟਰ ਔਰ ਇਹ ਪ੍ਰੋਪੇਗੈਂਡਾ ਲਾਈਨ ਸੀ। ਸੋ ਉਹਨਾਂ ਨੇ ਦੂਸਰੇ ਪਾਸੇ ਅਫਗਾਨ ਤਾਲਿਬਾਨ ਰਜੀਮ ਜਿਹਨੂੰ ਪਾਵਰ 'ਚ ਲਿਆਉਣ ਦੇ ਲਈ ਜਾਂ ਇਉਂ ਕਹੀਏ ਕਿ ਜਿਹੜੀ ਰੈਜ਼ਿਸਟੈਂਸ ਉਹ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਅਫਗਾਨਾਂ ਨੇ ਕੀਤੀ ਜਾਂ ਬਾਅਦ ਦੇ ਵਿੱਚ ਨੈਟੋ ਦੇ ਪੀਰੀਅਡ 'ਚ ਹੋਈ, ਉਸ 'ਚ ਵੱਡਾ ਰੋਲ ਜਿਹੜਾ ਉਹ ਪਾਕਿਸਤਾਨ ਦਾ ਸੀ। ਉਹਨਾਂ ਦੀ ਟ੍ਰੇਨਿੰਗ ਵੀ ਔਰ ਉਹਨਾਂ ਦੇ ਸਾਰੇ ਨਾਲ ਜੁੜੇ ਹੋਏ ਔਰ ਇਸ ਸਾਰੇ ਨੂੰ ਉਹਨਾਂ ਨੇ ਇੰਡੀਆ ਨੇ ਆਪਣਾ ਹਾਲਾਂ ਜਿੰਨੀਆਂ ਵੀ ਉੱਥੇ ਪਹਿਲਾਂ ਵੀ ਰਜੀਮ ਬਣਦੀਆਂ ਰਹੀਆਂ, ਈਵਨ ਜ਼ਾਹਿਰ ਸ਼ਾਹ ਦੇ ਜ਼ਮਾਨੇ ਤੋਂ ਹੀ ਅਫਗਾਨਿਸਤਾਨ ਦੇ ਨਾਲ ਭਾਰਤ ਨੇ ਇਸ ਲਈ ਹਾਲਾਂ ਜਿਹੜੇ ਰਹਿਣ ਵਾਲੇ ਭਾਰਤ ਦੇ ਮੁਸਲਮਾਨ ਨੇ ਉਹਨਾਂ ਦਾ ਨੱਕ 'ਚ ਦਮ ਕੀਤਾ ਹੋਇਆ ਕਿ ਤੁਸੀਂ ਗਜ਼ਨੀ ਦੀ ਔਲਾਦ ਔਰ ਤੁਸੀਂ ਅਬਦਾਲੀ ਦੀ ਔਲਾਦ ਔਰ ਤੁਸੀਂ ਫਲਾਣਾ। ਲੇਕਿਨ ਉਹਨਾਂ ਦੇ ਨਾਲ ਯਾਰੀ ਪਾਉਣ ਦਾ ਡਰਾਮਾ ਹਿਊਮੈਨਿਟੇਰੀਅਨ ਏਡ ਦੇ ਨਾਂ ਥੱਲੇ ਜਾਂ ਜੀ ਅਸੀਂ ਸੜਕਾਂ ਡਿਵੈਲਪ ਕਰ ਰਹੇ ਹਾਂ, ਹਸਪਤਾਲ ਬਣਾ ਰਹੇ ਹਾਂ, ਇਨਫਰਾਸਟ੍ਰਕਚਰ, ਪਰ ਇਹ ਬਹਾਨੇ ਨਾਲ ਇਹਨਾਂ ਦੇ ਕੌਂਸੂਲੇਟ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿੱਥੋਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਉਹ ਹੁਣ ਅੱਜ ਦੀ ਡੇਟ 'ਚ ਤਹਿਰੀਕੇ ਤਾਲਿਬਾਨ ਹੋਏ ਜਿਹਨੂੰ ਇੰਡੀਆ ਹੀ ਫਾਈਨੈਂਸ ਕਰਦਾ, ਟ੍ਰੇਨ ਕਰਦਾ, ਇਕਵਿਪਮੈਂਟ ਔਰ ਜੋ ਜਿਹੜੇ ਨੇ ਐਕਸਪਲੋਸਿਵ ਔਰ ਉਹਨਾਂ ਤੱਕ ਪਹੁੰਚਦੇ ਕਰਦੇ ਨੇ। ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ BLA ਉਹ ਵੀ ਇੰਡੀਆ ਦੀ ਪ੍ਰੌਕਸੀ। ਔਰ ਅਮਰੀਕਾ ਨੇ ਬੇਸ਼ੱਕ ਜਦੋਂ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਦੋਹਾ ਕਤਰ ਦੇ ਵਿੱਚ ਹੋਈ, ਪਾਕਿਸਤਾਨ ਨੇ ਫੈਸਿਲੀਟੇਟ ਕੀਤਾ। ਉਦੋਂ ਤਾਲਿਬਾਨ ਨੇ ਕਿਹਾ ਸੀ ਜੀ ਇੰਡੀਆ ਨੇੜੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਸ ਵੇਲੇ ਇੰਡੀਆ ਕਰਜ਼ਾਈ ਜਿਹੜਾ ਕਿ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜੋ ਵੀ ਸੀ ਉਹਦੇ ਰਾਹੀਂ ਗੜਬੜ ਕਰ ਰਿਹਾ ਸੀ। ਲੇਕਿਨ ਇੱਧਰੋਂ ਕਿਉਂਕਿ ਜਿਹੜਾ ਤਾਲਿਬਾਨ ਰਜੀਮ ਹੋਂਦ 'ਚ ਆਇਆ ਉਹਨਾਂ ਨੇ ਆਪਣੇ ਤੌਰ ਤਰੀਕੇ ਛੱਡੇ ਨਹੀਂ, ਨਾ ਉਹਨਾਂ ਨੇ ਜਿਹੜੇ ਬੇਸਿਕ ਹਿਊਮਨ ਰਾਈਟਸ ਖਾਸ ਤੌਰ 'ਤੇ ਬੱਚਿਆਂ ਦੀ ਤਾਲੀਮ ਔਰ ਦੂਸਰੇ ਤੀਸਰੇ ਨੂੰ ਲੈ ਕੇ ਜਿਹੜਾ ਉਹ ਉਸ ਕਿਸਮ ਦੀ ਲਾਈਨ ਰੱਖੀ। ਪਲੱਸ ਜਿਨ੍ਹਾਂ ਨੂੰ ਇੱਕ ਸਵਾਦ ਪਿਆ ਹੋਏ ਫਿਰੌਤੀਆਂ ਦਾ, ਦਹਿਸ਼ਤਗਰਦੀ ਦਾ, ਦੂਜੇ ਤੀਜੇ, ਉਹਨਾਂ ਨੂੰ ਫਿਰ ਹੋਰ ਤਸੱਲੀ ਵੀ ਇੰਡੀਆ ਨੇ ਉਹਨੂੰ ਟੂ ਦਾ ਫੁੱਲ ਐਕਸਟੈਂਟ ਯੂਜ਼ ਕੀਤਾ। ਉਹਨਾਂ ਦੇ ਜਿਹੜਾ ਉਹਨੂੰ ਮਤੱਕੀ ਨੂੰ ਸੱਦ ਕੇ ਜਵਾਈਆਂ ਵਾਂਗ ਰੱਖਿਆ ਦੂਸਰਾ। ਲੇਕਿਨ ਤਾਲਿਬਾਨ ਨੇ ਵੀ ਉਹਨਾਂ ਨੂੰ ਲੱਗਿਆ ਕਿ ਜੀ ਲਓ ਜੀ ਸਾਨੂੰ ਤਾਂ ਹੁਣ ਇੰਡੀਆ ਦੀ ਰੈਕਗਨੀਸ਼ਨ ਹੈ। ਤੇ ਜਦੋਂ ਇੰਡੀਆ ਤੇ ਇਜ਼ਰਾਈਲ ਨੇੜੇ ਆਏ ਤੇ ਇਹ ਵੀ ਲੱਗਣ ਲੱਗ ਗਿਆ ਉਹਨਾਂ ਨੂੰ। ਉਹਨਾਂ ਨੇ ਕਿਹਾ ਜੀ ਸਾਡੀ ਇਜ਼ਰਾਈਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ। ਔਰ ਕਦੇ ਵੀ ਉਹਨਾਂ ਨੇ ਤੁਹਾਨੂੰ ਉਸ ਰਜੀਮ ਦਾ ਕੋਈ ਫਲਸਤੀਨੀਆਂ ਦੇ ਹੱਕ 'ਚ ਜਾਂ ਕਸ਼ਮੀਰੀਆਂ ਦੇ ਹੱਕ 'ਚ ਜਿਹੜੇ ਕਿ ਜੈਨੂਇਨ ਕੇਸ ਨੇ ਕੋਈ ਤੁਹਾਨੂੰ ਉਹਨਾਂ ਦਾ ਬਿਆਨ ਜਾਂ ਉਹਨਾਂ ਦਾ ਸਟੈਂਡ ਨਜ਼ਰ ਨਹੀਂ ਆਉਂਦਾ। ਹੁਣ ਇਹਨਾਂ ਹਾਲਾਤਾਂ 'ਚ ਰਾਦਰ ਇਹ ਨਵਾਂ ਕੰਮ ਜਿਹੜਾ ਉਹਨਾਂ ਨੇ ਇਸ ਸਾਰੇ ਦੇ ਨਾਲ ਜੋੜਿਆ ਕਿ ਵੀ ਉਹਨਾਂ ਨੇ ਜਿਹੜੇ ਅਮਰੀਕਨ ਨੇ ਜਿਹੜੇ ਇੱਕ ਕੰਟਰੈਕਟਰ ਹੈ ਉਹਨਾਂ ਦੀ ਕਸਟਡੀ 'ਚ ਹੈ, ਕੋਈ ਹੋਰ ਰਿਸਰਚ ਸਕਾਲਰ ਹੈ, ਉਹਨਾਂ ਨੂੰ ਤੁਸੀਂ ਰੱਖ ਰਹੇ ਹੋ ਡਿਟੇਨ ਕਰਕੇ, ਫਰੌਤੀਆਂ ਮੰਗ ਰਹੇ ਹੋ ਜਾਂ ਚਾਹੁੰਦੇ ਹੋ ਕਿ ਅਮਰੀਕਾ ਜਿਹੜਾ ਉਹ ਤੁਹਾਨੂੰ ਕੰਸੈਸ਼ਨ ਦੇ। ਸੋ ਜਿਹੜੀ ਇੱਕ ਚੰਗੀ ਡਿਵੈਲਪਮੈਂਟ ਹੈ ਔਰ ਇਹ ਦੋਨੋਂ ਪਾਸੇ, ਇੱਕ ਪਾਸੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦੇ ਵਿੱਚ ਵੀ ਜਿਹੜੀ ਅਮਰੀਕਾ ਦੇ ਐਂਬੈਸਡਰ ਨੇ ਤਾਲਿਬਾਨ ਰਜੀਮ ਪ੍ਰਤੀ ਸਟੈਂਡ ਲਿਆ, ਪਲੱਸ ਪਿਛਲੇ ਕੱਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ US hostage and wrongful detainee flag raising ceremony at State Department March 9th ਪਿਛਲੇ ਕੱਲ ਹੀ ਇਹ ਸੈਰੇਮਨੀ ਹੋਈ। ਔਰ ਇਹ ਦੇਖੋ ਅਮਰੀਕਾ ਦੀ ਇਹ ਬਿਊਟੀ ਹੈ। ਹੁਣ ਜਦੋਂ ਅਸੀਂ ਜਿਹੜਾ ਨਿਸ਼ਾਨ ਸਾਹਿਬ ਨਾਲ ਲਹਿਰਾਉਂਦੇ ਆ ਅਮਰੀਕਨ ਝੰਡੇ ਦੇ ਇੱਥੇ ਕਾਰਟਰੇਟ ਉਹਨਾਂ ਦੇ ਸਿਵਿਕ ਸੈਂਟਰ ਜਾਂ ਦੂਜੇ, ਉਹਦੇ 'ਚ ਅਮਰੀਕਾ ਦਾ ਝੰਡਾ ਹੁੰਦਾ ਹੈ, ਸਟੇਟ ਦਾ ਝੰਡਾ, ਸਟੇਟ ਆਫ ਨਿਊ ਜਰਸੀ ਦਾ। ਇੱਕ ਕਾਲਾ ਝੰਡਾ ਹੁੰਦਾ ਹੈ ਮਿਸਿੰਗ ਪਰਸਨਸ ਕਿ ਜਿਹੜੇ ਦੁਨੀਆ ਭਰ 'ਚ ਅਮਰੀਕਨ ਗਏ, ਉਹਨਾਂ ਦੇ ਜਿਹੜੇ ਮਿਸਡ ਲੋਕ ਨੇ ਉਹਨਾਂ ਦੀ ਯਾਦ ਦੇ ਵਿੱਚ। ਔਰ ਇਹੀ ਜਿਹੜਾ ਸਟੇਟ ਡਿਪਾਰਟਮੈਂਟ ਨੇ ਇਸ ਫਲੈਗ ਹੋਸਟਿੰਗ ਹੀ ਇਸ ਦੇ ਉੱਤੇ ਕੀਤੀ ਕਿ US hostage and wrongful detainees flag, ਉਹ ਝੰਡਾ ਹੀ ਇਸ ਗੱਲ ਦੇ ਰਿਪਰੈਜ਼ੈਂਟ ਕਿ ਵੀ ਜਿਹੜੇ ਹੌਸਟੇਜ ਨੇ ਜਿਹੜੇ ਉਹਨਾਂ ਨੂੰ ਯਾਦ ਕਰਨਾ। ਮਤਲਬ ਇਹ ਹੈ ਵੀ ਅਮਰੀਕਾ ਭੁੱਲਦਾ ਨਹੀਂ ਹੈ ਵੀ ਉਹਨਾਂ ਦੇ ਕਿੱਥੇ ਕੀ ਬੈਠੇ ਨੇ। ਔਰ ਉਹਦੇ 'ਚ ਜਿਹੜੀ ਗੱਲ ਉਹਨਾਂ ਨੇ ਕਹੀ ਔਰ ਉਸ ਤੋਂ ਠੀਕ ਪਹਿਲਾਂ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਅਮਰੀਕਨ ਐਂਬੈਸਡਰ ਨੇ, ਔਰ ਮੈਂ ਐਸੋਸੀਏਟਿਡ ਪ੍ਰੈਸ ਕਿਉਂਕਿ ਦੁਨੀਆ ਦੀ ਮੋਸਟ ਰੈਪਿਊਟਿਡ ਨਿਊਜ਼ ਏਜੰਸੀ ਹੈ, ਉਹਨਾਂ ਦੀ ਖਬਰ ਹੈ US designates Afghanistan
as a sponsor of wrongful detention, accuses it of hostage diplomacy। कि US ने अफगानिस्तान ਨੂੰ ਡੈਜ਼ਿਗਨੇਟ ਕੀਤਾ ਹੈ ਜਿਹੜਾ wrongful detention ਜਿਹੜਾ ਹੈ ਉਸ ਨੂੰ ਸਪਾਂਸਰ ਕਰਨ ਵਾਲਾ ਹੈ ਕਿ ਉਸ ਦਾ ਪਿਓ ਹੈ, ਔਰ ਹੌਸਟੇਜ ਡਿਪਲੋਮੇਸੀ ਕਰਦਾ ਵੀ ਕਿਸੇ ਨੂੰ ਹੌਸਟੇਜ ਲੈ ਕੇ ਫਿਰ ਉਹ ਚਾਹੁੰਦਾ ਵੀ ਉਸ ਨੂੰ ਸਿਆਸੀ ਰਾਹਤ ਦਿੱਤੀ ਜਾਏ। ਔਰ ਇਹ ਈਰਾਨ ਤੋਂ ਬਾਅਦ ਅਫਗਾਨਿਸਤਾਨ ਉਹ ਮੁਲਕ ਬਣ ਗਿਆ ਹੈ ਜਿਹਨੂੰ ਇਸ ਡੈਜ਼ਿਗਨੇਸ਼ਨ ਦੇ ਨਾਲ ਅਮਰੀਕਾ ਨੇ ਜੇ ਇਹ ਡੈਜ਼ਿਗਨੇਸ਼ਨ ਉਹਦੇ ਤੇ ਸਲੈਬ ਕੀਤਾ ਹੈ। ਔਰ ਇਸ ਦੇ ਉੱਤੇ ਜਿਹੜੀ ਐਗਜ਼ੈਕਟ ਉਹਨਾਂ ਦਾ ਕਹਿਣਾ ਸੀ ਕਿ ਵੀ ਜਿਹੜੇ ਤਾਲਿਬਾਨ ਨੇ ਉਹ ਲਗਾਤਾਰ ਦਹਿਸ਼ਤਗਰਦ ਤੌਰ ਤਰੀਕੇ ਇਸਤੇਮਾਲ ਕਰ ਰਹੇ ਨੇ, ਕਿਡਨੈਪਿੰਗ ਇੰਡੀਵਿਜੂਅਲਸ ਫॉर ਰੈਂਸਮ ਔਰ ਸੀਕ ਪਾਲਿਸੀ ਕੰਸੈਸ਼ਨ ਕਿ ਜਾਂ ਫਿਰੌਤੀ ਤੇ ਜਾਂ ਅਮਰੀਕਾ ਨੂੰ ਕਹਿੰਦੇ ਨੇ ਜੀ ਸਾਡੇ ਪ੍ਰਤੀ ਆਪਣੀ ਨੀਤੀ ਬਦਲੋ। ਥੀਸ ਡੈਸਪੀਕੇਬਲ ਟੈਕਟਿਕਸ ਨੀਡ ਟੂ ਐਂਡ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਸੈਡ ਇਨ ਅ ਸਟੇਟਮੈਂਟ। ਇਹ ਐਂਡ ਹੋਣੇ ਚਾਹੀਦੇ ਨੇ। ਫਿਰ ਉਹਨਾਂ ਨੇ ਅਮਰੀਕਨਾਂ ਨੂੰ ਵੀ ਸਲਾਹ ਦਿੱਤੀ ਵੀ ਅਫਗਾਨਿਸਤਾਨ ਨਾ ਜਾਓ ਕਿਉਂਕਿ ਤਾਲਿਬਾਨ ਕੰਟੀਨਿਊਜ਼ ਟੂ ਅਨਜਸਟਲੀ ਡਿਟੇਨ ਆਵਰ ਫੈਲੋ ਅਮਰੀਕਨਸ ਐਂਡ ਅਦਰ ਫੋਰਨ ਨੈਸ਼ਨਲਸ ਕਿ ਇਹ ਜਿਹੜੇ ਬਾਕੀ ਵੀ ਨੇ ਫੋਰਨ ਔਰ ਸਾਡੇ ਸਿਟੀਜ਼ਨਸ ਨੂੰ ਡਿਟੇਨ ਕਰ ਰਹੇ ਨੇ। ਉਹਨਾਂ ਨੇ ਤਾਲਿਬਾਨ ਨੂੰ ਇਹ ਕਿਹਾ ਕਿ ਵੀ ਰਿਲੀਜ਼ ਅਮਰੀਕਨਸ ਬਿਲੀਵ ਟੂ ਬੀ ਇਨ ਇਟਸ ਕਸਟਡੀ ਇਨਕਲੂਡਿੰਗ ਡੈਨਿਸ ਕੋਇਲ, an academic researcher detained in the country since January 2025 यानी almost 1 ਸਾਲ 2 ਮਹੀਨੇ ਹੋ ਗਏ ਨੇ ਜਿਹੜਾ ਵਿਚਾਰਾ ਕੋਈ ਐਕੈਡੈਮਿਕ ਰਿਸਰਚਰ ਹੈ ਉੱਥੇ ਗਿਆ ਹੋਣਾ ਹੈ ਰਿਸਰਚ ਕਰਨ ਦੇ ਲਈ ਕਿ ਜੀ ਉਹਨੂੰ ਚੁੱਕ ਕੇ ਉਹਨਾਂ ਨੇ ਹੋਣਾ ਵੀ ਇਹਦੇ ਹੁਣ ਪੈਸੇ ਲਓ ਫਰੌਤੀ ਲਓ। ਐਂਡ ਮਹਿਮੂਦ ਹਬੀਬੀ, an Afghan American businessman who worked as a contractor for a Kabul based telecommunication company and vanished in 2022। ਹੁਣ ਇਹ ਅਫਗਾਨ ਹੈ ਖੁਦ ਪਰ ਅਮਰੀਕਨ ਸਿਟੀਜ਼ਨ ਹੈ। ਉਹ 2022 ਦਾ ਉਹਨੂੰ ਗਾਇਬ ਕੀਤਾ ਹੋਇਆ ਜਿਹੜਾ ਇੱਕ ਠੇਕੇਦਾਰ ਸੀ। ਔਰ ਇਹ ਜਿਹੜਾ ਹਬੀਬੀ ਜਿਹੜਾ ਉਹਨੂੰ ਤਾਲਿਬਾਨ ਫੋਰਸਿਸ ਨੇ ਚੁੱਕਿਆ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਔਰ ਉਹ ਅਜੇ ਵੀ ਜਿਹੜਾ ਉਸ ਨੂੰ ਲੈ ਕੇ ਬੈਠੇ ਹੋਏ ਨੇ। ਇਸੇ ਤਰ੍ਹਾਂ ਐਰਿਕ ਲੈਪਸਨ, a former National Security Council official who serves as Chief Strategy Officer at Global Reach, a non-profit that it was working on the cases of Habibi and other detained Americans, praised the designation as a clear message from the Trump administration to the Taliban that they hold the keys to resolving 4 cases of Americans who were arrested in their country and nothing will move forward in the US-Afghanistan relationship until that happens। So ਇਹ ਸੱਜਣ ਜਿਹੜੇ ਨੇ ਜਿਹੜੇ ਸਟ੍ਰੈਟਜੀ ਆਫਿਸਰ ਨੇ ਗਲੋਬਲ ਰੀਚ ਨਾਨ ਪ੍ਰੋਫਿਟ ਦੇ ਉਹਨਾਂ ਨੇ ਕਿਹਾ ਵੀ 4 ਅਮਰੀਕਨ ਇਸ ਵੇਲੇ ਤਾਲਿਬਾਨ ਦੀ ਹਿਰਾਸਤ 'ਚ ਨੇ ਔਰ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਕਿ ਤੁਸੀਂ ਹੋਸਟਾਈਲ ਡਿਪਲੋਮੇਸੀ ਕਰ ਰਹੇ ਹੋ ਔਰ ਰੋਂਗਫੁਲ ਡਿਟੈਂਸ਼ਨ ਹੈ ਇਹਦੇ ਨਾਲ ਔਰ ਉਹਨਾਂ ਨੂੰ ਇਹ ਦੱਸਿਆ ਜਾਏਗਾ ਮੈਸੇਜ ਉਹਨਾਂ ਨੂੰ ਦਿੱਤਾ ਵੀ ਤੁਹਾਨੂੰ ਕੋਈ ਰਾਹਤ ਨਹੀਂ ਮਿਲੇਗੀ ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਛੱਡਦੇ। ਇਸੇ ਤਰ੍ਹਾਂ ਜਿਹੜੇ ਮਿਸਟਰ ਮਾਈਕ ਵਾਟਸ US ਦੇ ਐਂਬੈਸਡਰ ਨੇ UN ਦੇ ਵਿੱਚ ਉਹਨਾਂ ਨੇ ਵੀ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਉੱਤੇ ਦੋਸ਼ ਲਾਇਆ ਕਿ ਉਹ hostage diplomacy ਕਰ ਰਹੇ ਨੇ, pointing to innocent Americans being detained। ਫਿਰ he also questioned the $1 billion in humanitarian aid being sought for the country when its leaders deny Afghan women their basic rights। ਕਿ ਬਈ $1 ਬਿਲੀਅਨ ਮੰਗ ਰਹੇ ਨੇ ਕਿ ਜੀ ਸਾਨੂੰ ਇਨਸਾਨੀ ਰਾਹਤ ਦਿਓ ਹਿਊਮੈਨਿਟੇਰੀਅਨ ਕੰਮਾਂ ਲਈ, ਪਰ ਉੱਥੇ ਬੱਚੀਆਂ ਨੂੰ ਜਿਹੜਾ ਛੋਟੀਆਂ ਤੱਕ ਨੂੰ ਵੀ ਪੜ੍ਹਨ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੇ UN ਸਿਕਿਉਰਿਟੀ ਕਾਉਂਸਲ 'ਚ ਕਿਹਾ ਮਿਸਟਰ ਵਾਰਡਸ ਨੇ कि Taliban's actions demonstrate bad faith and have made the US deeply skeptical of their willingness to meet their international commitment or respect Afghanistan's international obligation। कि भी जो इन्हां दे इकरार सी उहदे तो भी ये दौड़े ने, इंटरनेशनल लॉ ਨੂੰ भी ओबे नहीं करते हैं। और फिर उन्होंने कहा कि जी दोहा पीस डील सी प्रेजिडेंट डोनाल्ड ट्रंप के पीरियड साइन हुई तालिबान नाल फरवरी 2020 च ਜਿਹਦੇ 'ਚ US ਟਰੂਪ ਵਿਦਡਰਾਅਲ ਹੋਈ ਅਫਗਾਨਿਸਤਾਨ 'ਚ ਦਾ ਤਾਲਿਬਾਨ ਨੇ ਟੇਕ ਓਵਰ ਕੀਤਾ ਕੰਟਰੀ ਨੂੰ ਔਰ ਉਸ ਤੋਂ ਬਾਅਦ ਹਾਰਸ਼ ਕ੍ਰੈਕਡਾਊਨ ਔਨ ਦਾ ਰਾਈਟਸ ਆਫ ਵੂਮਨ। ਸੋ ਵਾਈਲ ਦਾ ਯੂਨਾਈਟਿਡ ਸਟੇਟਸ ਕੰਟੀਨਿਊਜ਼ ਟੂ ਪਾਰਟਿਸਿਪੇਟ ਇਨ ਦਾ ਦੋਹਾ ਪ੍ਰੋਸੈਸ ਇਟਸ ਵਰਕਿੰਗ ਗਰੁੱਪਸ ਵੀ ਡਾਊਟ ਦਾ ਤਾਲਿਬਾਨ ਮੋਟਿਵਸ। ਉਹਨੇ ਕਿਹਾ ਮਿਸਟਰ ਵਾਟਸ ਨੇ ਕਿ ਵੀ ਇਹ ਬਿਲਕੁਲ ਆਪਣੇ ਉਹੀ ਤੌਰ ਤਰੀਕੇ ਅਪਣਾ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਅਫਗਾਨਿਸਤਾਨ ਦਾ US ਸਟੇਟ ਡਿਪਾਰਟਮੈਂਟ ਵੱਲੋਂ
ਇਹ ਪਾਕਿਸਤਾਨ ਦੇ ਹੱਥ ਮਜ਼ਬੂਤ ਕਰਦਾ ਹੈ, ਕਿਉਂਕਿ ਪਾਕਿਸਤਾਨ ਨੇ ਵੀ ਜਿਹੜੀ ਵਿਚੋਲਗੀ ਤੁਰਕੀਏ ਨੇ ਕਰਨੀ ਚਾਹੀ, ਸ਼ਾਇਦ ਕਤਰ ਨੇ ਵੀ ਕਰਨੀ ਚਾਹੀ ਕਿ ਭਾਈ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਦਹਿਸ਼ਤਗਰਦੀ ਨਾ ਕਰੋ, ਪਰ ਉਹ ਜਿਹੜੀ ਇੰਡੀਆ ਦੀ ਸਾਰੀ ਡਿਪਲੋਮੇਸੀ ਦੇ ਨਾਂ ਥੱਲੇ ਜੋ ਉੱਥੇ ਦਹਿਸ਼ਤਗਰਦੀ ਨੂੰ ਜਿਹੜਾ ਉਹ ਅੱਗੇ ਤੋਰਨ ਦੀ ਲਾਈਨ ਹੈ, ਪੈਸੇ ਔਰ ਮਟੀਰੀਅਲ ਨਾਲ, ਉਹਦੀ ਬਦੌਲਤ ਉਹਨਾਂ ਦੇ ਹੌਸਲੇ ਵਧੇ ਹੋਏ ਨੇ ਰਜੀਮ ਦੇ। ਸੋ ਪਾਕਿਸਤਾਨ ਦਾ ਕੇਸ ਜਸਟੀਫਾਈ ਹੁੰਦਾ ਹੈ ਕਿ ਭਾਈ ਜੇ ਇਸ ਲੈਵਲ ਦਾ ਅਮਰੀਕਨ ਸਿਟੀਜ਼ਨ ਨਾਲ ਹੋ ਰਿਹਾ ਹੈ ਤੇ ਸਾਡੇ ਨਾਲ ਤਾਂ ਲਗਭਗ 250 ਕਿਲੋਮੀਟਰ ਦਾ ਬਾਰਡਰ ਲੱਗਦਾ ਹੈ ਲੈਂਡ ਲੌਕਡ ਹੋਣ ਕਰਕੇ, ਔਰ ਉਹਦੀਆਂ ਜ਼ਿੰਮੇਵਾਰੀਆਂ ਲੈਂਦੇ ਨੇ, ਉਹ ਭਾਵੇਂ ਮਸਜਿਦ ਦੇ ਵਿੱਚ ਅਟੈਕ ਹੋਏ ਜਾਂ ਬਾਰਡਰ ਦੇ ਉੱਤੇ ਹੋਏ ਜਾਂ ਸਿਵਿਲੀਅਨਸ ਦੇ ਉੱਤੇ ਹੋਏ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਪਾਕਿਸਤਾਨ ਦੇ ਕੇਸ ਨੂੰ ਬਿਲਡ ਕਰਦੀ ਹੈ ਕਿ ਭਾਈ ਜੋ ਪਾਕਿਸਤਾਨ ਤਾਲਿਬਾਨ ਨਾਲ ਕਰ ਰਿਹਾ ਹੈ, ਉੱਥੇ ਤਾਲਿਬਾਨ ਰਜੀਮ ਨਾਲ ਅਫਗਾਨਿਸਤਾਨ 'ਚ ਕਿ ਹੱਥਾਂ ਬਾਝ ਕਰਾ ਰਹੇ ਹਨ, ਵੈਰੀ ਮਿੱਤ ਨਾ ਹੋਏ, ਇਹੀ ਜ਼ਬਾਨ ਸਮਝਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਜਦੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਆਪਣੇ ਟਰੂਥ ਸੋਸ਼ਲ ਤੇ ਭਾਰਤ ਦੀ ਰਿਲਾਇੰਸ ਕੰਪਨੀ ਦਾ ਧੰਨਵਾਦ ਕੀਤਾ ਹੈ ਕਿ ਉਸਨੇ ਟੈਕਸਸ ਵਿੱਚ $300 ਬਿਲੀਅਨ ਖਰਚੇ ਵਾਲੀ ਕੰਪਨੀ ਖੋਲੀ ਜਾ ਰਹੀ ਹੈ। ਸੋ ਆਇਲ ਰਿਫਾਈਨਰੀ ਵਿੱਚ ਜਿਹੜਾ ਵੱਡਾ ਯੋਗਦਾਨ ਪਾਇਆ ਹੈ। ਸੋ ਵੀਡੀਓਜ਼ ਇਉਂ ਜਾਪਦਾ ਹੈ ਕਿ ਪਰਦੇ ਦੇ ਪਿੱਛੇ ਭਾਰਤ ਦੇ ਅੰਬਾਨੀਆਂ ਅਡਾਨੀਆਂ ਨੇ ਅਮਰੀਕਾ ਨਾਲ ਸੌਦੇਬਾਜ਼ੀ ਕਰ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਕਈ ਕੁਛ ਹੀ ਪਰਦੇ ਪਿੱਛੇ ਚੱਲ ਰਿਹਾ ਹੈ। ਜੇ ਅਸੀਂ ਇੰਡੀਆ ਦੇ ਹਵਾਲੇ ਨਾਲ ਦੇਖੀਏ ਤੇ ਈਰਾਨ ਵਾਰ ਦੇ ਵੇਲੇ ਤਾਂ ਉਹਨਾਂ ਨੂੰ ਬਿਲਕੁਲ ਸਾਪੀ ਸੁੱਕ ਗਿਆ। ਨਤੀਜੇ ਦੇ ਤੌਰ ਤੇ ਈਵਨ ਜਿਹੜੀ ਵਿਸ਼ਾਖਾਪਟਨਮ ਦੇ ਵਿੱਚ ਉਹਨਾਂ ਵੱਲੋਂ ਮੇਜ਼ਬਾਨੀ ਕਰਕੇ 75 ਮੁਲਕਾਂ ਦੇ ਜਿਹੜੇ ਸ਼ਿਪਸ ਨੂੰ ਸੱਦਿਆ ਹੋਇਆ ਸੀ ਨੇਵਲ ਐਕਸਾਈਜ਼ਸ ਲਈ, ਈਰਾਨ ਨੇ ਆਪਣੇ 3 ਸ਼ਿਪ ਭੇਜੇ ਔਰ ਇੱਕ ਜਿਹੜਾ ਹੈ ਉਹਨੂੰ ਵਾਪਸੀ ਦੇ ਉੱਤੇ ਸ੍ਰੀਲੰਕਾ ਦੇ ਨੇੜੇ, ਜਦੋਂ ਕਿ ਉਹ ਇੰਡੀਅਨ ਓਸ਼ਨ ਦੇ ਵਿੱਚ ਸੀ,
ਅਮਰੀਕਾ ਨੇ ਡੋਬ ਦਿੱਤਾ ਹੈ, ਜਿਹਦੇ 'ਚ ਹਾਲਾਂ ਸ੍ਰੀਲੰਕਾ ਦੇ ਰੈਸਕਿਊ ਆਪਰੇਸ਼ਨ ਨੇ 40 ਦੇ ਕਰੀਬ ਦੀ ਜਾਨ ਬਚਾਈ, 80 ਦੇ ਕਰੀਬ ਡੁੱਬ ਗਏ। ਔਰ ਦੂਸਰਾ ਵੀ ਜਿਹੜਾ ਉਹਨਾਂ ਦਾ ਜਹਾਜ਼ ਸੀ ਉਹਨੂੰ ਲੰਕਾ ਨੇ ਆਪਣੀ ਜਿਹੜੀ ਹੈ ਪੋਰਟ ਦੇ ਉੱਤੇ ਉਸ ਦਾ ਲੰਗਰ ਖਵਾਇਆ, ਉਸ ਦੀ ਐਂਕਰਿੰਗ ਕੀਤੀ। ਔਰ ਜਦੋਂ ਉਹਨਾਂ ਨੂੰ ਕਿਹਾ ਲੰਕਾ ਨੂੰ, ਉਹਨੇ ਕਿਹਾ ਕਿ ਵੀ ਨਹੀਂ, ਇਹ ਹਿਊਮੈਨੀਟੇਰੀਅਨ ਬੇਸ ਤੇ ਸਾਡਾ। ਲੇਕਿਨ ਇੰਡੀਆ ਨੇ ਈਵਨ ਇਸ ਗੱਲ ਦੇ ਉੱਤੇ ਕੋਈ ਬਲਾਲ ਵੀ ਨਹੀਂ ਜ਼ਾਹਰ ਕੀਤਾ ਕਿ ਭਾਈ ਅਸੀਂ ਮੇਜ਼ਬਾਨ ਸੀ ਤੇ ਤੁਹਾਡੇ ਨਾਲ ਇਹ ਧੱਕਾ ਹੋਇਆ ਹੈ, ਅਸੀਂ ਉਹਨਾਂ 3 ਸ਼ਿਪਸ ਨੂੰ ਰਹਿਣ ਦਿੰਦੇ, ਆਪਣੀਆਂ ਬੰਦਰਗਾਹਾਂ ਤੇ ਰਹਿਣ ਦਿੰਦੇ, ਜਾਂ ਜਿਹੜਾ ਅਮਰੀਕਾ ਦੇ ਕੋਲ ਕੋਈ ਪ੍ਰੋਟੈਸਟ ਕੀਤਾ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਜਿਹੜਾ ਸਕੂਲੀ ਬੱਚੀਆਂ ਦਾ ਮਾਰੇ ਜਾਣਾ ਹੈ, ਜਿਸ ਦੇ ਉੱਤੇ ਜ਼ਾਹਰ ਹੈ ਕਿ ਹਿਊਮੈਨੀਟੇਰੀਅਨ ਲੈਵਲ ਤੇ ਤਾਂ ਤੁਸੀਂ ਕਹਿ ਸਕਦੇ ਸੀ ਕਿ ਭਾਈ ਭਾਵੇਂ ਗਲਤੀ ਨਾਲ ਲੱਗ ਗਿਆ ਜਾਂ, ਪਰ ਉਸ ਦੇ ਉੱਤੇ ਵੀ ਜ਼ਬਾਨ ਨਹੀਂ ਖੋਲ੍ਹੀ, ਨਾ ਹੀ ਕੋਈ ਅਦਰਵਾਈਜ਼ ਖੁਮੈਨੀ ਔਰ ਉਸ ਪ੍ਰਤੀ। ਹਾਲਾਂ ਇਸ ਤੋਂ ਪਹਿਲਾਂ ਇੰਡੀਆ ਨੇ ਜੋ ਈਰਾਨ ਦੇ ਨਾਲ ਕਦੇ ਆਪਣੀ ਕਲਚਰਲ ਸਾਂਝਾਂ ਦੀ ਗੱਲ, ਔਰ ਜਦੋਂ ਮੋਦੀ ਗਿਆ ਈਰਾਨ ਔਰ ਮਿਲਿਆ ਖਮੀਨੀ ਨੂੰ, ਕੁਰਾਨ ਸ਼ਰੀਫ ਭੇਟ ਕੀਤਾ, ਔਰ ਜਦੋਂ ਉਹਨਾਂ ਦਾ ਸਾਬਕਾ ਪ੍ਰੈਜ਼ੀਡੈਂਟ ਹੈਲੀਕਾਪਟਰ ਹਾਦਸੇ 'ਚ ਮਾਰਿਆ ਗਿਆ ਤੇ ਉਦੋਂ ਇੱਕ ਦਿਨ ਦਾ ਸੋਗ ਜ਼ਾਹਰ ਕੀਤਾ। ਸੋ ਜ਼ਾਹਰ ਹੈ ਕਿ ਵੀ ਜਿਹੜਾ ਇਰਾਨੀਅਨ ਐਂਬੈਸਡਰ ਹੈ ਇੰਡੀਆ 'ਚ, ਉਹਨੇ ਵੀ ਕਿਹਾ ਵੀ ਇਹਨਾਂ ਦੇ ਹੱਥ ਵੀ ਨਹੀਂ ਚੱਲਦੇ ਹੈ, ਇਹਨਾਂ ਦੀ ਜ਼ਬਾਨ ਵੀ ਬੰਦ ਹੋ ਗਈ ਹੈ, ਇਹਨਾਂ ਦਾ ਫਲਾਣਾ। ਹਾਲਾਂ ਆਮ ਲੋਕਾਂ ਦਾ ਜਿਹੜਾ ਸੀ ਉਹ ਕਿਤੇ ਵੀ, ਜਿਹੜਾ ਅਸੀਂ ਸਮਝਦੇ ਹਾਂ ਵੀ ਇੱਕ ਹਿਊਮੈਨੀਟੇਰੀਅਨ ਇਸ਼ੂ ਹੁੰਦਾ ਹੈ, ਉਸ ਨੂੰ ਪੋਲਿਟਿਕਸ ਦੇ ਨਾਲ ਰਲਗੜ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਨਸਾਨੀਅਤ ਹੀ ਹੁੰਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ ਅਸੀਂ 2 ਦਿਨ ਪਹਿਲਾਂ ਦੇਖਿਆ ਕਿ ਅਮਰੀਕਾ ਦੇ ਖਜ਼ਾਨਾ ਮੰਤਰੀ, ਸੈਕਟਰੀ ਆਫ ਟ੍ਰੇਜਰੀ, ਉਹਨਾਂ ਨੇ ਭਾਰਤ ਨੂੰ ਇੱਕ ਵਿਅੰਗ ਵੀ ਕੀਤਾ। ਉਹਨਾਂ ਨੇ ਕਿਹਾ ਜੀ ਕਿ ਵੀ ਇੰਡੀਆ ਇਜ਼ ਅ ਗੁੱਡ ਐਕਟਰ, ਔਰ ਅਸੀਂ ਕਿਉਂਕਿ ਇਸ ਵੇਲੇ ਉਹਨਾਂ ਦੇ ਵੀ ਤੇਲ ਕ੍ਰਾਈਸਿਸ ਹੈ, ਜਿਹੜਾ ਆਇਲ ਹੈ ਉਹ ਫਸਿਆ ਹੋਇਆ, ਤੇ ਅਸੀਂ 30 ਦਿਨ ਦੀ ਭਾਰਤ ਨੂੰ ਜਿਹੜਾ ਉਹ ਵੇਵਰ ਦੇ ਰਹੇ ਹਾਂ ਕਿ ਉਹ ਰਸ਼ੀਅਨ ਆਇਲ ਲੈ ਸਕਦੇ ਨੇ। ਉਹਨੂੰ ਵੀ ਈਵਨ ਭਾਰਤ ਦੇ ਜਿਹੜੇ ਥੋੜ੍ਹੇ ਬਹੁਤ ਸੈਲਫ ਰਿਸਪੈਕਟਿਵ ਜਰਨਲਿਸਟ ਨੇ ਜਾਂ ਐਨਾਲਿਸਟ ਨੇ, ਉਹਨਾਂ ਨੇ ਕਿਹਾ ਵੀ ਇਹ ਅਸੀਂ ਕਿਸ ਹੱਦ ਤੱਕ ਪਹੁੰਚ ਗਏ ਕਿ ਵੀ ਅੱਜ ਤੇਲ ਅਸੀਂ ਖਰੀਦਣਾ 30 ਦਿਨਾਂ ਲਈ ਅਸੀਂ ਖਰੀਦ ਲਈ ਹੈ, ਵੀ ਮਾਲਕ ਤਾਂ ਹੋਰ ਬੈਠਾ। ਫਿਰ ਉਹ ਸਾਰੇ ਲਿੰਕ ਨਾਲ ਜੋੜਦੇ ਨੇ ਕਿ ਵੀ ਆਪਰੇਸ਼ਨ ਸੰਦੂਰ ਵੇਲੇ ਜੇ ਜੰਗਬੰਦੀ ਦਾ ਐਲਾਨ ਕੀਤਾ ਤਾਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਕੀਤਾ, ਫਿਰ ਟ੍ਰੇਡ ਡੀਲ ਦਾ ਜ਼ਿਕਰ ਕੀਤਾ ਵੀ ਹੋ ਗਈ, ਮੋਦੀ ਨਾਲ ਗੱਲ ਹੋਈ ਹੈ, ਸਾਡੀ ਕਿਸੇ ਚੀਜ਼ ਤੇ ਕੋਈ ਪੈਸਾ ਨਹੀਂ ਲੱਗੇਗਾ, ਉਹਨਾਂ ਦੇ 18% ਹੋਏਗਾ, ਉਹ $500 ਬਿਲੀਅਨ 100 ਬਿਲੀਅਨ ਹਰ ਸਾਲ ਇਨਵੈਸਟ ਕਰਨਗੇ ਅਮਰੀਕਾ ਦੇ ਵਿੱਚ। ਔਰ ਦੂਸਰਾ ਤੀਸਰਾ ਉਹ ਵੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ। ਹੁਣ ਪਹਿਲਾਂ ਤਾਂ ਇਹ ਸੀ ਕਿ ਵੀ ਟ੍ਰੇਜਰੀ ਸੈਕਟਰੀ ਨੇ ਸ਼ਾਇਦ ਜਿਹੜਾ ਉਹ ਆਪਣੇ ਵੱਲੋਂ ਉਹ ਵਿਅੰਗ ਕੀਤਾ ਹੋਏ। ਅੱਜ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਬੀਬੀ ਨੇ ਬਰੀਫਿੰਗ 'ਚ ਕਿਹਾ, ਉਹਨਾਂ ਦੇ ਜਿਹੜਾ ਉਹ ਐਗਜ਼ੈਕਟ ਹੈ ਕਿ ਆਵਰ ਐਲਾਈਜ਼ ਇਨ ਇੰਡੀਆ have been good actors and have previously stopped buying sanctioned Russian oil. We have temporarily permitted them to accept Russian oil, White House press secretary. ਕਿ ਬਈ ਇਹ ਸਾਡੇ ਇੰਡੀਅਨ ਐਲਾਈ ਬੜੇ ਵਧੀਆ ਐਕਟਰ ਨੇ। ਹੁਣ ਇਹ ਕਿਸੇ ਨੂੰ ਕਹਿਣਾ ਯਾਰ ਤੂੰ ਐਕਟਰ ਬਹੁਤ ਵਧੀਆ ਹੈ, ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਪਤਾ ਹੈ ਵੀ ਉਹ ਨੌਟੰਕੀ ਕਰ ਰਿਹਾ, ਕਿਸੇ ਵੇਲੇ ਕੁਝ ਵੀ ਕਰ ਸਕਦਾ। ਹੁਣ ਟ੍ਰੇਜਰੀ ਸੈਕਟਰੀ ਨੇ ਵੀ ਕਿਹਾ, ਅੱਜ ਵਾਈਟ ਹਾਊਸ ਦੀ ਸਪੋਕਸਪਰਸਨ ਬੀਬੀ ਨੇ ਵੀ ਕਿਹਾ ਕਿ ਵੀ ਗੁੱਡ ਐਕਟਰਸ ਨੇ, ਅਸੀਂ 30 ਦਿਨ ਦਾ ਦਿੱਤਾ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਕਿਤੇ ਨਾ ਕਿਤੇ ਇੰਡੀਆ ਨੂੰ ਇਹ ਹੁਣ ਹੈ ਕੀ ਹੈ, ਅਮਰੀਕਾ ਕੋਲ ਹੈ ਇਹਦਾ ਕੋਈ ਇੰਡੀਆ ਐਜ਼ ਏ ਕੰਟਰੀ ਕੋਈ ਤਾਲੁਕ ਸ਼ਾਇਦ ਨਾ ਹੋਏ, ਪਰ ਇਹ ਮੋਦੀ ਦੀਆਂ ਵੀਕਨੈਸ, ਐਪਸਟੀਨ ਫਾਈਲਸ, 48 ਘੰਟੇ ਪਹਿਲਾਂ ਈਰਾਨ ਤੇ ਹਮਲੇ ਤੋਂ ਪਹਿਲਾਂ ਮੋਦੀ ਉੱਥੇ ਜਾ ਕੇ ਉਹਨਾਂ ਦੀ ਇਜ਼ਰਾਈਲ 'ਚ ਪਹੁੰਚ ਜਾਂਦਾ, ਨੈਤਨਯਾਹੂ ਨੂੰ ਵੱਡਾ ਭਰਾ ਕਹਿ ਰਿਹਾ, ਉਹਨਾਂ ਦੀ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਕਨੈਸਟ ਦੇ ਵਿੱਚ ਕਹਿ ਰਿਹਾ ਵੀ ਇੰਡੀਆ ਮਦਰਲੈਂਡ ਹੈ ਸਾਡਾ ਤੇ ਇਹ ਇਜ਼ਰਾਈਲ ਫਾਦਰਲੈਂਡ ਹੈ, ਕਿ ਵੀ ਇਹ ਸਾਡੀਆਂ ਤਹਿਜ਼ੀਬੀ ਸਾਂਝਾਂ ਹਜ਼ਾਰਾਂ ਸਾਲਾਂ ਦੀਆਂ ਨੇ। ਉਹੀ ਗੱਲਾਂ ਪਹਿਲਾਂ ਜਾ ਕੇ ਈਰਾਨ ਕਹਿੰਦਾ ਰਿਹਾ। ਹੁਣ ਜ਼ਾਹਰ ਹੈ ਕਿ ਵੀ ਇਹ ਵੀ ਟੋਟਲ ਲਾਈਨ ਹੈ ਕਿ ਵੀ ਕਿਹਨੇ ਭੇਜਿਆ ਉਹਨੂੰ ਐਪਸਟੀਨ ਫਾਈਲ ਦਾ, ਜਦੋਂ ਇੱਥੇ ਚਰਚਾ ਹੋ ਰਿਹਾ ਹੈ ਔਰ ਉਹਦੇ 'ਚ ਡੀਕਲਾਸੀਫਾਈ ਹੋ ਰਹੇ ਨੇ ਡਾਕੂਮੈਂਟ, ਜਾਂ ਇਹਨਾਂ ਦਾ ਡਿਪਾਰਟਮੈਂਟ ਜਿਹੜਾ ਉਹ ਛਾਪ ਰਿਹਾ ਲਗਾਤਾਰਤਾ ਨਾਲ, ਕਿੰਨੇ ਮਿਲੀਅਨ ਪੇਜ ਹੋਰ ਰਿਲੀਜ਼ ਹੋਏ ਨੇ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਜਿਹੜਾ ਡੀਲ ਕੀ ਚੱਲ ਰਹੀ ਹੈ, ਕਿਉਂਕਿ ਇੱਥੇ ਵੀ ਅਡਾਨੀ ਵੀ ਫਸੇ ਹੋਏ ਨੇ
ਔਰ 500 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦਾ ਜ਼ਿਕਰ ਮੰਨੇ ਬਣ ਚੁੱਕੇ ਨੇ ਕਿ 100 ਬਿਲੀਅਨ ਹਰ ਸਾਲ ਹੋਏਗਾ। ਹੁਣੇ ਹੀ ਜਦੋਂ ਅਸੀਂ ਸਟੂਡੀਓ ਦੇ ਵਿੱਚ ਪਹੁੰਚੇ ਔਰ ਇਹ ਖਬਰ ਜਿਹੜੀ ਉਹਨਾਂ ਦੇ ਰਾਇਟਰ ਨਿਊਜ਼ ਏਜੰਸੀ ਨੇ ਦਿੱਤੀ ਹੈ ਔਰ ਲੇਟੈਸਟ ਟਰੂਥ ਸੋਸ਼ਲ ਦੇ ਉੱਤੇ ਜਦੋਂ ਕਿ ਐਨ ਈਰਾਨ ਦੇ ਨਾਲ ਗਹਿ ਗੱਚ ਲੜਾਈ ਚੱਲ ਰਹੀ ਅੱਜ ਰਾਤ ਹੋਰ ਤੇਜ਼ੀ ਨਾਲ ਹੱਲੇ ਹੋਣਗੇ, ਐਨ ਇਸ ਦੇ ਵਿਚਕਾਰ ਪ੍ਰੈਜ਼ੀਡੈਂਟ ਟਰੰਪ ਆਪਣੇ ਟਰੂਥ ਸੋਸ਼ਲ ਦੇ ਉੱਤੇ ਐਲਾਨ ਕਰਦੇ ਨੇ, ਟਰੰਪ ਅਨਾਉਂਸਿਸ ਓਪਨਿੰਗ ਆਫ ਆਇਲ ਰਿਫਾਈਨਰੀ ਇਨ ਟੈਕਸਾਸ ਥੈਂਕਸ ਇੰਡੀਆਜ਼ ਰਿਲਾਇੰਸ for tremendous investment. He said it was $300 billion deal, but it was not immediately clear if he meant that was part of a bigger deal with India. ਕਿ ਵੀ ਹੁਣ ਇਸ ਖਬਰ ਦਾ ਲੁਬੇ ਲੁਬਾਬ ਇਹ ਹੈ ਕਿ ਭਾਈ ਜਿਹੜੀ ਇੱਕ ਆਇਲ ਰਿਫਾਈਨਰੀ ਜਿਹੜੀ ਜਿਸ ਨੂੰ ਬਰਾਊਨਸਵਿਲ ਟੈਕਸਾਸ ਦੇ ਵਿੱਚ ਲਾਇਆ ਜਾਣਾ ਹੈ, $300 ਬਿਲੀਅਨ ਦੀ ਉਹਦੀ ਇਨਵੈਸਟਮੈਂਟ ਹੈ ਉਹਨੂੰ ਆਇਲ ਨੂੰ ਰਿਫਾਈਨ ਕਰਨ ਦੀ। ਔਰ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਅਮਰੀਕਾ ਫਸਟ ਰਿਫਾਈਨਿੰਗ ਪ੍ਰੋਜੈਕਟ ਵੁੱਡ ਫਿਊਲ US ਮਾਰਕੀਟਸ, strengthen our national security, boost American energy production, deliver billions of dollars in economic impact, and will be the cleanest refinery in the world. ਇਹ ਜਿਹੜੀ ਰਿਫਾਈਨਰੀ ਲੱਗਣੀ ਹੈ ਉਸ ਦਾ $300 ਬਿਲੀਅਨ ਦੀ ਇਨਵੈਸਟਮੈਂਟ ਉਹਦੇ ਗੁਣ ਗਾਏ ਨੇ। ਥੈਂਕ ਯੂ ਟੂ ਆਵਰ ਪਾਰਟਨਰਸ ਇਨ ਇੰਡੀਆ ਐਂਡ ਦੇਅਰ ਲਾਰਜੈਸਟ ਪ੍ਰਾਈਵੇਟਲੀ ਹੈਲਡ ਐਨਰਜੀ ਕੰਪਨੀ ਰਿਲਾਇੰਸ ਫॉर ਦਿਸ ਟ੍ਰੈਮੈਂਡਸ ਇਨਵੈਸਟਮੈਂਟ। ਹੁਣ ਇਹ ਅਜੇ ਵਿੱਚ ਵਿਚਾਲਾ ਛੱਡਿਆ ਵੀ 300 ਬਿਲੀਅਨ ਦਾ 300 ਬਿਲੀਅਨ ਹੀ ਰਿਲਾਇੰਸ ਵਾਲਿਆਂ ਨੇ ਲਾਉਣਾ ਜਾਂ ਉਹਦਾ ਵਿੱਚ ਬਿਗ ਚੰਕ ਹੈ, ਲੇਕਿਨ ਐਨ ਇਸ ਮੌਕੇ ਦੇ ਉੱਤੇ ਜਦੋਂ ਉਹ ਬਿਲਕੁਲ ਸੁੰਨ ਹੋ ਕੇ ਬੈਠੇ ਹੋਏ ਨੇ, ਭੇਤ ਵੀ ਖੁੱਲ੍ਹ ਰਹੇ ਨੇ ਔਰ ਉਸ ਸਾਰੇ 'ਚ ਟਰੰਪ ਦਾ ਐਲਾਨ, ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਹੁਣ ਹਾਲਾਂ ਮੈਂ ਡਿਸਟਿੰਗੁਇਸ਼ ਵੀ ਨਹੀਂ ਕਰਦਾ ਕਿ ਅੰਬਾਨੀ ਨੇ ਕਿ ਅਡਾਨੀ ਨੇ, ਰਿਲਾਇੰਸ ਉਹਦੀ ਹੈ ਕਿ ਇਹਦੀ ਹੈ, ਕਿਉਂਕਿ ਇਹ ਮਿਊਜ਼ੀਕਲ ਚੇਅਰਸ ਨੇ। ਪਹਿਲਾਂ ਅੰਬਾਨੀਆਂ ਦੇ ਬਹੁਤ ਨੇੜੇ ਸੀ ਮੋਦੀ, ਫਿਰ ਅਡਾਨੀਆਂ ਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਿਸੇ ਨੇ ਵਨ ਲਾਈਨਰ ਇਹ ਕਿਹਾ ਸੀ ਕਿ 2 ਗੁਜਰਾਤੀ ਮੁਲਕ ਵੇਚ ਰਹੇ ਨੇ ਤੇ 2 ਗੁਜਰਾਤੀ ਖਰੀਦ ਰਹੇ ਨੇ। ਸੋ ਜ਼ਾਹਰ ਹੈ ਵੇਚ ਰਹੇ ਨੇ ਮੋਦੀ ਔਰ ਅਮਿਤ ਸ਼ਾਹ 2 ਗੁਜਰਾਤੀ, ਤੇ ਖਰੀਦ ਰਹੇ ਨੇ ਅੰਬਾਨੀ ਅਡਾਨੀ। ਇਹ ਸ਼ਾਇਦ ਅੰਬਾਨੀਆਂ ਦੀ ਹੈ ਰਿਲਾਇੰਸ ਕਿ ਕਿਹਦੀ ਹੈ, ਪਰ ਪ੍ਰੈਜ਼ੀਡੈਂਟ ਟਰੰਪ ਦਾ ਇਹ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਕਹਿਣਾ ਔਰ ਇਹ ਜਿਹੜਾ ਇਸ ਦੇ ਉੱਤੇ ਹੋਰ ਕੋਈ ਬਹੁਤੀਆਂ ਡਿਟੇਲਸ ਨਹੀਂ ਨੇ ਔਰ ਇਹ ਐਲਾਨ ਬੜੇ ਢੋਲ ਢਮੱਕੇ ਦੇ ਨਾਲ ਉਹਨਾਂ ਨੇ ਕੀਤਾ ਹੈ ਕਿ ਭਾਈ ਦੁਨੀਆ ਦੀ ਸਭ ਤੋਂ ਵੱਡੀ ਰਿਫਾਈਨਰੀ, ਸਭ ਤੋਂ ਕਲੀਨ ਜਿਹੜਾ ਹੈ ਪਾਰਟ ਹੈ। ਸੋ ਇਧਰ ਅਮਰੀਕਾ ਦੇ ਅੱਗੇ ਪੂਰਾ ਨਤਮਸਤਕ ਹੋ ਕੇ ਕੋਈ ਨਾ ਕੋਈ ਡੀਲ ਹੋਈ ਲੱਗਦੀ ਹੈ। ਤੇ ਨਾਲ ਜਦੋਂ ਅਸੀਂ ਉਹਨਾਂ ਦੇ ਇੰਡੀਅਨ ਮੀਡੀਆ ਦੀ ਆਪਣੀ ਖਬਰ ਦੇਖਦੇ ਹਾਂ, ਇੰਡੀਆ ਈਜ਼ਿਜ਼ ਰੂਲਸ ਟੂ ਅਲਾਓ ਚਾਈਨੀਜ਼ ਇਨਵੈਸਟਮੈਂਟਸ ਟੂ ਐਂਟਰ, ਸੈਟਸ ਓਨਰਸ਼ਿਪ ਲਿਮਿਟਸ, ਕਿ ਜਿਹੜੀ 2020 ਗਲਵਾਨ ਤੋਂ ਬਾਅਦ ਚਾਈਨਾ ਦੀਆਂ ਕੰਪਨੀਆਂ 'ਤੇ ਪਾਬੰਦੀ ਸੀ ਕਿ ਉਹ ਇਨਵੈਸਟਮੈਂਟ ਨਹੀਂ ਕਰ ਸਕਦੇ ਭਾਰਤ ਦੇ ਵਿੱਚ, ਉਹ ਉਹਨਾਂ ਨੇ ਯੂਨੀਅਨ ਕੈਬਨਿਟ ਨੇ ਜਿਹੜਾ ਪ੍ਰੈਸ ਨੋਟ 3 ਇਸ਼ੂ ਜਿਹੜਾ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ 2020 'ਚ ਰੂਲ ਬਣਾਇਆ ਸੀ ਜਿਹਦੇ ਥੱਲੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਉੱਤੇ ਪਾਬੰਦੀਆਂ ਸੀ ਜਿਨ੍ਹਾਂ ਦੇ ਨਾਲ ਸਾਡਾ ਲੈਂਡ ਬਾਰਡਰ ਲੱਗਦਾ, ਹੁਣ ਉਹਨਾਂ ਨੇ ਇਸ ਦੇ ਵਿੱਚ ਰਾਹਤ ਦਿੱਤੀ ਹੈ। ਹੁਣ ਉਹਨਾਂ ਨੇ ਬੈਨੀਫੀਸ਼ੀਅਲ ਓਨਰਸ਼ਿਪ ਦੇ ਥੱਲੇ ਚਾਈਨਾ ਦੀ ਇਨਵੈਸਟਮੈਂਟ ਲਈ ਵੀ ਰਾਹ ਖੋਲ੍ਹ ਦਿੱਤਾ ਹੈ। ਸੋ ਹੁਣ ਇਹ ਅਮਰੀਕਾ ਨਾਲ ਨੇ ਕਿ ਚਾਈਨਾ ਨਾਲ ਨੇ, ਹੁਣ ਪਤਾ ਨਹੀਂ ਬੈਠੇ ਕਿਹਦੇ ਨਾਲ ਨੇ ਤਾਂ ਖੜੇ ਕਿਹਦੇ ਨਾਲ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਨਾਲ ਕੋਈ ਨਾ ਕੋਈ ਬਿਹਾਈਂਡ ਦਾ ਕਰਟਨ, ਜਦੋਂ ਅਸੀਂ ਵੀ ਇਸ ਗੱਲ ਬਾਰੇ ਕਾਫੀ ਕੌਸ਼ੀਅਸਲੀ ਗੱਲ ਕਰਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਹੋਪਸ ਨੇ ਅਮਰੀਕਾ ਦੇ ਉੱਤੇ ਸਿੱਖ ਇਸ਼ੂ, ਖਾਲਿਸਤਾਨ ਇਸ਼ੂ ਨੂੰ ਲੈ ਕੇ, ਪਰ ਅਸੀਂ ਜੋ ਹੁਣ ਕੈਨੇਡਾ ਦਾ ਹਾਲ ਦੇਖਿਆ, ਅਸੀਂ ਇਸ ਗੱਲ ਨੂੰ ਕਦੇ ਵੀ ਜਿਹੜਾ ਉਹ ਅੱਖਾਂ ਬੰਦ ਨਹੀਂ ਕੀਤੀਆਂ ਹੈ ਕਿ ਇਨ ਦਾ ਐਂਡ ਆਫ ਦਾ ਡੇ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਮੁਲਕਾਂ ਦੇ ਸੰਬੰਧਾਂ 'ਚ। ਔਰ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਸੁਸਾਇਟੀ ਦੀ, ਉਹ ਵੈਸਟ ਹੋਏ ਔਰ ਅਦਰਵਾਈਜ਼ ਜਿਹੜੇ ਨੇ ਇਹ ਸਾਰੇ ਵਪਾਰੀ, ਉਹਨਾਂ ਨੇ ਕੋਈ ਵੀ ਚੀਜ਼ ਜਿਹੜੀ ਹੈ ਕਦੇ ਵੀ ਟ੍ਰੇਡ ਇਨ ਕੀਤੀ ਜਾ ਸਕਦੀ। ਸੋ ਆਉਣ ਵਾਲੇ ਦਿਨਾਂ 'ਚ ਹੋਰ ਜਦੋਂ ਡਿਟੇਲਸ ਐਮਰਜ ਹੁੰਦੀਆਂ ਨੇ ਔਰ ਇਸ ਨਾਲ ਜੁੜਿਆ ਹੋਇਆ ਹੋਰ ਕੀ ਸਾਹਮਣੇ ਆਉਂਦਾ ਹੈ, ਉਸ ਤੋਂ ਅੰਦਾਜ਼ਾ ਹੋਏਗਾ ਕਿ ਭਾਈ
ਕੀ ਕੁੱਕ ਹੋ ਰਿਹਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਟਾਕਹੋਮ ਇੰਸਟੀਟਿਊਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਯੂਕਰੇਨ ਤੋਂ ਬਾਅਦ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਹਥਿਆਰ ਖਰੀਦਣ ਵਾਲਾ ਮੁਲਕ ਹੈ। ਦੂਸਰੇ ਪਾਸੇ ਫਿਨਲੈਂਡ ਦੀ ਇੱਕ ਸੰਸਥਾ ਦੀ ਰਿਪੋਰਟ ਮੁਤਾਬਕ ਭਾਰਤ ਦੇ 238 ਸ਼ਹਿਰਾਂ ਵਿੱਚ 204 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ, ਭਾਵ 에ਅਰ ਪੋਲਿਊਸ਼ਨ ਹੈ। ਸੋ ਇਹਨਾਂ ਦੋਨਾਂ ਰਿਪੋਰਟਾਂ ਤੇ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਅਸਲੀਅਤ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਵਰਸ਼, ਆਰਿਆਵਰਤ, ਇੰਡੀਆ, ਵਿਸ਼ਵ ਗੁਰੂ, ਕਿੰਨੇ ਨਾਂ ਨੇ ਖੂਬਸੂਰਤ ਰੱਖੇ ਹੋਏ ਇਹਨਾਂ ਦੇ। ਬ੍ਰਾਹਮਣਵਾਦੀਆਂ ਨੇ ਉਹਨੂੰ ਕਿਸੇ ਸਟੇਜ ਤੇ ਆਰਿਆਵਰਤ ਵੀ ਕਹਿੰਦੇ ਸੀ ਜੀ। ਇਸ ਵੇਲੇ ਸੁੱਖ ਨਾਲ 1 ਬਿਲੀਅਨ 500 ਮਿਲੀਅਨ ਆਬਾਦੀ ਹੈ, ਦੁਨੀਆ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਮੁਲਕ ਹੈ। ਔਰ ਇਹ ਅੱਗੋਂ ਉਹਨਾਂ ਦੀ ਹੋਰ ਵੀ ਖੁਸ਼ਕਿਸਮਤੀ ਹੈ ਕਿ 1 ਬਿਲੀਅਨ 500 ਮਿਲੀਅਨ ਚੋਂ ਜਿਹੜੇ 80 ਕਰੋੜ ਨੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਚੋਂ ਜਿਹੜਾ ਸਰਕਾਰੀ ਗੋਦਾਮਾਂ ਰਾਹੀਂ ਜਿਹੜਾ 5 ਕਿਲੋ ਅਨਾਜ ਪ੍ਰਤੀ ਜੀ ਐਵਰੀ ਇੰਡੀਵਿਜੂਅਲ ਮਿਲਦਾ ਹੈ। ਉਹ 5 ਕਿਲੋ ਉਹਨਾਂ ਨੂੰ ਚੌਲ ਮਿਲਦੇ ਨੇ, ਕਣਕ ਮਿਲਦੀ ਹੈ, ਦਾਲ ਮਿਲਦੀ ਹੈ, ਤੇਲ ਵੀ ਦਿੰਦੇ ਨੇ ਕਿ ਵੀ ਇਹਦੇ 'ਚ ਕੁੱਕ ਕਰਨਾ, ਪਤੀਲਾ ਵੀ ਹੋ ਸਕਦਾ ਦਿੰਦੇ ਉਹ। ਹਾਂ 80 ਕਰੋੜ ਤੁਸੀਂ ਅੰਦਾਜ਼ਾ ਲਾਓ। ਬਹੁਤ ਵਾਰ ਨਾ ਮੈਨੂੰ ਯਾਦ ਹੈ ਵੀ ਅੱਜ ਤੋਂ 10 ਸਾਲ ਪਹਿਲਾਂ ਇੱਕ ਅਮਰੀਕਨ ਉਹ ਮੈਨੂੰ ਕਹਿਣ ਜੇ ਇੰਡੀਆ ਬਹੁਤ ਵੱਡੀ ਮਾਰਕੀਟ ਹੈ, ਬਹੁਤ ਵੱਡੀ ਮਿਡਲ ਕਲਾਸ ਔਰ ਵੱਡਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਟੂਥਬ੍ਰਸ਼ ਦੇਖਿਆ? ਮੈਂ ਕਿਹਾ ਜਦੋਂ ਉਹਦੇ ਸਾਰੇ ਝੜ ਜਾਂਦੇ ਨੇ ਬਰਸ਼ ਦੇ, ਤੇ ਮੈਂ ਕਿਹਾ ਉਹਦੇ 'ਚ ਮੋਰੀ ਕਰਕੇ ਨਾ ਉਹਨੂੰ ਮੈਨੂੰ ਸਮਝਾਉਣਾ ਪਿਆ ਵੀ ਨਾਲਾ ਪਾਣੀ ਕੀ ਹੁੰਦਾ, ਵੀ ਉਹਦੇ 'ਚ ਕਿਵੇਂ ਪਾਣੀ। ਮੈਂ ਕਿਹਾ ਇੱਦਾਂ ਦੇ ਕੰਜ਼ਿਊਮਰ ਨੇ ਉੱਥੇ ਵੀ ਜਿਹੜਾ ਬਰਸ਼ ਆ ਉਹ ਮੁੜ ਕੇ ਨਾਲਾ ਪਾਣੀ ਬਣ ਜਾਂਦਾ। ਅਤੇ ਅਮਰੀਕਾ 'ਚ ਮੈਂ ਕਿਹਾ ਇਹਨਾਂ ਦਾ ਸਿਸਟਮ ਇਹ ਹੈ ਵੀ ਜੇ ਤੁਸੀਂ ਕੋਈ ਚੀਜ਼ ਰਿਪੇਅਰ ਕਰਾਉਣ ਜਾਓ ਤਾਂ ਨਵੀਂ ਨਾਲੋਂ ਮਹਿੰਗੀ ਹੁੰਦੀ, ਕਿਉਂਕਿ ਇਹਨਾਂ ਦਾ ਸਿਸਟਮ ਸਾਰਾ ਇਸ ਗੱਲ ਦੇ ਉੱਤੇ ਖੜਾ ਹੈ ਕਿ ਵੀ ਥਰੋ ਇਟ ਅਵੇ, ਤਾਂ ਕਿ ਮੈਨੂਫੈਕਚਰਿੰਗ ਹੁੰਦੀ ਰਹੇ ਔਰ ਨਵਾਂ ਚੱਲਦਾ ਰਹੇ। ਮੈਂ ਕਿਹਾ ਜਿਹੜੇ ਟੁੱਥਬਰਸ਼ ਦਾ ਨਾਲਾ ਪਾਣੀ ਬਣਾਉਂਦੇ ਉਹਨਾਂ ਨੇ ਤੁਹਾਡਾ ਕੀ ਖਰੀਦਣਾ? ਕੁਛ ਨਹੀਂ ਹੈ ਤੁਹਾਡਾ, ਐਵੇਂ ਇੱਕ
ਰੌਲਾ ਜ਼ਿਆਦਾ ਮਿਡਲ ਕਲਾਸ ਦਾ ਕੋਈ ਐਸਾ ਨਹੀਂ ਹੈ। ਹੁਣ ਜਦੋਂ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ 80 ਕਰੋੜ ਜਿਹੜੇ ਨੇ, ਜਿਹੜੇ ਸਰਕਾਰੀ ਅਨਾਜ ਦੇ ਉੱਤੇ ਜਿਨ੍ਹਾਂ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਹੈ, ਕਿਹੜੀ ਕੰਜ਼ਿਊਮਰ ਕਲਾਸ ਹੈ। ਪਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਜੀ ਸਾਡੀ ਇਕੋਨਮੀ ਹੁਣ 3 ਨੰਬਰ ਤੇ ਪਹੁੰਚ ਗਈ, ਅਸੀਂ ਹੋਰ 2040 ਤੱਕ ਦੂਜੇ ਤੇ ਆ ਜਾਣਾ ਹੈ, ਫਿਰ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦੇਣਾ ਹੈ, ਇਸ ਕਿਸਮ ਦੇ। ਔਰ ਤੁਸੀਂ ਉਹਨਾਂ ਦੀਆਂ ਜਿੰਨੀਆਂ ਸਕੀਮਾਂ, ਹੁਣ ਆਰਮੀ ਨੂੰ ਲੈ ਕੇ ਇਹਨੇ ਰਾਜਨਾਥ ਸਿੰਘ ਨੇ ਅਨਾਉਂਸ ਕੀਤਾ ਕਿ 2040 ਤੱਕ ਅਸੀਂ ਇਹ ਹੋਵਾਂਗੇ ਵੀ ਉਦੋਂ ਤੱਕ ਤੁਸੀਂ ਵੀ ਮਲਦਗਲ ਜਾਣਾ ਹੈ। ਔਰ ਤੁਸੀਂ ਇਕਰਾਰ ਕਰੀ ਜਾਓ ਕਿ ਵੀ ਇੱਥੇ ਗੁਰਬਤ ਦਿੱਤੀ ਹੋਈ ਹੈ, ਲੋਕਾਂ ਨੂੰ ਸਵਰਗ ਦਾ ਇਕਰਾਰ ਕਰੋ ਕਿ ਭਾਈ ਇਹ ਦਰਿਦਰ ਨਾਰਾਇਣ ਤੁਹਾਡਾ ਦੇਵਤਾ ਹੈ ਗੁਰਬਤ ਵਾਲਿਆਂ ਦਾ, ਤੇ ਉਹਨੂੰ ਪੂਜੋ ਦਰਿਦਰ ਨਾਰਾਇਣ ਨੂੰ, ਅਗਲੇ ਜਨਮ 'ਚ ਤੁਸੀਂ ਧਨਵਾਨ ਹੋ ਜਾਓਗੇ। ਔਰ ਫਿਰ ਕਿੰਨੀਆਂ ਕਹਾਣੀਆਂ ਜਿਹੜੀਆਂ ਨੇ, ਔਰ ਤੁਸੀਂ ਦੇਖੋ ਹਿੰਦੂਤਵਾ ਦੇ ਨਾਂ ਥੱਲੇ ਜਿਵੇਂ ਇੱਕ ਨੇ ਕਿਹਾ ਸੀ ਕਿ ਵਿਸ਼ੀਅਸ ਕਰ ਦਿੱਤਾ ਹੈ ਸਾਰਾ ਐਟਮੋਸਫੀਅਰ, ਕਿ ਵੀ ਰੱਬ ਨੂੰ ਵੀ ਉਹਨਾਂ ਨੇ ਰਗੜ ਕੇ ਰੱਖ ਦਿੱਤਾ ਹੈ ਇਸ ਕਿਸਮ ਦੇ ਫਰਾਡਾਂ ਦੇ ਨਾਲ, ਵੀ ਉਹ ਵੀ ਲੁਕਦਾ ਫਿਰਦਾ ਵੀ ਇਹ ਬੇਈਮਾਨੀ ਸਿਰੇ ਦੀ। ਹੁਣ ਤੁਸੀਂ ਕਹੀ ਜਾਓ ਜੀ ਸਾਡੇ ਹੀ ਸਾਰੇ ਅਵਤਾਰ ਹੋਏ, ਸਾਡੀ ਧਰਤੀ ਦੇਵਤਿਆਂ ਦੀ ਧਰਤੀ, ਸਭ ਤੋਂ ਵੱਡੀ ਬੇਈਮਾਨਾਂ ਦੀ ਧਰਤੀ ਤੁਹਾਡੀ। ਲੇਕਿਨ ਇਹਦੇ ਬਾਵਜੂਦ ਜਿਹੜੇ ਥੋੜ੍ਹੇ ਬਹੁਤ ਕੰਮ ਕਰਕੇ ਮਿਹਨਤ ਕਰਕੇ, ਜਾਂ ਜਿਹੜਾ ਖਾਸ ਤੌਰ 'ਤੇ ਜੇ 10 ਮਿਲੀਅਨ ਹਿੰਦੁਸਤਾਨੀ ਜਿਨ੍ਹਾਂ 'ਚ ਬਹੁਤ ਸਾਰੇ ਸਾਊਥ ਦੇ ਨੇ, ਕੇਰਲਾ ਦੇ, ਤਮਿਲਨਾਡੂ ਦੇ, ਉਹ ਮਿਡਲ ਈਸਟ ਕੰਟਰੀਜ਼ 'ਚ ਕਿੰਨੇ ਬਿਲੀਅਨ ਡਾਲਰ ਉਹਨਾਂ ਦੇ ਖਜ਼ਾਨੇ 'ਚ ਪਾਉਂਦੇ ਨੇ। ਬਾਹਰਲੇ ਜਿਹੜੇ IT ਸੈਕਟਰ ਜਿਹਦੇ 'ਚ ਧਾਰ ਲੱਗ ਗਿਆ, ਹੁਣ ਤਾਂ ਚਲੋ H1B ਤਾਂ ਦੂਜੇ ਦਾ ਬਹੁਤ ਸਾਰਾ ਭੋਗ ਪਾਤਾ, ਉਹ ਇਹਨਾਂ ਦੇ ਖਜ਼ਾਨਾ ਭਰਦੇ ਨੇ। ਹੁਣ ਉਹ ਟੈਕਸ ਪੇਅਰ ਮਨੀ ਕਿੱਥੇ ਇਸਤੇਮਾਲ ਹੁੰਦੀ ਹੈ? ਹਰ ਜਿਹੜੀ ਗਰਾਊਂਡ ਦੇ ਉੱਤੇ ਇਨਫਰਾਸਟ੍ਰਕਚਰ ਦੂਜੇ ਤੀਜੇ ਤਾਂ ਜੋ ਹੈ ਸੋ ਹੈ ਹੀ ਹੈ। ਹੁਣ ਜਿਹੜੀ ਇੱਕ ਵੱਡੀ ਇੰਟਰਨੈਸ਼ਨਲੀ ਨੋਨ ਇੰਸਟੀਚਿਊਟ ਹੈ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਇਹਨਾਂ ਨੂੰ ਸਿਪਰੀ ਕਹਿੰਦੇ ਨੇ, ਵੈਰੀ ਕ੍ਰੈਡੀਬਲ। ਦੁਨੀਆ 'ਚ ਕਿਹਦੇ ਕੋਲ ਨਿਊਕਲੀਅਰ ਕਿੰਨਾ ਹੈ, ਵਾਰਹੈਡ ਕਿੰਨੇ ਨੇ, ਹਥਿਆਰ ਕੌਣ ਖਰੀਦਦਾ ਹੈ, ਕਿੰਨੇ %, ਇਹ ਆਪਣੀਆਂ ਐਨੂਅਲ ਰਿਪੋਰਟਸ ਕੱਢਦੇ ਰਹਿੰਦੇ ਨੇ। ਔਰ ਉਹਨਾਂ ਨੇ ਜਿਹੜੀ 2021 ਤੋਂ 2025 ਤੱਕ ਤੇ ਬੇਸਡ 5 ਈਅਰ ਬਲੌਕ ਦੇ ਉੱਤੇ ਉਹਨਾਂ ਨੇ ਰਿਪੋਰਟ ਕੱਢੀ ਹੈ। ਔਰ ਇਹਦੇ ਟਾਈਟਲ ਹੀ ਇਹ ਹੈ ਉਹਨਾਂ ਦੀ ਨਿਊਜ਼ ਦਾ, ਇੰਡੀਆ ਸੈਕੰਡ ਲਾਰਜੈਸਟ ਇੰਪੋਰਟਰ ਆਫ ਆਰਮਜ਼ ਰਿਪੋਰਟ। ਹੁਣ ਜਿੱਥੇ 80 ਕਰੋੜ ਲੋਕ ਬਿਲੋ ਦਾ ਪਾਵਰਟੀ ਲਾਈਨ ਹੋਣ, ਜਿੱਥੇ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਸਾਈਮਲਟੇਨੀਅਸਲੀ ਇਹ ਰਿਪੋਰਟ ਆਈ ਹੈ, ਇੱਕ ਫਿਨਲੈਂਡ ਦੀ ਇੰਸਟੀਟਿਊਸ਼ਨ ਜਿਹੜੀ ਕਿ ਇੰਡੀਪੈਂਡੈਂਟ ਰਿਸਰਚ ਗਰੁੱਪ ਹੈ, ਜਿਹੜਾ ਦੁਨੀਆ 'ਚ ਇਹ ਦੇਖਦੀ ਹੈ ਕਿ ਪੋਲਿਊਸ਼ਨ ਲੈਵਲ ਕਿੰਨਾ ਹੈ, ਪ੍ਰਦੂਸ਼ਣ ਲੈਵਲ ਕਿੰਨਾ ਹੈ, ਉਹਨੇ ਭਾਰਤ ਦੇ 238 ਸ਼ਹਿਰਾਂ ਦਾ ਜਿਹੜਾ 에ਅਰ ਕੁਆਲਿਟੀ ਚੈੱਕ ਕਰਕੇ ਕਿਹਾ ਕਿ 238 ਚੋਂ 204 ਜਿਹੜੇ ਨੇ ਉਹ ਜਿਹੜੀ 에ਅਰ ਕੁਆਲਿਟੀ ਇੰਡੈਕਸ ਹੈ ਉਹਦੇ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਔਰ ਐਵੇਂ ਨਹੀਂ ਹੈ ਕਿ ਵੀ ਦਿੱਲੀ ਜਿਹੜੀ ਹੈ ਰੇਪ ਕੈਪੀਟਲ ਆਫ ਦਾ ਵਰਲਡ ਤਾਂ ਹੈ ਹੀ ਸੀ, ਹੁਣ ਮੋਸਟ ਪੋਲਿਊਟਡ ਸਿਟੀ ਹੈ। ਜਦੋਂ ਸਰਦੀਆਂ ਦੇ ਮਹੀਨੇ ਆਉਂਦੇ ਨੇ, ਚੌਕ ਔਰ ਕਿੰਨੀਆਂ ਐਮਬੈਸੀਜ਼ ਵਾਲੇ ਸਟਾਫ ਜਿਹੜੇ ਨੇ ਉੱਥੋਂ ਟ੍ਰਾਂਸਫਰ ਕਰਾ ਕੇ, ਜਿਨ੍ਹਾਂ ਨੂੰ ਕਿਸੇ ਨੂੰ ਕੋਈ ਬ੍ਰੌਂਕੀਅਲ ਅਸਥਮ ਹੈ, ਕੋਈ ਹੋਰ ਹੈ, ਉਹਨਾਂ ਦਾ ਤਾਂ ਜੀਣਾ ਹਰਾਮ ਹੋ ਜਾਂਦਾ। ਹੁਣ ਇਹ ਰਿਪੋਰਟ ਜਿਹੜੀ ਹੈ ਇਹ ਆਪਣੇ ਆਪ 'ਚ ਦੱਸਦੀ ਹੈ ਵੀ ਪੈਸਾ, ਔਰ ਕਿਉਂਕਿ ਇਹ ਜਿਹੜੀਆਂ ਆਰਮਸ ਡੀਲ ਹੁੰਦੀਆਂ ਨੇ, ਇਕੱਲਾ ਇਹੀ ਨਹੀਂ ਕਿ ਵੀ ਤੁਹਾਡੀਆਂ ਪ੍ਰਾਇਰਟੀਜ਼ ਮਿਸਪਲੇਸਡ ਨੇ, ਤੁਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ 1% ਵੀ ਖਰਚ ਨਹੀਂ ਹੁੰਦਾ। ਹੈਲਥ ਸੈਕਟਰ, ਕੋਵਿਡ ਦੇ ਵੇਲੇ ਕਿਵੇਂ ਲੋਕ ਮਰੇ ਆਕਸੀਜਨ ਦੀ ਕਮੀ ਨੂੰ ਲੈ ਕੇ। ਦੂਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਸੀ ਕਿ 1.5 ਕਰੋੜ ਲੋਕ ਕੋਵਿਡ-19 ਦੇ ਨਾਲ ਮਰਿਆ, ਉਹਦੇ 'ਚੋਂ 43 ਲੱਖ ਇਕੱਲੇ ਇੰਡੀਆ 'ਚ ਹੈ। ਹਰ ਤੀਸਰਾ ਕੋਈ ਜਵਾਬਦੇਹੀ ਨਹੀਂ ਹੈ ਕਿ ਵੀ ਕਿਸ ਗੁਰਬਤ ਦੇ ਮਾਰੇ ਹੋਏ। ਔਰ ਦੂਜੇ ਹਥਿਆਰ ਤੁਸੀਂ ਖਰੀਦੋ ਦੁਨੀਆ 'ਚ, ਯੂਕਰੇਨ ਤੋਂ ਬਾਅਦ, ਯੂਕਰੇਨ ਤਾਂ ਇਹਨੇ ਸਟੇਟ ਆਫ ਵਾਰ ਹੈ ਪਿਛਲੇ 4 ਸਾਲ ਤੋਂ, ਉਸ ਤੋਂ ਬਾਅਦ ਇੰਡੀਆ ਨੰਬਰ 2 ਦੇ ਉੱਤੇ ਹੈ ਜਿਹਨੇ ਸਭ ਤੋਂ ਜ਼ਿਆਦਾ ਹਥਿਆਰ ਖਰੀਦੇ ਨੇ। ਵਰਲਡ ਸੈਕੰਡ ਲਾਰਜੈਸਟ ਇੰਪੋਰਟਰ ਆਫ ਵੈਪਨਸ, ਅਕਾਊਂਟਿੰਗ ਫॉर 8.3% ਆਫ ਗਲੋਬਲ ਆਰਮ ਸੇਲ ਫॉर ए 5 ईयर ब्लॉक 2021 to 2025। ਇਹ ਸਿਪਰੀ ਦੀ ਰਿਪੋਰਟ ਹੈ। ਔਰ ਯੂਕਰੇਨ ਦਾ 9.7% ਹੈ, ਇੰਡੀਆ 8.3%, ਉਹ ਤਾਂ ਆਲਰੇਡੀ ਵਾਰ ਦੇ ਵਿੱਚ ਨੇ। ਔਰ ਇਹ ਉਹਦੀ ਰਿਪੋਰਟ ਜਿਹੜੀ ਹੈ ਉਹਦਾ ਨਾਮ ਉਹਨਾਂ ਨੇ ਰੱਖਿਆ ਟ੍ਰੈਂਡਸ ਇਨ ਇੰਟਰਨੈਸ਼ਨਲ ਆਰਮਸ ਟ੍ਰਾਂਸਫਰਸ 2025। ਇਹ ਮੰਡੇ ਮਾਰਨਿੰਗ ਰਿਲੀਜ਼ ਹੋਈ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਇੰਡੀਅਨ ਆਰਮਸ ਇੰਪੋਰਟ ਜਿਹੜੀਆਂ ਨੇ ਉਹ ਨੰਬਰ 2 ਦੇ ਉੱਤੇ ਨੇ ਯੂਕਰੇਨ ਤੋਂ ਬਾਅਦ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆਜ਼ ਪ੍ਰਿੰਸੀਪਲ ਸਪਲਾਇਰਸ
for period 2021 to 2025 had been Russia, France and Israel. ਐਵੇਂ ਨਹੀਂ ਇਜ਼ਰਾਈਲ ਦੇ ਗੇੜੇ ਲੱਗਦੇ, ਉਹਨਾਂ ਤੋਂ ਹੀ ਉਹ ਪੈਗਾਸਸ ਵਰਗਾ ਸਪਾਈਵੇਅਰ ਲੈ ਕੇ ਵੀ ਆਪਣੇ ਵਿਰੋਧੀਆਂ ਨੂੰ ਚੁੰਡਿਆ ਹੋਇਆ। ਔਰ ਸਭ ਤੋਂ ਜ਼ਿਆਦਾ ਰਸ਼ੀਆ, ਫਿਰ ਫਰਾਂਸ, ਫਿਰ ਇਜ਼ਰਾਈਲ। ਸੈਟ ਦਾ ਸਿਪਰੀ ਰਿਪੋਰਟ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਇੰਡੀਆ ਹੁਣ ਆਪਣੀਆਂ ਆਰਮਜ਼ ਰਿਲੇਸ਼ਨਸ ਜਿਹੜੀਆਂ ਨੇ ਬਾਇੰਗ ਉਹ ਰਸ਼ੀਆ ਨਾਲੋਂ ਘਟਾ ਕੇ ਟੂਵਰਡਸ ਵੈਸਟਰਨ ਸਪਲਾਇਰਸ ਸਪੈਸ਼ਲੀ ਫਰਾਂਸ ਇਜ਼ਰਾਈਲ ਵੱਲ ਜਿਹੜਾ ਉਹ ਜ਼ਿਆਦਾ ਮੋੜ ਰਿਹਾ। ਔਰ ਰਸ਼ੀਆ ਦਾ ਜਿਹੜਾ ਆਰਮਸ ਦਾ ਇੰਡੀਅਨ ਇੰਪੋਰਟ ਸ਼ੇਅਰ ਹੈ 70% ਸੀ 2011 ਤੋਂ 2015 ਤੱਕ, ਫਿਰ 2016 ਤੋਂ 2020 ਤੱਕ 51% ਸੀ, ਔਰ ਇਸ ਪੀਰੀਅਡ ਦੇ ਵਿੱਚ ਉਹ 40% ਤੇ ਆ ਗਿਆ। ਜਦੋਂ ਕਿ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ ਫਰਾਂਸ ਔਰ ਇਜ਼ਰਾਈਲ ਉਹਨਾਂ ਦੀ 29% ਔਰ 15% ਜਿਹੜਾ ਹੈ ਉਹ ਇਸ ਵੇਲੇ ਇੰਡੀਆ ਦੀ ਇੰਪੋਰਟ ਜਿਹੜੀ ਹੈ ਉਹਦੇ 'ਚ ਇਹਨਾਂ ਮੁਲਕਾਂ ਦਾ ਹੱਥ ਹੈ। ਔਰ ਫਿਰ ਇਹ ਹੁਣ ਆਪਣੇ ਆਪ 'ਚ ਦੱਸ ਰਿਹਾ ਕਿ ਭਾਈ ਇਹ ਅਮਾਊਂਟ ਤਾਂ ਨਹੀਂ ਦਿੱਤਾ ਕਿੰਨਾ ਹੈ, ਲੇਕਿਨ ਸੈਕੰਡ ਲਾਰਜੈਸਟ ਇੰਪੋਰਟਰ ਉਹਦੇ 'ਚ ਅਸੀਂ ਰਾਫੇਲ ਵਰਗੇ ਜਹਾਜ਼ ਜਿਹੜੇ ਡਿਗੇ ਵੀ ਔਰ ਹੋਰ ਆਰਡਰ ਕੀਤੇ ਨੇ। ਔਰ ਦੂਜਾ ਜਿਹੜਾ ਦੂਸਰੀ ਰਿਪੋਰਟ ਇਹਨਾਂ ਦੀ ਫਿਨਲੈਂਡ ਬੇਸਡ ਇੰਡੀਪੈਂਡੈਂਟ ਰਿਸਰਚ ਗਰੁੱਪ ਦੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਗਾਜ਼ੀਆਬਾਦ ਵਾਜ਼ ਦਾ ਮੋਸਟ ਪੋਲਿਊਟਡ ਸਿਟੀ। ਫਿਰ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ 에ਅਰ ਕੁਆਲਿਟੀ ਦਾ ਉਹ ਉਹਦੀਆਂ ਫਿਗਰਸ ਦਿੱਤੀਆਂ, ਉਹ ਮੈਂ ਕੋਟ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਵੀ ਡਿਊਰਿੰਗ ਦਾ ਲਾਸਟ ਵਿੰਟਰ 204 out of 238 Indian cities recorded any chief pollutant level above the Indian standard, ਜਿਹੜਾ even Indian standard ਵੀ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦਾ, ਉਸ ਤੋਂ ਵੀ ਜ਼ਿਆਦਾ। ਔਰ ਇਹ ਗਾਜ਼ੀਆਬਾਦ ਸਭ ਤੋਂ ਗੰਦਾ ਸ਼ਹਿਰ। ਔਰ ਇਸ ਐਨਾਲਿਸਿਸ 'ਚ ਜਿਹੜਾ ਬਾਕੀ ਸ਼ਹਿਰਾਂ ਦੇ ਨਾਂ ਨੇ ਜਿਹੜੇ ਕਿ ਮੋਸਟ ਪੋਲਿਊਟਡ ਨੇ, ਉਹਨਾਂ 'ਚ ਗ੍ਰੇਟਰ ਨੋਇਡਾ, ਹੁਣ ਦਿੱਲੀ ਦਾ ਜਿਹੜਾ ਐਕਸਟੈਂਡਡ ਏਰੀਆ ਉਹ ਗ੍ਰੇਟਰ ਨੋਇਡਾ ਇਹ ਦਿੱਲੀ ਆ ਗਿਆ। ਫਿਰ ਬਹਾਦਰਗੜ੍ਹ, ਧੌਰੇਰਾ, ਗੁਰੂਗ੍ਰਾਮ, ਭਿਵੰਡੀ, ਚਰਖੀ ਦਾਦਰੀ, ਬਾਗਪਤ, ਹਰਿਆਣਾ ਦੇ 4 ਸ਼ਹਿਰ ਨੇ ਜਿਹੜੇ ਟੌਪ 10 ਦੇ ਵਿੱਚ ਆਉਂਦੇ ਨੇ ਪੋਲਿਊਸ਼ਨ ਦੇ ਲਿਹਾਜ਼ ਨਾਲ। ਫਿਰ ਰਾਜਸਥਾਨ ਦਾ, ਪੰਜਾਬ ਦਾ ਇਹਦੇ 'ਚ ਮੈਂਸ਼ਨ ਨਹੀਂ ਹੈ, ਪਰ ਹਾਲ ਪੰਜਾਬ ਦਾ ਵੀ ਮਾੜਾ ਹੀ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਅਮੰਗ ਇੰਡੀਆਜ਼ ਮੈਗਾ ਸਿਟੀਜ਼ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ 'ਚ ਦਿੱਲੀ, ਕਲਕੱਤਾ, ਮੁੰਬਈ, ਚੇਨਈ ਇਹ ਬਹੁਤ ਪੋਲਿਊਟਡ ਸਿਟੀਜ਼ ਦੇ ਵਿੱਚ ਨੇ। ਤੇ ਜਿਹੜਾ ਕਲੀਨੈਸਟ ਸਿਟੀ ਹੈ ਉਹ 4 ਮੰਝਗਾਰ ਹੈ ਕਰਨਾਟਕਾ ਦੇ ਵਿੱਚ। ਜਿਹੜੇ 10 ਉਹਨਾਂ ਨੇ ਸਾਫ਼ ਸ਼ਹਿਰ ਕਹੇ ਨੇ ਕਿ ਜਿੱਥੇ ਪੋਲਿਊਸ਼ਨ ਲੈਵਲ ਠੀਕ ਹੈ, ਉਹ 10 ਚੋਂ 8 ਜਿਹੜੇ ਨੇ ਉਹ ਕਰਨਾਟਕਾ 'ਚ ਨੇ। ਹੁਣ ਇਹ ਆਪਣੇ ਆਪ 'ਚ ਦੇਖਣਾ ਹੋਏਗਾ। ਉਹਦਾ ਮੇਰਾ ਖਿਆਲ ਹੈ ਵੀ ਕਰਨਾਟਕਾ 'ਚ ਹੋਣ ਦਾ ਕਾਰਨ ਇਹ ਹੋਣਾ ਵੀ ਉੱਥੇ ਇਹ ਦੂਜੀ ਇੰਡਸਟਰੀ ਨਹੀਂ ਹੈ। ਹੁਣ ਜਿਹੜੀ ਬੈਂਗਲੁਰੂ ਹੈ ਉਹ IT ਸੈਕਟਰ ਦਾ ਹੱਬ ਹੈ। ਸੋ 10 ਚੋਂ ਜਿਹੜੀਆਂ ਮੋਸਟ ਕਲੀਨੈਸਟ ਸਿਟੀਜ਼ ਨੇ 8 ਕੱਲੀਆਂ ਕਰਨਾਟਕਾ ਦੇ ਵਿੱਚ ਨੇ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿਸ ਮੁਲਕ ਦੇ ਕੋਲ 80 ਕਰੋੜ ਲੋਕਾਂ ਨੂੰ 2 ਵੇਲੇ ਦੀ ਰੋਟੀ ਜਿਸ ਮੁਲਕ 'ਚ ਨਸੀਬ ਨਹੀਂ ਹੁੰਦੀ, ਕਰਪਸ਼ਨ ਲੈਵਲ ਕੀ ਹੈ, ਪੋਲਿਊਸ਼ਨ ਲੈਵਲ ਕੀ ਹੈ, ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਥਿਆਰ ਖਰੀਦਣ ਵਾਲੇ ਮੁਲਕਾਂ ਦੀ ਲਿਸਟ ਦੇ ਵਿੱਚ ਨੰਬਰ 2 ਤੇ ਹੈ। ਇਹ ਹੈ ਜਿਹਨੂੰ ਕਹਿੰਦੇ ਨੇ ਅਹਿੰਸਾ ਪਰਮੋ ਧਰਮ। ਤੁਸੀਂ ਦੁਨੀਆ ਨੂੰ ਪ੍ਰੀਚ ਕਰੋ ਕਿ ਅਹਿੰਸਾ, ਨੌਨ ਵਾਇਲੈਂਸ, ਗਾਂਧੀ, ਬੁੱਧਾ, ਅਸੀਂ ਲੈਂਡ ਆਫ ਗਾਂਧੀ ਐਂਡ ਬੁੱਧਾ। ਬੁੱਧ ਤਾਂ ਛਡਾਤਾ ਨੇਪਾਲ ਵਾਲਿਆਂ ਨੇ, ਮਤ ਝੂਠ ਬੋਲੋ, ਬੁੱਧ ਸਾਡੇ ਜੰਮਿਆ ਸੀ। ਹੁਣ ਕਹਿੰਦੇ ਬੁੱਧ ਦਾ ਨਾਂ ਨਾ ਲਓ, ਆਪਣਾ ਗਾਂਧੀ ਲਈ ਫਿਰੋ ਜਿੱਥੇ ਜਾਣਾ। ਪਰ ਇਹ ਹਕੀਕਤ ਹੈ ਜੋ ਇਹਨਾਂ ਰਿਪੋਰਟਾਂ ਤੋਂ ਸਾਹਮਣੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84
ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ 9 ਮਾਰਚ 1846 ਨੂੰ ਸਿੱਖ ਰਾਜ ਦਾ ਸੂਰਜ ਜਿਹੜਾ ਅਸਤ ਹੋਣ ਵੱਲ ਵਧਿਆ ਸੀ। ਪਹਿਲਾਂ ਫਿਰੰਗੀ ਦੀ ਗੁਲਾਮੀ ਤੇ ਹੁਣ ਹਿੰਦੂਤਵੀਆਂ ਦੀ ਗੁਲਾਮੀ ਵਿੱਚ ਸਿੱਖ ਕੌਮ ਦੀ ਜਿਹੜੀ ਫਸੀ ਹੋਈ ਹੈ, ਉਸ ਦੀ ਕਹਾਣੀ ਹੈ। ਸੋ ਇਸ ਸੰਬੰਧੀ ਸ਼ੇਰਬਾਜ਼ ਸਿੰਘ ਢਿੱਲੋਂ ਜਿਹਨਾਂ ਦੀ ਨਜ਼ਮ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਨਜ਼ਮਾਂ ਨੇ ਉਹ ਸ਼ੇਅਰ ਕਰਦੇ ਹਾਂ। ਇਸ ਵਾਰ ਕਿਸੇ ਕਾਰਨ ਕਰਕੇ ਅਸੀਂ ਫਰਾਈਡੇ ਦਾ ਪ੍ਰੋਗਰਾਮ ਕਰ ਨਹੀਂ ਸੀ ਸਕੇ, ਔਰ ਵੈਸੇ ਵੀ ਕੁਦਰਤਨ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਕੋਈ ਨਜ਼ਮ ਵੀ ਜਿਹੜੀ ਹੈ ਉਹ ਨਹੀਂ ਸੀ ਆਈ। ਕੱਲ ਲੇਟ ਆਵਰਸ ਮੈਂ ਦੇਖੀ, ਔਰ ਇਹ ਕੱਲ 9 ਮਾਰਚ ਸੀ, ਔਰ ਇਹ ਸਪੈਸੀਫਿਕਲੀ ਜਿਹੜਾ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਇੱਕੋ ਹੀ ਤਰੀਕ ਜਿਹੜੀ ਹੈ ਕਈ ਵਾਰ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਦੋ ਡਿਫਰੈਂਟ ਆਸਪੈਕਟਸ ਨੂੰ ਖੜੇ ਕਰ ਦਿੰਦੀ ਹੈ। 9 ਮਾਰਚ 1783 ਦਾ ਦਿਨ ਸੀ ਜਦੋਂ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ 'ਚ 30,000 ਖਾਲਸੇ ਦੀਆਂ ਫੌਜਾਂ ਨੇ ਦਿੱਲੀ ਫਤਹ ਕੀਤੀ ਸੀ। ਅੱਜ ਵੀ ਜਿਹੜਾ ਦਿੱਲੀ ਦੇ ਵਿੱਚ 30,000 ਕੋਟ ਜਿੱਥੇ ਨੇ, ਉਹਦਾ ਨਾਂ ਹੀ 30,000 ਇਸ ਲਈ ਹੈ ਕਿ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾਅ ਕੀਤਾ ਸੀ, ਔਰ ਉਸ ਵੇਲੇ ਉਹਨਾਂ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਝੂਲਿਆ ਸੀ। ਸੋ ਇਹ ਹਾਲਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਦਿੱਲੀ ਫਤਹ ਦੀ ਗੱਲ ਬਾਰੇ ਸਿੱਖਾਂ ਦਾ ਜਿਹੜੇ ਖਾਲਸੇ ਦੇ ਜਥਿਆਂ ਦੇ ਵਿੱਚ ਇਹ ਹੁੰਦਾ ਸੀ ਵੀ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ ਹੈ, ਜਦੋਂ ਮਰਜ਼ੀ ਮਾਰ ਲਈ। ਮਤਲਬ ਇਹ ਹੈ ਵੀ ਫਤਹ ਕਰਕੇ ਟਰਮਸ ਆਪਣੀਆਂ ਮਨਵਾ ਕੇ ਫਿਰ ਵਾਪਸ ਮੁੜ ਪੈਂਦੇ ਸੀ ਕਿ ਭਾਈ ਹੁਣ ਹੋਲਾ ਮਹੱਲਾ ਆ ਗਿਆ, ਆਨੰਦਪੁਰ ਚੱਲੀਏ, ਵਿਸਾਖੀ ਆ ਗਈ, ਅੰਮ੍ਰਿਤਸਰ ਚੱਲੀਏ। ਫਿਰ ਇੱਕ ਸਟੇਜ ਉਹ ਸੀ ਕਿ ਸਿੱਖ ਤਾਕਤ ਨੂੰ ਜਿਹੜਾ ਹੈ ਉਸ ਖਿੱਤੇ ਦੇ ਵਿੱਚ ਇੱਕ ਵੱਡੀ ਤਾਕਤ ਦੇ ਤੌਰ ਤੇ ਫਿਰ ਸਿੱਖ ਮਿਸਲਾਂ ਦੇ ਪੀਰੀਅਡ ਦਾ ਜਦੋਂ ਅਸੀਂ 1783 ਦੀ ਗੱਲ ਕਰਦੇ ਹਾਂ, 1799 ਤੱਕ ਪਹੁੰਚਦੇ ਹਾਂ, ਲਾਹੌਰ ਤਖਤ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਗਭਗ 19 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਨੇ ਲਾਹੌਰ ਫਤਹ ਕੀਤਾ। ਉਹ ਵੀ ਭੰਗੀ ਸਰਦਾਰਾਂ ਤੋਂ ਕੀਤਾ। ਭੰਗੀ ਮਿਸਲ, ਭੰਗੀਆਂ ਬੜੀ ਮਜ਼ਬੂਤ ਮਿਸਲ ਸੀ। ਔਰ ਮਹਾਰਾਜਾ ਰਣਜੀਤ ਸਿੰਘ ਫਿਰ 1799 ਤੋਂ 1839 ਜਦੋਂ ਕਿ ਉਹਨਾਂ ਨੇ ਅਲਵਿਦਾ ਕਹੀ ਇਸ ਧਰਤੀ ਨੂੰ, ਲਗਭਗ 40 ਸਾਲ ਜਿਹੜਾ ਜਿਸ ਕਿਸਮ ਦਾ ਰਾਜ, ਆਈਡੀਅਲ ਰਾਜ ਇਸ ਨੂੰ BBC ਦੇ ਹਿਸਟੋਰੀਅਨਸ ਨੇ ਆਪਣੀ ਇੱਕ ਡਿਸਕਸ਼ਨ ਰਾਹੀਂ, ਜਿਹੜਾ ਕੰਸੈਂਸਸ ਰਾਹੀਂ ਮੰਨਿਆ ਸੀ, ਔਰ ਜਿਸ ਪ੍ਰਥਾਏ ਸ਼ਾਹ ਮੁਹੰਮਦ ਨੇ ਇਹ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਅਫਸੋਸ ਇਹ ਵੈਸੇ ਤਾਂ ਜਿਹੜੇ ਰਾਜ ਭਾਗ ਹੁੰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜਿਸ ਤਰੱਦਦ ਦੇ ਨਾਲ ਇੱਕ ਸਦੀ ਦਾ ਸੰਘਰਸ਼ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1799 'ਚ ਅਸੀਂ ਸਟੇਬਲ ਲਾਹੌਰ ਦੀ ਗੱਲ ਕਰਦੇ ਹਾਂ। 100 ਸਾਲ ਘੱਲੂਘਾਰਿਆਂ 'ਚੋਂ ਦੋ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਬੰਦਾ ਸਿੰਘ ਬਹਾਦਰ ਰਾਜ ਆਇਆ ਗਿਆ, ਸਿੱਖ ਮਿਸਲਾਂ, ਔਰ ਫਿਰ ਪਰ 40 ਸਾਲ ਬਾਅਦ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਕੂਚ ਕੀਤਾ ਤੇ ਫਿਰ ਅੰਗਰੇਜ਼ ਜਿਹੜੇ ਸਤਲੁਜ ਪਾਰ ਬੈਠੇ ਘਾਗ ਆਪਣੀ ਸਿਆਸਤ ਲੜਾ ਰਹੇ ਸੀ, ਜਿਨ੍ਹਾਂ ਨੇ ਡੋਗਰਿਆਂ ਨੂੰ ਵੀ ਆਪਣੇ ਵੱਸ ਕੀਤਾ ਹੋਇਆ ਸੀ, ਸੰਧਾਂ ਵਾਲੀਆਂ ਨੂੰ ਵੀ ਜਿਹੜਾ ਉਹਨਾਂ ਨੇ ਉਸ ਘਰੇਲੂ ਜੰਗ ਦੇ ਵਿੱਚ ਇੱਕ ਸੰਧ ਦੇ ਤੌਰ ਤੇ ਵਰਤਣਾ ਸ਼ੁਰੂ ਕੀਤਾ ਹੋਇਆ ਸੀ। 10 ਸਾਲ ਦੇ ਵਿੱਚ ਜਿਹੜਾ 1839 ਤੋਂ 1849 ਤੱਕ ਪਹੁੰਚਦੇ ਆ,
ਉਹ ਰਾਜ ਅੰਗਰੇਜ਼ਾਂ ਦੇ ਪੇਟੇ ਪੈ ਜਾਂਦਾ। ਪਰ 9 ਮਾਰਚ 1846 ਉਹ ਦਿਨ ਸੀ, ਕਿਉਂਕਿ ਜਿਸ ਦਿਨ ਇਨਫੈਕਟ ਅੰਗਰੇਜ਼ ਪਹਿਲੀ ਜਿਹੜੀ ਐਂਗਲੋ ਸਿੱਖ ਵਾਰ, ਜਿਹਦੇ ਵਿੱਚ ਮੁਦਕੀ, ਅਲੀਵਾਲ, ਸਭਰਾਵਾਂ, ਇਹ ਸਾਰਿਆਂ ਕਈ ਜੰਗਾਂ ਤੋਂ ਬਾਅਦ ਫਿਰੋਜ਼ ਸ਼ਾਹ ਉਹ ਲਾਹੌਰ ਆ ਕੇ ਬੈਠ ਗਏ ਸੀ। ਔਰ ਉਸ ਨੂੰ ਵੀ ਸ਼ਾਹ ਮੁਹੰਮਦ ਨੇ ਠੀਕ ਬਿਆਨਿਆ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹ ਸਾਰੇ ਦਾ। ਲੇਕਿਨ ਕਿਉਂਕਿ ਕੱਲ 9 ਮਾਰਚ ਦਾ ਦਿਨ ਸੀ ਔਰ 9 ਮਾਰਚ 1846 ਨੂੰ ਫਿਰ ਜਿਹੜੀ ਟ੍ਰੀਟੀ ਆਫ ਲਾਹੌਰ ਅੰਗਰੇਜ਼ਾਂ ਨੇ ਮਾਸੂਮ ਮਹਾਰਾਜਾ ਦਲੀਪ ਸਿੰਘ, ਜਿਹੜਾ ਕਿ 7 ਸਾਲ ਦੀ ਜਿਹਦੀ ਉਮਰ ਸੀ, ਉਹਦੇ ਤੋਂ ਦਸਤਖਤ ਕਰਵਾਏ, ਉਹ ਟ੍ਰੀਟੀ ਆਫ ਲਾਹੌਰ ਸੀ। ਸੋ ਜ਼ਾਹਰ ਹੈ ਕਿ ਜਿਹੜਾ ਸੂਰਜ 1849 ਤੱਕ ਪਹੁੰਚਦੇ ਆ 29 ਮਾਰਚ ਨੂੰ ਮੁਕੰਮਲ ਤੌਰ 'ਤੇ ਅਸਤ ਹੁੰਦਾ, ਉਹ ਗਰੂਬ ਹੋਣ ਵੱਲ, ਅਸਤ ਹੋਣ ਵੱਲ ਇਸ ਦਿਨ ਹੀ ਸੀ ਜਿੱਦਣ ਜਿਹੜਾ ਇਹ 9 ਮਾਰਚ 1847 ਨੂੰ ਲਾਹੌਰ ਦੀ ਸੰਧੀ, ਜਿਹਦੇ ਥੱਲੇ ਜੰਮੂ ਕਸ਼ਮੀਰ ਔਰ ਗਿਲਗਿਤ ਬਾਲਿਸਤਾਨ ਸਮੇਤ ਉਹ ਸਾਰਾ ਸਿੱਖ ਰਾਜ ਦਾ ਹਿੱਸਾ ਉਹ ਗਦਾਰ ਡੋਗਰੇ ਗੁਲਾਬ ਸਿੰਘ ਨੂੰ ਇਨਾਮ ਵਜੋਂ ਦੇ ਦਿੱਤਾ ਗਿਆ ਸੀ। ਜਿਹੜਾ ਦੁਆਬੇ ਦਾ ਇਲਾਕਾ ਹੈ ਫਲੌਰ ਤੋਂ ਲੈ ਕੇ ਔਰ ਬਿਆਸ ਤੱਕ, ਉਹ ਅੰਗਰੇਜ਼ਾਂ ਨੇ ਐਜ਼ ਏ ਪਨਿਸ਼ਮੈਂਟ ਆਪਣੇ ਕੋਲ ਰੱਖਿਆ। ਔਰ ਲਾਹੌਰ ਦੇ ਵਿੱਚ ਸ਼ਾਹੀ ਕਿਲੇ ਤੋਂ ਖਾਲਸਾਈ ਪਰਚਮ ਜਿਹੜਾ ਉਤਰਵਾ ਕੇ ਜਿਹੜਾ ਯੂਨੀਅਨ ਜੈਕ ਉਹ ਚਾੜਿਆ ਗਿਆ ਔਰ ਅੰਗਰੇਜ਼ ਫੁੱਲ ਫਲੈਜਡ ਉਹਨਾਂ ਨੇ ਆਪਣੀ ਛਾਉਣੀ ਵੀ ਬਣਾ ਲਈ ਔਰ ਸਿੱਖ ਫੌਜ ਵੀ ਜਿਹੜੀ ਹੈ ਉਹ ਉਸ ਦੀ ਗਿਣਤੀ ਬਹੁਤ ਘਟਾ ਦਿੱਤੀ। ਸੋ ਇਹ ਜਿਹੜਾ ਜਦੋਂ ਇਹ ਅਸੀਂ ਕਹੀਏ ਕਿ ਸਾਡੀ ਸੋਵਰਨਿਟੀ ਗੁਆਚਣ ਦਾ ਅਮਲ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਮੁਕੰਮਲ, ਭਾਵੇਂ ਉਹਨੂੰ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਹੋਇਆ, ਲੇਕਿਨ ਉਦੋਂ ਹੀ ਅੰਗਰੇਜ਼ਾਂ ਨੇ ਫਿਰ ਜਿਹੜਾ ਉਸ ਨੂੰ ਜਿਹੜਾ ਸਿੱਖ ਰਾਜ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਦੇ ਉੱਤੇ ਉਹਨਾਂ ਦੀ ਨਜ਼ਮ ਹੈ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਖੂਬਸੂਰਤ ਨਜ਼ਮ, ਲੇਕਿਨ ਉਦਾਸੀ ਨਹੀਂ ਹੈ। ਇਹ ਠੀਕ ਹੈ ਵੀ ਅਸੀਂ ਇੱਕ ਗੁਲਾਮੀ ਜਿਹੜੀ ਹੈ 1947 ਤੱਕ ਅੰਗਰੇਜ਼ਾਂ ਦੀ, ਫਿਰ ਹੁਣ ਹਿੰਦੂ ਤਵੀਆਂ ਦੀ ਗੁਲਾਮੀ 'ਚ ਹੈ, ਪਰ ਹੋਪ ਇਤਿਹਾਸ ਤੁਹਾਨੂੰ ਮੋਟੀਵੇਟ ਕਰਦਾ ਹੈ, ਉਹ ਤੁਹਾਨੂੰ ਤਾਕਤ ਦਿੰਦਾ ਹੈ। The day the sky grew silent, 9th March, a lament for the lost sovereignty, ਗਵਾਚੀ ਪ੍ਰਭੂ ਸੱਤਾ ਦੇ ਲਈ ਇੱਕ ਲੈਮੈਂਟ, ਇੱਕ ਪਛਤਾਵਾ, ਇੱਕ ਆਹ ਭਰੀ ਯਾਦ, ਕੋਈ ਵੀ ਤੁਸੀਂ ਉਸ ਨੂੰ ਕਹਿ ਸਕਦੇ ਜੀ। On the 9th day of March, the wind stood still, a sorrow moved across the plains and hills, the drums of pride fell quiet in the land as fate slipped slowly from a nation's hand। ਕਿ ਮਾਰਚ 9 ਦੀ ਤਰੀਕ ਹਵਾ ਵੀ ਜਿਵੇਂ ਚੁੱਪ ਕਰ ਗਈ ਹੋਏ, ਚਾਰ ਚਫੇਰੇ ਫਜ਼ਾ ਦੇ ਵਿੱਚ ਇੱਕ ਅਫਸੋਸ, ਇੱਕ ਉਦਾਸੀ, ਉਹ ਪਹਾੜਾਂ ਦੇ ਵਿੱਚ ਵੀ ਔਰ ਮੈਦਾਨਾਂ ਦੇ ਵਿੱਚ ਵੀ, ਕਿਉਂਕਿ ਸਿੱਖ ਰਾਜ ਲਾਹੌਲ ਸਪੀਤੀ, ਕਾਂਗੜਾ, ਉਹ ਪੂਰਾ ਸ਼ਿਵਾਲਿਕ ਹਿਲਸ ਤੱਕ ਸੀ ਔਰ ਪਲੇਨਸ ਜਿਹੜੀਆਂ ਨੇ ਉਹ ਚਨਾਹ ਜੇਹਲਮ ਤੱਕ ਹੀ ਨਹੀਂ, ਉਹਦੇ ਅਕ੍ਰੋਸ ਦਰਿਆ ਖੈਬਰ ਤੱਕ। On the 9th day of March, the wind stood still, a sorrow moved across the plains and hills, the drums of pride fell quiet in the land as fate slipped slowly from a nation's hand। ਨਗਾਰਿਆਂ ਤੇ ਚੋਟ ਨਹੀਂ ਹੈ, ਨਗਾਰੇ ਚੁੱਪ ਨੇ, ਕਿਉਂਕਿ ਇੱਕ ਕੌਮ ਦੇ ਹੱਥੋਂ ਉਸ ਦਾ ਰਾਜ ਭਾਗ ਤਿਲਕ ਗਿਆ, ਫਿਸਲ ਗਿਆ। At Lahore fort, beneath the grieving sky, the Kesari Nishan Sahib was lowered high, where once the saffron flag had kissed the air, a foreign Union flag rose coldly there। ਕਿ ਲਾਹੌਰ ਕਿਲੇ ਦੇ ਥੱਲੇ ਜਿੱਥੇ ਕਿ ਅਸਮਾਨ ਵੀ ਜਿਹੜਾ ਹੈ ਉਹ ਅਫਸੋਸ ਕਰ ਰਿਹਾ ਹੈ, ਕੇਸਰੀ ਨਿਸ਼ਾਨ ਸਾਹਿਬ ਥੱਲੇ ਆਇਆ, ਉਸ ਦੀ ਥਾਂ ਦੇ ਉੱਤੇ ਜਿਹੜਾ ਹੈ ਉਹ ਯੂਨੀਅਨ ਜੈਕ ਅੰਗਰੇਜ਼ਾਂ ਦਾ ਉਹ ਝੂਲਣ ਲੱਗਾ। The streets of Punjab trembled in their pain, as if the earth itself could feel the chain. The soil that drank the blood of warriors brave now watches the glory sink into grave। ਕਿ ਪੰਜਾਬ ਦੀਆਂ ਗਲੀਆਂ ਕੂਚਿਆਂ ਦੇ ਵਿੱਚ
ਇਸ ਰਾਜ ਦੇ ਜਾਣ ਦਾ ਦਰਦ ਦੁੱਖ ਮਹਿਸੂਸ ਕੀਤਾ ਗਿਆ, ਧਰਤੀ ਨੂੰ ਵੀ ਇਵੇਂ ਲੱਗਾ ਮਾਨੋ ਉਸ ਨੂੰ ਹੀ ਸੰਗਲ ਪਾ ਦਿੱਤੇ ਹੋਣ। ਉਹ ਧਰਤੀ ਜਿਸ ਦੇ ਉੱਤੇ ਬਹਾਦਰਾਂ ਦਾ ਖੂਨ ਡੁੱਲਿਆ ਹੋਇਆ ਸੀ, ਉਹੀ ਹੁਣ ਜਿਹੜੀ ਹੈ ਉਹ ਇਵੇਂ ਚੁੱਪ ਸਮੇਟ ਲੈਂਦੀ ਹੈ ਜਿਵੇਂ ਉਹ ਕਬਰ ਦੇ ਵਿੱਚ ਸਿਮਟ ਗਈ ਹੋਏ ਉਹ ਧਰਤੀ ਵੀ। The people wept, no voice, no hopeful cry, only silent tears that asked the sky, how did the throne of lions fade away? How did the son of Khalsa lose its day? ਲੋਕ ਰੋਏ ਬਿਨਾਂ ਆਵਾਜ਼ ਤੋਂ, ਕੋਈ ਚੀਖ ਨਹੀਂ ਹੈ, ਸਿਰਫ ਚੁੱਪ ਦੇ ਵਿੱਚ ਉਸ ਅਫਸੋਸ ਦੇ ਅਥਰੂ ਵਗਦੇ ਨੇ ਜਿਹੜੇ ਅਸਮਾਨਾਂ ਨੂੰ ਪੁੱਛ ਰਹੇ ਨੇ ਕਿ ਇਹ ਸ਼ੇਰਾਂ ਦੀ ਕੌਮ, ਉਹਦਾ ਤਖਤ ਕਿਵੇਂ ਚਲਾ ਗਿਆ, ਕਿਵੇਂ ਖਾਲਸਾ ਜਿਹੜਾ ਹਮੇਸ਼ਾ ਫਤਹ ਯਾਬੀ ਵਾਲੀ ਵਧਿਆ ਸੀ, ਉਹ ਕਿਵੇਂ ਉਸਨੇ ਹਾਰ ਦਾ ਮੂੰਹ ਦੇਖਿਆ। Even the birds forgot their morning song, the winds of Ravi whispered grief along, the cattle paused beside the dusty road, as if they too could feel the sorrow's load. ਪੰਛੀ ਵੀ ਜਿਹੜੇ ਨੇ ਉਹਨਾਂ ਨੂੰ ਸਵੇਰ ਦਾ ਚਹਿਚਹਾਣਾ, ਆਪਣੇ ਗੀਤ ਗਾਣਾ, ਕੋਇਲ ਨੂੰ, ਚਿੜੀਆਂ ਨੂੰ, ਉਹ ਵੀ ਮਾਨੋ ਭੁੱਲ ਗਿਆ। ਜਿਵੇਂ ਰਾਵੀ ਦਰਿਆ ਦੇ ਪਾਣੀਆਂ ਦੇ ਉੱਤੇ ਚੱਲ ਰਹੀ ਹਵਾ ਦਾ ਵਿੰਡਸ ਆਫ ਰਾਵੀ ਵਿਸਪਰਡ ਗਰੀਫ, ਮਾਨੋ ਉਸ 'ਚੋਂ ਵੀ ਅਫਸੋਸ ਦਾ ਨਾਦ ਨਿਕਲ ਰਿਹਾ ਹੋਏ। ਜਿਹੜੇ ਡੰਗਰ ਜਾਨਵਰ ਨੇ ਉਹ ਵੀ ਉਹਨਾਂ ਘੱਟੇ ਭਰੀਆਂ ਸੜਕਾਂ ਦੇ ਉੱਤੇ ਚੁੱਪਚਾਪ ਤੁਰੇ ਜਾਂਦੇ ਨੇ, ਜਿਵੇਂ ਉਹ ਵੀ ਉਸ ਦੁੱਖ ਨੂੰ ਮਹਿਸੂਸ ਕਰ ਰਹੇ ਹੋਣ। The sun rose bright, yet warmth was nowhere near. Its golden light could not dissolve the tear, for light is hollow when the heart is chained, and glory fades when freedom's lost and stained. ਸੂਰਜ ਚੜ੍ਹਿਆ, the sun rose bright, ਪਰ ਉਹਦੇ ਵਿੱਚ ਵੀ ਤਪਸ਼ ਨਹੀਂ ਹੈ, ਗਰਮਾਇਸ਼ ਨਹੀਂ ਹੈ ਕਿਤੇ ਵੀ। ਉਸ ਦੀਆਂ ਸੁਨਹਿਰੀ ਕਿਰਨਾਂ ਜਿਹੜੀਆਂ ਨੇ ਉਹ ਕੁਡ ਨਾਟ ਡਿਜ਼ੋਲਵ ਦਾ ਟੀਅਰ, ਜਿਹੜੇ ਅਥਰੂ ਨੇ ਜਦੋਂ ਹੁਣ ਹੀਟ ਵਾਰਮਥ ਹੁੰਦੀ ਹੈ ਤੇ ਜਿਹੜਾ ਉਹ ਚੀਜ਼ ਸੁੱਕਦੀ ਹੈ ਵੀ ਉਹ ਵੀ ਜਿਹੜੀਆਂ ਨੇ ਗੋਲਡਨ ਲਾਈਟ ਕੁਡ ਨਾਟ ਡਿਜ਼ੋਲਵ ਦਾ ਟੀਅਰ, ਫॉर ਲਾਈਟ ਇਜ਼ ਹੋਲੋ ਵੈਨ ਦਾ ਹਾਰਟ ਇਜ਼ ਚੇਂਜ। ਜਦੋਂ ਦਿਲ ਦੇ ਉੱਤੇ ਜੰਜੀਰਾਂ ਪਈਆਂ ਹੋਣ ਤੇ ਰੋਸ਼ਨੀ ਵੀ ਕੋਈ ਮਾਨੇ ਨਹੀਂ ਰੱਖਦੀ। ਔਰ ਗਲੋਰੀ ਫੇਡਸ ਵੈਨ ਫਰੀडम्स ਲੌਸਟ ਐਂਡ ਸਟੇਨਡ, ਜਦੋਂ ਆਜ਼ਾਦੀ ਚਲੀ ਜਾਂਦੀ ਹੈ ਗਲੋਰੀ ਫਿਰ ਨਹੀਂ ਹੁੰਦੀ ਅਰਾਊਂਡ। After the lion, Ranjit Singh, dark shadows gathered with a silent sting. Conspiracies and greed kept through the gate, inviting strangers to decide our fate. After the lion, Ranjit Singh, dark shadows gathered with a silent sting. ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਤੁਰ ਜਾਣ ਬਾਅਦ ਇਹ ਕਾਲੇ ਪਰਛਾਵਿਆਂ ਨੇ ਜਿਹੜੀ ਇੱਕ ਸਾਇਲੈਂਟ ਸਟਿੰਗ, ਚੁੱਪ ਦਾ ਇੱਕ ਡੰਗ ਹੈ, ਉਹ ਮਾਰਿਆ। ਕੰਸਪੀਰੇਸੀਜ਼ ਐਂਡ ਗਰੀਡ ਕ੍ਰੈਪਟ ਥਰੂ ਦਾ ਗੇਟ ਇਨਵਾਈਟਿੰਗ ਸਟ੍ਰੇਂਜਰਸ ਟੂ ਡਿਸਾਈਡ ਆਵਰ ਫੇਟ। ਸਾਜ਼ਿਸ਼ਾਂ, ਲਾਲਚ ਇਹ ਅੰਦਰ ਆ ਵੜੇ ਔਰ ਉਹਨਾਂ ਨੇ ਜਿਹੜੇ ਸਟ੍ਰੇਂਜਰ ਸੀ, ਉਹ ਡੋਗਰੇ, ਉਹ ਮਿਸਰ ਯੂਪੀ ਦੇ ਲਾਲ ਸਿੰਘ ਤੇਜ ਸਿੰਘ, ਜੰਮੂ ਦੇ ਡੋਗਰੇ ਧਿਆਨ ਸਿੰਘ, ਗੁਲਾਬ ਸੁਚੇਤ ਸਿੰਘ, ਉਹ ਸਾਡੀ ਕਿਸਮਤ ਦਾ ਫੈਸਲਾ ਕਰਨ ਲੱਗੇ। Thus slowly fell the empire brave and grand, not just by swords but by a traitor's hand, and history wrote with ink of greed and grief and flame the sorrow of fallen sovereign name. Thus slowly fell the empire brave and grand. ਇੰਨਾ ਵੱਡਾ ਰਾਜ ਭਾਗ ਹੌਲੀ ਹੌਲੀ ਡਿੱਗਣਾ ਸ਼ੁਰੂ ਹੋਇਆ। ਤਲਵਾਰ ਦੇ ਜ਼ੋਰ ਨਾਲ ਨਹੀਂ, ਕਿਸੇ ਬਹਾਦਰ ਨੇ ਆ ਕੇ ਬਹਾਦਰੀ ਨਾਲ ਨਹੀਂ ਜਿੱਤਿਆ, ਬਟ ਬਾਈ ਏ ਟ੍ਰੇਟਰਸ ਹੈਂਡ। ਗੱਦਾਰਾਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤਰੋਂ ਹਾਰੀਆਂ ਨੇ। ਔਰ ਹਿਸਟਰੀ ਰੋਟ ਵਿਦ ਇੰਕ ਆਫ ਗਰੀਫ ਐਂਡ ਫਲੇਮ, ਉਸ ਦੁਖੀ ਪਲਾਂ ਨੂੰ ਹਿਸਟਰੀ ਜਿਵੇਂ ਲਿਖਦੀ ਹੈ, ਦਾ ਸੋਰੋ ਆਫ ਏ ਫਾਲਨ ਸੋਵਰਨ ਨੇਮ, ਕਿ ਭਾਈ ਕਿਵੇਂ ਜਿਹੜਾ ਇੱਕ ਸੋਵਰਨ ਰਾਜ ਸੀ ਉਸ ਦੀ ਕੀ ਪੀੜ ਹੈ, ਉਸ ਨੂੰ ਕਿਵੇਂ ਆਪਣਿਆਂ ਨੇ ਗੱਦਾਰੀ ਦੇ ਨਾਲ ਅੰਗਰੇਜ਼ਾਂ ਦੇ ਪੇਟੇ ਪਾਏ। ਯੈਟ
Somewhere deep within the Khalsa soul, the spark of freedom never lost its role. For chains may bind the body for a while, but not the spirit born on Guru's mile. ਪਰ ਇਸ ਸਭ ਦੇ ਬਾਵਜੂਦ, ਸਭ ਕੁਝ ਖੁੱਸਣ ਦੇ ਬਾਵਜੂਦ, ਖਾਲਸੇ ਦੀ ਰੂਹ ਦੇ ਅੰਦਰ ਆਜ਼ਾਦੀ ਦੀ ਜਿਹੜੀ ਸ਼ਮਾ ਹੈ, ਸਪਾਰਕ ਹੈ, ਉਸ ਦੀ ਇੱਕ ਵੱਡੀ ਕਿਰਨ ਹੈ, ਉਹ ਕਦੇ ਵੀ ਨਹੀਂ ਗਵਾਚੀ। ਬੇਸ਼ੱਕ ਗੁਲਾਮੀ ਦੇ ਸੰਗਲ ਤੁਹਾਡੀ ਬਾਡੀ ਨੂੰ, ਤੁਹਾਡੇ ਵਜੂਦ ਨੂੰ ਵਕਤੀ ਤੌਰ ਦੇ ਉੱਤੇ ਬੰਨ ਰਹੇ ਹੋਣ, ਪਰ ਜਿਹੜੀ ਸਪਿਰਿਟ ਗੁਰੂਆਂ ਦੀ ਬਦੌਲਤ ਖਾਲਸੇ ਦੇ ਅੰਦਰ ਹੈ, ਉਹ ਹਮੇਸ਼ਾ ਜਿਉਂਦੀ ਰਹੀ। ਓ ਲਾਰਡ, ਅਵੇਕਨ ਹਾਰਟਸ that once were brave, let courage rise from every silent grave, let sons of Punjab lift their eyes again and break the rusted memory of the chain. ਹੁਣ ਇਹ ਗੁਰੂ ਅੱਗੇ, ਅਕਾਲ ਪੁਰਖ ਅੱਗੇ ਅਰਦਾਸ ਹੈ, ਓ ਲਾਰਡ ਅਵੇਕਨ ਹਾਰਟਸ that once were brave, ਕਿ ਉਹ ਬਹਾਦਰੀ ਨਾਲ ਭਰੇ ਹੋਏ ਦਿਲ, ਉਹਨਾਂ ਨੂੰ ਜਗਾਓ। ਦਿਲ ਉਹੀ ਨੇ, ਸੁੱਤੇ ਹੋਏ ਨੇ। ਲੈਟ ਕਰੇਜ ਰਾਈਜ਼ ਫਰੋਮ ਐਵਰੀ ਸਾਇਲੈਂਟ ਗ੍ਰੇਵ, ਜਿਹੜਾ 'ਚ ਇੱਕ ਕਬਰਾਂ ਵਾਲੀ ਚੁੱਪ ਪਸਰੀ ਹੋਈ ਹੈ, ਉਹਨਾਂ 'ਚੋਂ ਹੌਸਲਾ ਨਿਕਲੇ। ਪੰਜਾਬ ਦੇ ਜਾਏ ਜਿਹੜੇ ਨੇ, ਉਹ ਅੱਖਾਂ ਉੱਪਰ ਕਰਕੇ ਇਸ ਜਿਹੜੀ ਜੰਗਾਲੀ ਹੋਈ ਮੈਮਰੀ ਹੈ ਗੁਲਾਮੀ ਦੀ, ਉਸ ਨੂੰ ਪਰਾਂ ਵਗਾ ਮਾਰਨ। ਲਾਸਟ ਸਟੈਂਜ਼ ਹੈ ਜੀ, ਫਾਰ ਦੋ that March day darkened every breath, no nation truly dies in grief or death, where faith still burns and history remains, one day the sun shall rise through broken chains. ਜੀ, ਇਹ ਹੈ ਹੋਪ ਬਿਲਕੁਲ ਕਿ ਬੇਸ਼ੱਕ ਇਹ ਮਾਰਚ ਦਾ ਦਿਨ, 9 ਮਾਰਚ ਦਾ ਦਿਨ ਹਰ ਸਾਹ ਨੂੰ ਵੀ ਜਿਹੜਾ ਉਹ ਦੁੱਖ ਦਿੰਦਾ ਹੈ ਕਿ ਸਾਡੀ ਸੋਵਰਨਿਟੀ ਗਵਾਚੀ। ਫਰਥ ਦੋ that March day darkened every breath, no nation truly dies in grief or death. ਅਫਸੋਸ ਨਾਲ ਜਾਂ ਮਰਨ ਨਾਲ ਕੋਈ ਨੇਸ਼ਨ ਮੁੱਕਦਾ ਨਹੀਂ ਹੈ, ਉਹ ਖਤਮ ਨਹੀਂ ਹੁੰਦਾ। where faith still burns and history remains, ਅੰਦਰ ਤੁਹਾਡੇ ਫੇਥ ਔਰ ਤੁਹਾਨੂੰ ਆਪਣੇ ਪ੍ਰਾਊਡ ਹਿਸਟਰੀ ਦਾ ਮਾਣ, ਫਖਰ। one day the sun shall rise through broken chains, ਕਿ ਇੱਕ ਦਿਨ ਆਜ਼ਾਦੀ ਦਾ ਸੂਰਜ ਰੁਸ਼ਨਾਏਗਾ ਉਸ ਧਰਤੀ ਦੇ ਉੱਤੇ। one day the sun shall rise through broken chains, ਗੁਲਾਮੀ ਦੇ ਸੰਗਲ ਟੁੱਟਣਗੇ, ਇਕੱਠੇ ਜਾਣਗੇ। ਜੀ ਰਾਜ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਜੈਦਿਆਲ ਹੈ, ਔਰ ਫਿਰ ਇਸ ਤਰ੍ਹਾਂ ਖਾਲਸੇ ਦੇਸ਼ ਪੰਜਾਬ, ਟੋਨੀ ਢੀਂਡਸਾ ਜੀ, ਔਰ ਫਿਰ ਇਸ ਤਰ੍ਹਾਂ ਪ੍ਰਿੰਸ ਚੱਟ ਜੀ। ਇਹ ਕਹਿੰਦੇ ਨੇ, ਇਹਨਾਂ ਨੂੰ ਇੱਕ ਸ਼ਿਕਾਇਤ ਹੈ, ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜੇ ਸਬਸਕ੍ਰਾਈਬਰ ਜਿਹੜੇ ਨੇ ਪੈਸੇ ਦਿੰਦੇ ਆ, ਤੁਸੀਂ ਉਹਨਾਂ ਦੇ ਕਮੈਂਟਸ ਪੜ੍ਹਦੇ ਹੋ, ਬਾਕੀਆਂ ਦੇ ਨਹੀਂ ਪੜ੍ਹਦੇ। ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਜਿਹੜੇ ਵੀ ਸਾਨੂੰ ਕਮੈਂਟਸ ਆਉਂਦੇ ਨੇ ਅਸੀਂ ਵੈਸੇ ਜਿਹੜੇ ਬਹੁਤ ਸਾਰੇ ਕਮੈਂਟ ਲਿਖਣ ਵਾਲੇ ਨੇ, ਉਹਨਾਂ ਚੋਂ 99% ਜਿਹੜੇ ਨੇ ਉਹ ਸਾਨੂੰ ਡੋਨੇਟ ਨਹੀਂ ਕਰਦੇ। ਤੁਹਾਡੀਆਂ ਸ਼ੁਭ ਕਾਮਨਾਵਾਂ ਹੀ ਮਿਲਦੀਆਂ ਨੇ। ਹਾਂਜੀ, ਪਤਾ ਨਹੀਂ ਤੁਸੀਂ ਕਿੱਦਾਂ ਅੰਦਾਜ਼ਾ ਲਗਾ ਲਿਆ ਇਹ ਗੱਲ ਦਾ। ਇਹ ਠੀਕ ਨਹੀਂ ਹੈ ਤੁਹਾਡੀ ਗੱਲ। ਰਾਦਰ ਜੇ ਤੁਸੀਂ ਚਾਹੋ ਤੇ sos@tv84.tv ਦੇ ਉੱਤੇ ਲੰਬੀ ਲਿਖਤ ਵੀ ਲਿਖੋ, ਜੋ ਤੁਹਾਡੀਆਂ ਭਾਵਨਾਵਾਂ ਨੇ, ਜੋ ਤੁਹਾਡੇ ਵਿਊ ਨੇ, ਅਸੀਂ ਉਹਨੂੰ ਵੀ ਆਈ ਥਿੰਕ ਤੁਸੀਂ ਪਹਿਲੀ ਦਫਾ ਆਏ ਜਾਂ ਦੇਖਦੇ ਰੋਜ਼ ਹੋਵੋਗੇ, ਪਰ ਤੁਹਾਡਾ ਕਮੈਂਟ ਪਹਿਲੀ ਦਫਾ ਮੈਂ ਤੇ ਦੇਖਿਆ ਔਰ ਮੈਂ ਪੜ੍ਹ ਵੀ ਦਿੱਤਾ ਹੈ। ਤੁਹਾਡੀ ਸ਼ਿਕਾਇਤ ਵੀ ਜਿਹੜੀ ਆਪਾਂ ਦਰਜ ਕਰ ਲਈ। ਔਰ ਇਸੇ ਤਰ੍ਹਾਂ ਸ਼ਾਹਿਦ ਜਾਵੇਦ ਜਿਹੜੇ ਨੇ ਕਿ TV84 always truth based analysis, thank you Dr. ਸਾਹਿਬ and sister ਕੌਰ ਜੀ, ਸ਼ਾਹਿਦ from ਕਤਰ। ਬਹੁਤ ਬਹੁਤ ਸ਼ੁਕਰੀਆ ਭਾਈਜਾਨ। ਔਰ ਇਸੇ ਤਰ੍ਹਾਂ ਸ਼ੇਰ ਆਬਾਦ ਜਿਹੜੇ ਨੂਸ਼ਾ ਨੇ, ਉਹ ਲਿਸਨ ਟੂ ਡਾਕਟਰ ਸਾਹਿਬ ਫਰੋਮ ਪਾਕ, ਉਹਨਾਂ ਨੇ KS ਲਿਖਿਆ, ਪਤਾ ਨਹੀਂ ਹੈ ਕਿੱਥੋਂ। ਹਾਂਜੀ, ਪਾਕਿਸਤਾਨ ਤੋਂ ਦੇਖ ਰਹੇ ਨੇ ਵੈਸੇ ਤੇ। ਹਾਂ, KSA ਦੀ ਸ਼ਹਿਰ ਦਾ ਨਾਮ ਹੋਏਗਾ ਜਾਂ ਜ਼ਿਲ੍ਹੇ ਦਾ ਨਾਮ ਹੋਏਗਾ, ਬਿਲਕੁਲ। ਔਰ SGL ਜਿਹੜੇ ਨੇ, ਉਹ ਕਹਿੰਦੇ ਡੀਅਰ ਪ੍ਰੈਜ਼ੈਂਟ ਪੋਲੀਟੀਕਲ ਨੀਡਸ ਆਫ ਮਿਸਟਰ ਕਾਰਨੀ ਵੋਂਟ ਬੀ ਹੈਲਪਫੁਲ ਫॉर ਯੂਰ ਮੂਵਮੈਂਟ, Trump too is a cause for it. ਤੁਸੀਂ ਠੀਕ ਕਿਹਾ। ਕਾਰਨੀ ਕੈਨੇਡਾ ਨੇ ਤਾਂ ਆਲਰੇਡੀ ਉਹ ਇੰਡੀਆ ਦੇ ਸਾਹਮਣੇ ਲੰਮੇ ਪੈ ਗਏ ਨੇ, ਔਰ ਉਹਨਾਂ ਨੇ ਕੈਨੇਡੀਅਨ ਸਿਟੀਜ਼ਨਸ ਦੇ ਰਾਈਟਸ ਦਾ ਵੀ ਜਿਹੜਾ ਉਹ
ਸੌਦਾ ਕਰ ਲਿਆ ਬਲੱਡ ਫॉर ਟ੍ਰੇਡ। ਬਿਲਕੁਲ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਔਰ ਸ਼ਾਹਜਹਾਦ ਜਿਹੜੇ ਨੇ ਉਹ ਵੀ ਕਹਿੰਦੇ ਅਫਗਾਨ ਤਾਲਿਬਾਨ ਸ਼ੋਇੰਗਸ ਕੀ ਕਹਿੰਦੇ ਨਸਖਰੀ। ਔਰ ਫਿਰ ਇਸੇ ਤਰ੍ਹਾਂ ਸਾਰੇ ਮੁਹੰਮਦ ਤਾਇਬ ਜੀ ਜਿਹੜੇ ਨੇ ਕਹਿੰਦੇ ਕਿ ਨਾ ਸ਼ੁਕਰੇ। ਔਰ ਫਿਰ ਇਸ ਤਰ੍ਹਾਂ ਮੁਹੰਮਦ ਤਾਇਬ ਜੀ ਤੁਹਾਨੂੰ ਵੱਲੋਂ ਕਹਿੰਦੇ ਨੇ ਕਿ ਜਿਹੜਾ ਤੁਹਾਨੂੰ ਕਰੈਕਟ ਕਰਾ ਰਹੇ ਨੇ ਕਿ ਕੱਲ ਦੇ ਕਹਿੰਦੇ ਪ੍ਰੋਗਰਾਮ 'ਚ ਤੁਸੀਂ ਇਰਾਨੀ ਸੁਪਰੀਮ ਲੀਡਰ ਨੂੰ ਖਮਿਆਨੀ ਕਹਿ ਰਹੇ ਸੀ, ਉਹਨਾਂ ਦਾ ਕਹਿੰਦੇ ਨਾਮ ਹੈ ਖਮਨਾਈ ਹੈ ਔਰ ਇਹਨਾਂ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੈ। ਮੁਹੰਮਦ ਤਾਇਬ ਜੀ ਕਿਉਂਕਿ ਇਹ ਪਰਸ਼ੀਅਨ ਲਫ਼ਜ਼ ਨੇ, ਜਿਹੜਾ ਪੰਜਾਬੀ ਮੀਡੀਆ ਹੈ ਜਦੋਂ ਆਇਤੁੱਲਾ ਖਮੀਨੀ ਵੀ ਸੀ ਉਹਨੂੰ ਖਮੀਨੀ ਹੀ ਲਿਖਦੇ ਰਹੇ, ਖੱਖੇ ਦੇ ਨਾਲ ਅੰਕੜ, ਮੰਮੇ ਨੂੰ ਬਿਹਾਰੀ, ਨੰਨੇ ਨੂੰ ਬਿਹਾਰੀ। ਹੁਣ ਮੈਂ ਦੇਖਦਾ ਵੀ ਇਸ ਦਾ ਡਿਫਰੈਂਟ ਪ੍ਰੋਨਾਂਸੀਏਸ਼ਨ ਹੈ, ਪਰ ਕਿਉਂਕਿ ਸਾਡਾ 40 ਸਾਲ ਤੋਂ 1979 ਤੋਂ ਬਾਅਦ ਮੂੰਹ ਤੇ ਖਮੀਨੀ ਚੜਿਆ ਹੋਇਆ। ਪਰ ਸ਼ੁਕਰੀਆ ਤੁਹਾਡੀ ਕਰੈਕਸ਼ਨ ਦੇ ਲਈ। ਹਾਂਜੀ, ਕਹਿੰਦੇ ਪਾਕਿਸਤਾਨ ਵਾਲੇ ਵੀ ਇਹਨਾਂ ਵਿੱਚ ਮਤਲਬ ਇਹੀ ਕਹਿੰਦੇ ਨੇ, ਮਤਲਬ ਕਾਫੀ ਕਹਿੰਦੇ ਇਹਦੇ ਵਿੱਚ ਕਾਫੀ ਫਰਕ ਹੈ। ਨਹੀਂ ਖਮੀਨਾਈ ਹੈ ਸ਼ਾਇਦ ਜਿਵੇਂ ਇਹਨਾਂ ਨੇ ਲਿਖਿਆ। ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਅੱਜ ਕਹਿੰਦੇ ਖਾਲਿਸਤਾਨ ਵਿੱਚ ਤੇਲ ਅਤੇ ਗੈਸ ਸਪਲਾਈ ਦੀ ਕੀ ਹਾਲਤ ਹੈ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਈਵਨ ਐਗਰੀਕਲਚਰ ਸੈਕਟਰ ਨੂੰ ਵੀ ਪ੍ਰਭਾਵਿਤ ਕਰੇਗਾ ਕਿਉਂਕਿ ਜਿਹੜੇ ਖਾਦ ਦੇ ਕਾਰਖਾਨੇ ਨੇ ਉਹ ਵੀ ਬੰਦ ਨੇ। 8000 ਵਿਆਹ ਹੋਣੇ ਨੇ ਇਸ ਵੀਕਐਂਡ ਤੇ ਉਹਨਾਂ ਨੂੰ ਵਕਤ ਪਿਆ ਹੋਇਆ 10-10 ਗੁਣਾ ਕੀਮਤ ਦੇ ਨਾਲ ਸਿਲੰਡਰ ਖਰੀਦ ਰਹੇ ਨੇ। ਪੰਜਾਬੀ ਚ ਕਹਿੰਦੇ ਨੇ ਬੁਰਾ ਹਾਲ ਤੇ ਬੌਂਕੇ ਦਿਹਾੜੇ। मोहम्मद याकूब जी भी आए ने, कहते शुक्र है कि आज आपसे काफ़ी दिन के बाद मुलाकात हो रही है और जंग भी अभी तक जारी है और हो सकता है कि जंग की वजह से खालिस्तान का वजूद हो जाएगा। और कहते आज फिर भी ਤੁਹਾਡਾ ਸਭ ਦਾ ਸ਼ੁਕਰੀਆ ਕਿਉਂਕਿ ਮਾਹ ਰਮਜ਼ਾਨ ਚੱਲ ਰਿਹਾ ਹੈ। ਕਹਿੰਦੇ ਕੀਮਾ ਦੇਣਾ ਤੇ 9 ਦਿਨ ਬਾਕੀ ਹੈ। ਮੈਨੂੰ ਇਹ ਸੀ ਕਿ ਸਾਡੇ ਬਹੁਤ ਸਾਰੇ ਰੈਗੂਲਰ ਜਿਹੜੇ ਪਾਕਿਸਤਾਨੀ ਵਿਊਅਰ ਨੇ ਜਾਂ ਓਵਰਸੀਜ਼ ਪਾਕਿਸਤਾਨੀ ਨੇ ਉਹ ਘਟੇ ਸੀ ਤੇ ਮੈਨੂੰ ਪਤਾ ਹੈ ਕਿ ਵੀ ਉਹੀ ਰੋਜ਼ਾ ਖੋਲਣ ਦਾ ਵਕਤ ਹੁੰਦਾ ਹੈ ਔਰ ਫਿਰ ਵੀ ਤੁਸੀਂ ਆਏ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਐਂਡ ਕਮਲਜੀਤ ਸਿੰਘ ਜੀ ਕਹਿੰਦੇ ਨੇ ਐਨਮੀ ਮੇ ਗੋਇੰਗ ਟੂ ਟੇਕ ਵੈਰੀ ਡੇਂਜਰਸ ਸਟੈਪਸ ਐਜ਼ ਰਾਣੂ who is so called leader of Saitari wrote a letter to Home Minister that is coming census there should be a different section for Saitari। in fact ਮੈਂ ਇਹ ਸਟੋਰੀ ਕੱਢੀ ਸੀ ਲੇਕਿਨ ਕਿਉਂਕਿ ਇਸ ਵੇਲੇ ਈਰਾਨ ਦਾ ਮੁੱਦਾ ਹੀ ਹਾਈਲਾਈਟ ਹੋ ਰਿਹਾ, ਮੇਬੀ ਮੈਂ ਆਉਣ ਵਾਲੇ ਦਿਨਾਂ 'ਚ ਮੇਬੀ ਟੁਮਾਰੋ ਉਹਨੂੰ ਡਿਸਕਸ ਕਰਾਂਗਾ। ਬਿਲਕੁਲ ਤੁਸੀਂ ਠੀਕ ਫਰਮਾਇਆ ਕਿਉਂਕਿ ਆਲਰੇਡੀ ਡੈਮੋਗ੍ਰਾਫਿਕਲੀ ਸਾਨੂੰ ਕਿਲ ਕਰਨ ਦੀ ਲਾਈਨ ਇਹਨਾਂ ਨੇ ਫੜੀ ਹੋਈ ਹੈ। ਉਹਦੇ 'ਚੋਂ ਹੀ ਰਾਪੁਰ ਬੱਲਾ ਆਇਆ ਮੋਦੀ ਔਰ ਉਹਨਾਂ ਤੋਂ ਮੰਗ ਕਰਵਾਈ ਕਿ ਜੀ ਅਸੀਂ ਆਪਣੇ ਆਪ ਨੂੰ ਸਿੱਖ ਨਾ ਲਿਖਵਾਓ, ਰਵਿਦਾਸੀਏ ਲਿਖਵਾਓ। ਔਰ ਇਹ ਪਰਮਜੀਤ ਰਾਣੂ ਉਹੀ ਸ਼ਰਾਰਤੀ ਬੀਜੇਪੀ ਦਾ ਜਿਹੜਾ ਸ਼ਤੂੰਗੜਾ ਹੈ ਜਿਹਨੇ ਸੁਪਰੀਮ ਕੋਰਟ ਤੱਕ ਜਾ ਕੇ ਲੜਾਈ ਲੜੀ ਕਿ ਸਹਿਜਧਾਰੀ ਸੋ ਕਾਲਡ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ 'ਚ ਵੋਟਰ ਦਾ ਹੱਕ ਹੋਣਾ ਚਾਹੀਦਾ ਹੈ, ਜਿਹਦੇ ਕਰਕੇ 10 ਸਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਸੀ ਹੋਈਆਂ। ਹੁਣ ਇਹ ਜਿਹੜਾ ਸ਼ਰਾਰਤ ਹੈ ਬੀਜੇਪੀ ਦਾ ਫੀਲ ਹੈ ਔਰ ਇਹ ਖਤਰਨਾਕ ਲਾਈਨ ਹੈ, ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਪਰ ਸ਼ੁਕਰੀਆ ਤੁਸੀਂ ਪੁਆਇੰਟ ਆਊਟ ਕੀਤਾ ਹੈ। और मोहम्मद याकूब जी कहते हैं कि बस अब इस साल खालिस्तान बन जाना चाहिए, फिर मैं और डॉक्टर साहब और खालिस्तान का दौरा करेंगे विद कहते सारे टीवी 84 ਦੀ ਟੀਮ ਦੇ ਨਾਲ। ਦੇਖੋ ਵੈਸੇ ਤਾਂ ਆਮੀਨ ਵੀ ਅਸੀਂ ਕਹਿ ਸਕਦੇ ਹਾਂ, ਪਰ ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਵੀ ਇਹ ਰੱਬ ਦੇ ਕੋਲ ਹੈ, ਕਦੋਂ ਵਕਤ ਅਸੀਂ ਨਹੀਂ ਦੱਸ ਸਕਦੇ। ਇਹ ਅੱਲਾਹ ਤਾਲਾ ਰੱਬ ਦਾ ਮਹਿਕਮਾ ਹੈ। ਹਾਂ ਇਹ ਗੱਲ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਹਰ ਚੜ੍ਹਦੇ ਸੂਰਜ ਜਿਹੜਾ ਸਿੱਖ ਹੈ ਗੁਰੂ ਦਾ, ਉਸ ਨੂੰ ਇਹ ਯਕੀਨ ਹੁੰਦਾ ਜਾਂਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਸ ਵੇਲੇ ਜਿਹੜਾ ਆਪਣੇ ਆਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਸ ਪ੍ਰਤੀ ਅਵੇਅਰਨੈਸ ਹੈ। ਜਾਕੂਬ ਜੀ ਹੋਰਾਂ ਨੂੰ ਦੱਸ ਦਈਏ ਕਿ ਜਿਹੜਾ ਸਾਡਾ ਰੈਗੂਲਰ ਚੈਨਲ ਹੈ ਤੁਸੀਂ ਟੀਵੀ 84 USA ਦੇ ਥੱਲੇ ਵੀ ਜਿਹੜਾ ਤੁਸੀਂ ਜਿਹੜਾ ਸਾਡਾ ਚੈਨਲ ਹੈ ਉਹ ਦੇਖ ਸਕਦੇ ਹੋ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਂ ਦੂਸਰੇ ਚੈਨਲ ਤੇ ਜਾ ਰਹੀ ਹਾਂ ਔਰ ਤਜਿੰਦਰ ਸਿੰਘ ਜੀ ਹੋਰਾਂ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਸਤਨਾਮ ਸਿੰਘ ਜੀ ਵੀ ਔਰ ਗੁਰਦੀਪ ਸਿੰਘ ਜੀ ਵੀ ਔਰ ਗੁਰਪ੍ਰੀਤ ਜੀ ਵੀ ਔਰ ਸੁਖਜੀਵਨ ਪੱਚੂ ਜੀ ਵੀ ਔਰ ਜਗਪਾਲ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਇਕਪਾਲ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰਿਆਂ ਨੂੰ। ਔਰ ਗ੍ਰੇਟ ਐਨਾਲਿਸਿਸ ਆਫ ਦਾ current situation by Dr. Saab, one must say you are the living legend of Sikh community। ਇਹ ਤੁਹਾਡੀ ਨਵਾਜ਼ਿਸ਼ ਹੈ। ਮੈਂ ਤਾਂ ਖੁਦ ਤਾਲਿਬ ਇਲਮ ਹੈ, ਤੁਹਾਡੇ ਸਭ ਤੋਂ ਸਿੱਖ ਕੇ
ਕੁਛ ਨਾ ਕੁਛ ਸਾਂਝਾ ਕਰਦੇ ਹਾਂ। ਪਰ ਨਵਾਜ਼ਿਸ਼ ਲਈ ਤੁਹਾਡਾ ਬਹੁਤ ਸ਼ੁਕਰੀਆ। और गुरप्रीत सिंह जी भी, फिर इस तरह मिश्रा सिंह जी भी, और गोविंदर मान जी भी, इंद्रजीत सिंह संधू जी भी, और जसवीर बराड़ जी भी, और गुरप्रकाश सिंह जी भी, जसकीरत सिंह जी नुप्पा जी कहते वाਕਾਂ ਵਿੱਚ ਵਰਤੋਂ ਦੁਮਸ਼ੱਲਾ ਪੰਜਾਬ ਵਿੱਚ ਕਈ ਸਿੱਖ ਕਾਰਜ ਦੇ ਦੁਮਸ਼ੱਲੇ ਬਣੇ ਹੋਏ ਨੇ। ਬਿਲਕੁਲ ਬਿਲकुल। ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰਕਾਸ਼ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਅਸਲ ਵਿੱਚ ਇਹ ਜਗ੍ਹਾ ਅਲੀਵਾਲ ਨਹੀਂ ਆਲੀਵਾਲ ਹੈ ਜੋ ਕਿ ਲੁਧਿਆਣੇ ਜ਼ਿਲ੍ਹੇ ਆਲੀਵਾਲ ਸਾਡੇ ਨੇੜੇ ਹੀ ਸਤਲੁਜ ਦਰਿਆ ਦੇ ਕੰਢੇ ਛੋਟਾ ਜਿਹਾ ਪਿੰਡ ਹੈ ਜੀ। ਆਲੀਵਾਲ ਦੀ ਜੰਗ 1844 ਦੇ ਵਿੱਚ। ਬਿਲਕੁਲ। ਰਾਜਵਿੰਦਰ ਕੌਰ ਜੀ ਵੀ, ਔਰ ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।